ਅਸੀਂ ਉੱਥੇ ਖਲੋਤੇ ਹੋਵਾਂਗੇ ਭਾਈ, ਟਾਈਮ ਤੂੰ ਪਾ ਲਾ, ਤੇਰੀ ਮਰਜ਼ੀ ਦਾ ਟਾਈਮ ਆ ਨੋਨੀ। ਉਹ ਨਹੀਂ ਯਾਰ ਮਾਜ਼ਰਤ ਕਰ ਮੇਰੇ ਨੂੰ। ਅਸੀਂ ਅੰਬਰ ਸ਼ਰੀਏ, ਅਸੀਂ ਲੜਾਈਆਂ ਵਾਲੇ ਡੰਡੇ ਛਾਡੇ ਵੱਡੇ ਮਰ ਗਏ। ਮੈਂ ਇਦਾਂ ਗਿਰੇਬਾਨ ਚ ਬੰਦੇ ਗੜੇ 1 2 3 4 5 7 ਉਹ ਸਮਝਿਆ ਕਿ ਵੀ ਲੜੇਗਾ। ਮੈਂ ਕਿਹਾ ਯਾਰ 8 ਸਟਿੰਗਾਂ ਨਹੀਂ। अस्सलाम वालेकुम जी नादरीन। उस्ताद जी राहत अंदूरी साहब फरमा गए ने ये हादसा तो एक दिन गुजरने वाला था, मैं बच भी जाता तो एक रोज मरने वाला था। ਵਾਹ 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 ਵਾਹ। मैं बच भी जाता तो एक रोज मरने वाला। बचना किसी ने थे ਨਾ ਜੀ ਨਾ। फिर तो देखने को ਨਾਦਰੀਨ ਗੱਲ ਇਹ ਹੈ ਕਿ ਥੋੜਾ ਜਿਹਾ ਮਸਲਾ ਬਣ ਗਿਆ ਨੋਨੀ ਸਾਹਿਬ ਦੇ ਨਾਲ। ਨੋਨੀ ਸਾਹਿਬ ਫੁੱਲ ਗੁੱਸੇ 'ਚ ਨੇ ਇਸ ਟਾਈਮ। और नहीं भाई नवा कटाना कोई नहीं। ਗੱਲ ਇਹ ਹੈ ਕਿ ਉਹ ਜਿਹੜਾ ਸ਼ੋਅ ਜਿਹੜੇ ਪਿਛਲੇ ਸ਼ੋਅ 'ਚ ਮੈਂ ਮਿੱਠੇ ਦਿਲ ਮੈਂ ਮਿੱਠੇ ਕੋ ਉਸੇ ਟਾਈਮ ਮਾਜ਼ਰਤ ਕਰ ਲਈ, ਤੂੰ ਹੁਣ ਤੱਕ ਨਹੀਂ ਕੀਤੀ ਕਿਸੇ। मैं उदन भी गया भाई माजरत जे किसी। ਅੱਛਾ ਜੀ, ਉਹ ਭਾਜੀ ਕਾ ਹੋਇਆ ਇਸ ਤਰ੍ਹਾਂ ਹੈ ਕਿ ਉਹਦੇ 'ਚ ਇਹਨੇ ਬਹੁਤ ਵੱਧ ਕੇ ਗੱਲਾਂ ਕੀਤੀਆਂ ਸਾਰਿਆਂ ਨੂੰ, ਸਾਰਿਆਂ ਦੇ ਫੈਨ ਨੇ, ਪਤਾ ਨਹੀਂ ਕਿਹਨੂੰ ਬੁਰੀ ਲੱਗੀ ਗੱਲ, ਉਹਨਾਂ ਨੇ ਇਹਨੂੰ ਨਾ ਕੀਤਾ ਵਾ ਥ੍ਰੈਡ। ਫੋਨ ਆਇਆ ਸੀ ਜਰਾ ਆਪਣੀ ਜ਼ੁਬਾਨੀ ਦੱਸ, ਤੇ ਉਦੋਂ ਦਾ ਨਾ ਛੁਰੀ ਲਾ ਕੇ ਡਾਬੜਾ ਕਦੀ ਐਨ ਫਿਰ ਰਿਹਾ, ਕਦੇ ਕਹਿੰਦਾ ਮੈਨੂੰ ਉਹਦਾ ਪਤਾ ਲੱਭ ਜੇ ਬਸ, ਤੇ ਮੈਨੂੰ ਫੋਨ ओ ਕਰੇ। भाई नहीं मैं अपने ही मारन ਨੂੰ ਫਿਰਦਾ ਕਿ ਨਾ ਮੈਂ ਹੁੰਦਾ ਨਾ ਕਾਮੇਡੀ ਹੁੰਦੀ ਨਾ ਮੇਰੇ। ਇਹਨੇ ਕੀ ਕਿਹਾ ਬਈ? ਸਾਜੀ ਇਹਨੇ ਬੜੀਆਂ ਗਾਲਾਂ ਕੱਢੀਆਂ ਵੀ ਇਹ ਹੁੰਦੇ ਕੌਣ ਫੋਨ ਕਰਨਾ, ਮੈਂ ਡਰਦਾ ਕਿਸੇ ਕੋਲ। ਸਾਰਾ ਕੱਟਦੀ ਜਿੱਦਾਂ ਤੂੰ ਪਹਿਲਾਂ ਨਹੀਂ ਨਾ ਕੱਟਿਆ। ਉਦਾਂ ਇਹ ਵੀ ਨਾ ਕੱਟ ਨਹੀਂ। ਨਹੀਂ ਤੇ ਕਿਹਾ ਹੁੰਦੇ ਕੌਣ ਆ ਮੈਨੂੰ ਫੋਨ ਕਰਨ ਵਾਲੇ, ਮੈਂ ਡਰਦਾ ਕਿਸੇ ਕੋਲੋਂ ਲੈ ਕੇ ਖਾਣਾ। ਉਹ ਯਾਰ ਕੀ ਹੋ ਗਿਆ ਸੀ, ਬੈਠੇ ਨਹੀਂ। ਇੱਕ ਮਿੰਟ ਆ ਜਾ ਭਾਜੀ, ਬੰਦੇ ਨੇ ਫੋਨ ਕੀਤਾ ਹੁਣ ਇਹਨੂੰ, ਆਹ ਗੱਲ ਕਟਵਾਉਣੀ ਪੈਣੀ। ਸਾਰੀਆਂ ਕਟਵਾ ਦਾਂਗਾ ਮੈਂ, ਪੂਰਾ ਸ਼ੋਅ ਕਟਵਾ ਦਾਂਗਾ, ਪਰ ਗੱਲ ਸੁਣ ਲਾ। ਬੰਦੇ ਨੇ ਫੋਨ ਕੀਤਾ, ਉਹਨੇ ਕਿਹਾ ਜੀ ਨੋਨੀ ਸਾਹਿਬ ਤੇਰਾ ਨਾਂ ਪੂਰਾ ਆ ਵਾ? ਇਹਨੇ ਕਿਹਾ ਜੀ ਹਾਂਜੀ। ਇੱਥੇ ਤੂੰ ਰਹਿਣਾ? ਹਾਂਜੀ। ਇਹ ਤੇਰਾ ਸਾਰਾ ਸ਼ਜਰਾ ਨਸਫਾ? ਉਹਨੇ ਕਿਹਾ ਹਾਂਜੀ। ਉਹਨੇ ਕਿਹਾ ਬੇਟਾ ਤੇਰੀ ਖੈਰ ਹੈ ਨਹੀਂ, 7 ਦਿਨਾਂ ਦੇ ਵਿੱਚ ਅਸੀਂ ਤੈਨੂੰ ਦੱਸ ਪਤਾ ਦਿਆਂਗੇ ਕਿ ਕਿੱਦਾਂ ਗੱਲਾਂ ਕਰਦੀਆਂ ਵਾ, ਮੂੰਹ ਚੁੱਕ ਕੇ ਜਿਹਦੇ ਮਰਜ਼ੀ। ਠੀਕ ਹੈ ਜੀ। ਉਸ ਤੋਂ ਬਾਅਦ ਉਹਨੇ ਕਿਹਾ ਜੀ ਮੈਂ ਵਕੀਲ ਬੋਲ ਰਿਹਾ, ਤੇਰਾ ਕੇਸ ਲੱਗ ਗਿਆ ਬੇਟਾ, ਹੁਣ ਤੇਰਾ ਹਾਲ ਵੇਖੇ ਅਸੀਂ ਕੀ ਕਰਦੇ ਹਾਂ। ਤੇ ਨੋਨੀ ਸਾਹਿਬ ਉਦੋਂ ਦੇ ਗੁੱਸੇ ਨਾਲ ਲਾਲ ਪੀਲੇ ਹੋ ਕੇ ਤਰਲੇ ਨਾ ਹੈ ਜੀ, ਤਰਲੇ ਨਾ ਲਾਲ ਗ੍ਰੇ। ਯਾਰ ਤੂੰ ਅੱਗੇ ਕਿਹਾ ਨਹੀਂ ਕਿ ਮੈਂ ਵੇਖ ਲਾਂਗਾ, ਮੈਂ ਲਾਲ ਗ੍ਰੇ, ਲਾਲ ਤੇ ਹੋਇਆ ਨਾ, ਪੀਲਾ ਗ੍ਰੇ ਹੋਣਾ ਸੀ। ਸਰ ਮੈਂ ਮਾਜ਼ਰਤ ਕਰਦਾ ਹਾਂ ਤੁਹਾਡੇ ਕੋ ਵੀ। ਨੋਨੀ ਬੈਠੇ ਨਹੀਂ ਸੀ ਯਾਰ, ਮੇਰੇ ਕੋ ਕਾਦੀ ਮਾਜ਼ਰਤ ਕਰਨੀ ਭਰਾਵਾ। ਜਿਹੜਾ ਤੂੰ ਕਿਹਾ ਸੀ ਮੇਰੇ ਅੰਮ੍ਰਿਤਸਰ ਦਾ ਕਜਨ ਹੈਗਾ ਵਕੀਲ, ਮੋਹ ਪਵਾ ਦੇਣਾ, ਪਵਾ ਹੁਣ। ਯਾਰ ਨਹੀਂ ਇਹ ਚੀਜ਼ਾਂ ਨਾ ਕਰੋ ਸਰ, ਮੇਰਾ ਬਹੁਤਾ ਦਿਲ ਲਾਹੌਰ ਕੋਈ ਇਹਦੇ ਦੋਸਤ ਆ ਪੁਲਿਸ ਵਾਲੇ ਸਾਜੀ, ਇਹਨੇ ਤੈਨੂੰ ਤੇ ਅੱਲਾ ਮੌਕਾ ਦੇਵੇ ਕੋ ਬਦਲਾ ਲੈਣ ਦਾ, ਖਰੇ ਕਿਹੜੀ ਜਾਨ ਸੇ ਆਪੇ ਚ ਪਾਉਣ ਲੱਗਾ ਮੈਂ। ਇਹਨੇ ਉਹਨਾਂ ਓ ਯਾਰ ਚੁੱਪ ਕਰ, ਅਸੀਂ ਸਿਆਣੇ ਗੱਲ ਕਰਨੇ ਆ ਇੱਧਰ ਯਾਰ, ਛੱਡ ਯਾਰ ਪਰ ਕਰਾ ਯਾਰ। ਇਹਨੇ ਕਿਹਾ ਆਹ ਬੰਦਾ ਮੈਨੂੰ ਇੰਨੇ ਤੰਗ ਕਰਦਾ ਵਾ ਤੇ ਇਹਨੂੰ ਫੋਨ ਤੇ ਰੱਜ ਕੇ ਗਾਲਾਂ ਕੱਢੋ, ਤੈਨੂੰ ਕਹੋ ਵੀ ਕਿਉਂ ਫੋਨ ਕੀਤਾ, ਕਿਉਂ ਤੰਗ ਕਰ। ਇਹਨੇ ਕੀਤਾ ਉਹਨੂੰ, ਇਹਨੇ ਆਪਣੇ ਦੋਸਤਾਂ ਨੂੰ ਜਿਹੜੇ ਲਾਹੌਰ ਕੋਈ ਇਹਦੇ ਪੁਲਿਸ ਵਾਲੇ ਯਾਰ ਸੱਜਣਾ, ਇਹਨੇ ਉਹਨਾਂ ਨੂੰ ਇੱਕ ਪਾਸੇ ਤੋਂ ਇਹ ਕੰਮ ਕਰਾਈ ਜਾ ਰਿਹਾ, ਦੂਜੇ ਪਾਸੇ ਤੋਂ ਸਾਨੂੰ ਕਹੀ ਜਾਣਾ ਮੇਰੀ ਜਾਨ ਚੜਾ ਦੇ। ਤਾਜ ਜੀ ਤੇ ਮਹੱਲੇ 'ਚ ਕੋਈ ਭਲਵਾਨ ਭਲੂਣਾ ਬਾਬਾ ਦਾ ਟੌਰ ਟੱਪੇੜਾ ਵੱਡਾ ਮਜ਼ਾ ਡਾਇਆ, ਮੈਨੂੰ ਕਹਿੰਦਾ ਹੈਗਾ ਮੈਂ ਚੁਕਵਾ ਦੇਣੇ। ਮੈਂ ਮੇਰੀ ਗੱਲ ਸੁਣ, ਜੀ ਨਾ ਕਰੋ ਇਦਾਂ ਦੀਆਂ ਗੱਲਾਂ, ਮੈਂ ਕਿਦੋਂ ਇਹਨਾਂ ਨੂੰ ਕਿਹਾ। ਅੱਛਾ ਮੇਰੀ ਗੱਲ ਸੁਣ, ਮੇਰਾ ਦਿਲ ਕਸਮੇ ਅੱਛਾ ਮੇਰੀ ਗੱਲ ਸੁਣ ਲੈ, ਮੇਰੀ ਗੱਲ ਸੁਣ ਲੈ। ਇੰਜ ਤੂੰ ਕਰੇਂਗਾ ਨਾ ਹਰਕਤਾਂ, ਹਾਂ ਤੇ ਤੈਨੂੰ ਜਿੰਨੇ ਮਰਜ਼ੀ ਨੱਪ ਲੈਣਾ, ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਨੋਨੀ ਕੱਖ ਵੀ ਨਹੀਂ ਹੈ। ਡਰਪੋਕ। ਉਹ ਬੇਵਕੂਫ ਆਦਮੀ ਕੀ ਹੋ ਜਾਏਗਾ। ਹਾਂ। ਸ਼ੁਰੂ ਚ ਸ਼ੇਰ ਨਹੀਂ ਸੁਣਿਆ ਤੂੰ, ਗੌਰ ਨਹੀਂ ਕੀਤੀ ਕਿਹੜਾ ਸ਼ੇਰ ਕਿਹੜਾ ਸੀ ਭਾਜੀ? ਇਹ ਹਾਦਸਾ ਇੱਕ ਦਿਨ ਹਾਂ ਹਾਸੇ ਵਾਲਾ। ਕੀ ਹੋ ਜਾਏਗਾ ਦੱਸ ਨਾ। ਜਾਂ ਤਾਂ ਤੂੰ ਕਹਿ ਰਿਹਾ ਕਿ ਭਾਜੀ ਇੱਕ ਮਾਰ ਦੇਣਗੇ ਤੈਨੂੰ, ਕੇਸ ਹੀ ਹੈ ਨਾ, ਕੀ ਮਾਰਨ ਤੇ ਨਹੀਂ ਲੱਗੇ ਡਰਨ। ਯਾਰ ਮੇਰੀ ਜ਼ਿੰਦਗੀ ਚੈੱਕ ਕਰ ਕੀ ਹੈ, ਤੈਨੂੰ ਪਤਾ ਤੂੰ ਮੇਰੀ ਜਗ੍ਹਾ ਹੁੰਦਾ ਤੂੰ ਕਿਦੋਂ ਦਾ ਤੇਰਾ 7ਵਾਂ 17ਵਾਂ 29ਵਾਂ 40ਵਾਂ 1000ਵਾਂ ਵੀ ਹੋ ਚੁੱਕਿਆ ਹੋਣਾ ਸੀ। ਸਾਰਮਾ ਮੈਂ ਕਿੰਨਾ ਵਾ ਉਸਤਾਦ ਜੀ, ਜੇ ਕਿਸੇ ਨੂੰ ਮੇਰੇ ਵੱਲੋਂ ਕੋਈ ਗੱਲ ਬੁਰੀ ਲੱਗੀ ਆ, ਤੂੰ ਕਿੰਨੀ ਵਾਰੀ ਫੋਨ ਦੇ ਵਿੱਚ ਉਸ ਬੰਦੇ ਕੋਲ ਮਾਫੀ ਮੰਗੀ ਪਹਿਲੇ ਦੱਸ। ਜੈਨੂਅਲ ਮੈਂ 20 25 ਵਾਰੀ 30 ਵਾਰੀ ਤਕਰੀਬਨ ਉਹਨੂੰ ਤੂੰ ਕਿਹਾ ਕਿ ਭਾਜੀ ਅੱਛਾ, ਇਹਦੇ ਬਾਵਜੂਦ ਉਹ ਤੈਨੂੰ ਕਹੀ ਜਾ ਰਿਹਾ ਕਿ ਨਹੀਂ ਮੈਂ ਤੈਨੂੰ ਦੱਸਾਂਗਾ, ਮੈਂ ਇਹ ਕਰਾਂਗਾ, ਮੈਂ ਉਹ ਕਰਾਂਗਾ। ਕੀ ਹੁਣ ਮਰ ਜਾਣਾ? ਹੁਣ ਇੱਕ ਮਿਸਾਲ ਆ, ਪਿਛਲੇ ਸ਼ੋਅ 'ਚ ਮੈਂ ਮਿੱਠੇ ਨੂੰ ਕਿਹਾ ਯਾਰ ਮਿੱਠੇ ਸੌਰੀ ਗਲਤੀ ਹੋ ਗਈ ਯਾਰ, ਏਦਾਂ ਨਹੀਂ। ਮਿੱਠਾ ਅਗਰ ਮੈਨੂੰ ਕਹਿੰਦਾ ਕਿ ਨਹੀਂ ਜੀ ਤੁਸੀਂ ਕਿਉਂ ਕੀਤੀ, ਮੈਂ ਤੀਜੀ ਵਾਰੀ ਚਪੇੜ ਮਾਰ ਦੇਣੀ, ਮੈਂ ਕਹਿੰਦਾ ਜਾ ਯਾਰ ਕੀਤੀ ਹੋ, ਜੋ ਕਰਨਾ ਕਰ ਲੈ। ਜੋ ਹੁੰਦਾ ਹੀ ਕਰ ਲਾ, ਮੈਂ ਫੇਰ ਕਰਾਂਗਾ। ਜ਼ਾਹਰ
2-3 ਵਾਰੀ ਜਾਂ ਇੱਕ ਵਾਰੀ ਰਿਕੁਐਸਟ ਕਰ ਲਈ, ਮਾਜ਼ਰਤ ਕਰ ਲਈ, ਨਹੀਂ ਮੰਨ ਰਿਹਾ ਤੇ ਸਿੱਧੇ ਹੋ ਜਾਓ। ਹਾਂਜੀ ਤੂੰ 20-25 ਵਾਰੀ ਯਾਰ ਤਰਲੇ ਲੈਣ ਲੱਗ ਪਿਆ ਨਾਜ਼ਰੀਨ, ਮੈਂ ਸੱਚੀ ਗੱਲ ਕਰ ਰਿਹਾ, ਤਰਲੇ ਲੈਣ ਲੱਗ ਪਿਆ ਉਹਦੇ, ਭਾਜੀ ਅੱਗੇ ਤੋਂ ਨਹੀਂ ਕਰਦਾ, ਭਾਜੀ ਇਦਾਂ, ਭਾਜੀ ਗਲਤੀ ਨਾ ਹੋ ਗਈ, ਭਾਜੀ ਮੈਂ ਦੇਖਦਾ, ਭਾਜੀ ਮੈਂ ਕਟੋ। ਉਹ ਯਾਰ ਠੀਕ ਆ, ਅਗਲਾ ਕਹੇ ਠੀਕ ਆ ਵੀ ਪੁੱਤਰ ਚਲੋ ਤੈਨੂੰ ਗਲਤੀ ਦਾ ਅਹਿਸਾਸ ਹੋ ਗਿਆ, ਅਗਲਾ ਨਹੀਂ ਮੰਨ ਰਿਹਾ ਤੇ ਸਿੱਧਾ ਹੋ ਜਾ। ਉਹਨੂੰ ਕਹੇ ਭਾਜੀ ਮੈਂ ਤੇਰੇ ਕੋਲ ਮਾਫੀ ਮੰਗ ਲਈ, ਹਰ ਤਰ੍ਹਾਂ ਮੰਗ ਲਈ, ਮੈਂ ਵਾਮ ਕੋ ਵੀ ਮੰਗ ਲਈ ਸੀ, ਤੁਸੀਂ ਫੇਰ ਨਹੀਂ ਹਟਦੇ, ਜੋ ਤੁਹਾਡਾ ਦਿਲ ਕਰਦਾ ਨਾ ਭਾਵੇਂ ਤੁਸੀਂ ਕਰ ਜਾਓ। ਫਿਰ ਭੱਜਦੇ ਨੂੰ ਵਾਹਨ ਇੱਕੋ ਜਿਹਾ ਕੀ ਮੈਂ ਕਿਸੇ ਦੀ ਮਾਂ ਭੈਣ ਨੂੰ ਕੋਈ ਗਾਲ ਕੱਢ ਦਿੱਤੀ? ਮੈਂ ਤੁਹਾਨੂੰ ਕੋ ਕਹਿ ਦਿੱਤਾ, ਮੈਂ ਆਪਣੇ ਸ਼ੋਅ 'ਚ ਗੱਲ ਕੀਤੀ, ਕਿਹਨੂੰ ਗੱਲ ਕੀਤੀ? ਮੈਂ ਇਹਨੂੰ ਕੀਤੀ, ਇਹਨੂੰ ਕੀਤੀ, ਇਹਨੂੰ ਕੀਤੀ, ਸਾਰੇ ਨਾਲ ਬੈਠੇ। ਸਾਨੂੰ ਤੇ ਕੋਈ ਤੂੰ ਤੀਜੇ ਮਹੀਨੇ ਚੌਧਰੀ ਵੀ ਐਵੇਂ ਹੀ ਮਤਲਬ। ਚੱਲ ਕਰ ਫੋਨ, ਸਾਰੇ ਸਾਹਮਣੇ ਕਰ ਫੋਨ, ਚੱਲ ਕਰ ਫੋਨ ਜ਼ਰਾ। ਨਹੀਂ ਬਾਜੀ ਉਹ ਯਾਰ ਭਾਈ ਬੈਠੇ ਉਹ ਗੱਲ ਦੱਸਦਾ। ਕੱਲ ਵਾਲੀ ਗੱਲ ਦੇ ਵੀ ਦੀ ਅੱਜ ਵਾਲੀ ਮਾਫੀ ਉਹ ਦੇ। ਭਾਈ ਮੈਂ ਓਏ ਠਹਿਰ ਜਾ, 2 ਦਿਨ ਬਾਅਦ ਕੋਈ ਹੋਰ ਤੇਰੇ ਨਾਲ ਰੌਲਾ ਪੈ ਜਾਊ। ਹਾਂ 3 ਦਿਨ ਬਾਅਦ ਤੂੰ ਮਸ਼ਹੂਰ ਹੋਣਾ, ਤੇਰਾ ਕੋਈ ਨਾਂ ਹੋ ਸਕਦਾ, ਤੇਰੀ ਕੋਈ ਚੀਜ਼ ਹਿੱਟ, ਤੈਨੂੰ ਥ੍ਰੈਡ ਆ ਸਕਦਾ ਸਰ, ਤੂੰ ਤੇ ਮਰ ਜਾਏਗਾ। ਛੱਡ ਦੇ ਕੰਮ, ਜਾ ਘਰ ਜਾ ਕੇ ਕਿਤੇ ਚਲੋ ਠੀਕ। ਓਕੇ ਅੱਲਾ ਉਹ ਭਈਆ ਯਾਰ ਜਾਣਦੇ ਯਾਰ ਸਾਜੀ ਇਹ ਤਾਂ ਕੰਮ ਇੰਜ ਕੋ ਕੰਮ ਹੁੰਦਾ, ਇੰਜ ਕਰੋ ਆਰਟਿਸਟ ਬਣ ਨਿਕਲਿਆ। ਇੱਥੇ ਤਾਂ safe ਆ। ਸਿੰਗਰ ਬਣ ਸਕਦਾ ਹੈ, ਇਹ ਸਿੰਗਰ ਬਣ ਜੇ, ਇਹਦੇ ਕੋ 4 ਪ੍ਰੋਗਰਾਮ ਆ ਜਾਣੇ, ਇਹਨੂੰ ਕੋਈ ਥ੍ਰੈਟ ਕਰ ਲਵੇ, ਇਹਨੂੰ ਕਹੇ ਖਬਰਦਾਰ ਹੋਏ ਉੱਥੇ ਤੂੰ ਪ੍ਰੋਗਰਾਮ ਨਾ ਕਰਨਾ, ਇਹ ਗੋਲੀ ਮਾਰ ਦਿਆਂਗੇ। ਇਹ ਤਾਂ ਘਰ ਬਹਿ ਜਾਏਗਾ ਤੇ ਹੁਣੇ ਹੀ ਬਹਿ ਜਾਵੇ। ਉਹੀ ਇਹਦਾ ਕੰਮ ਬਾਹਰ ਦਾ ਸਿੰਗਿੰਗ ਕਰਦਾ, ਸਟੇਜਾਂ ਦੇ ਕੋਲ ਫੜ ਕੇ ਡੇਲਾ ਪੋਲਾ ਕਰ ਗਿਆ, ਫਿਰ ਉੱਥੇ ਕੀ ਕਰੇਗਾ ਪੁੱਤ? ਤੂੰ ਜੋ ਉੱਥੇ ਕਿਸੇ ਦੀ ਦਿਲ ਕਰੇ ਉੱਥੇ ਤੂੰ ਗਾਣਾ ਗਾ ਰਿਹਾ, ਮੈਂ ਬਤਾ ਲਾ ਕਿਸੇ ਦੇ ਵਿਆਹ ਤੇ, ਉਹਦਾ ਕੋਈ ਹੋਰ ਵੀ ਨਿਜ਼ਾਮ ਉੱਥੇ ਬੈਠਾ ਹੋਵੇ, ਉਹ ਤੈਨੂੰ ਫੜ ਕੇ ਝੰਬ ਦੇਵੇ ਫਿਰ। ਅੱਛਾ ਉਸਤਾਦ ਜੀ ਇੱਕ ਗੱਲ ਆ, ਸਿੰਗਰ ਬੰਦੇ ਦੇ ਨਾ ਆ ਗੋਲੀ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਓ ਯਾਰ ਰਾਣੇ ਦੇ। ਲੇਕਿਨ ਮੈਂ ਬੜੇ ਸਿੰਗਰ ਗੋਲੀ ਵੱਜਣ ਤੋਂ ਬਾਅਦ ਬਚਦੇ ਵੀ ਵੇਖੇ। ਬਚ ਜਾਂਦੇ ਬਸ। ਨਹੀਂ ਲੇਕਿਨ ਉਹ ਅਗਰ ਮਾਰਨ ਵਾਲਾ ਚੰਗਾ ਹੋਵੇ ਨਾ, ਹਦਾਇਤ ਵਾਲਾ ਹੋਵੇ, ਸਿੱਖਿਆ ਹੋਵੇ। एक मेरी सीरियस गल सुनो, सीरियस सुन लो जनाब। मैं तमाम ऑडियंस और जितने भी मेरी किसी को भी ਭਾਜੀ ਸਾਰਿਆਂ ਨੂੰ ਕੋ ਤੂੰ ਮਾਫੀ ਮੰਗ ਲਈ। सब दोस्तों को मैं माफी। ਯਾਰ ਇਹਨਾਂ ਦਾ ਤੇ ਰੌਲੇ ਕੋਈ ਨਹੀਂ ਵਿਚਾਰਿਆਂ ਦਾ, ਉਹ ਤੇ ਸਾਡੇ ਨਾਲ ਖੜੇ ਯਾਰ, ਉਹ ਤੇ ਕਹਿੰਦੇ, ਉਹ ਤੇ ਮੈਂ ਕਿਤੋਂ ਮਾਦਰ ਮੇਰੇ ਕੋਲ ਕੋਈ ਮਿਸਟੇਕ ਹੋਈ ਨਹੀਂ, ਮੈਂ ਮਾਦਰ, ਉਹ ਕਹਿੰਦੇ ਯਾਰ ਤੁਸੀਂ ਜਾਣੇ ਭਾਈ ਕਿਉਂ ਮਾਦਰਤ ਕੀਤੀ, ਆਹੋ ਕੀ ਤੁਹਾਨੂੰ ਕੀ ਤਕਲੀਫ ਆ, ਕੀ ਮਸਲਾ ਤੁਹਾਨੂੰ, ਕੰਮ ਕਰੋ ਅਸੀਂ ਦੇਖ ਲਾਂਗੇ ਜੋ ਹੋਏਗਾ। ਉਹ ਤੇ ਉਹ ਮੇਰੇ ਘਰ ਦੇ ਬਾਅਦ ਚ ਖਲੋਂਦੇ, ਉਹ ਪਹਿਲੇ ਆ ਜਾਂਦੇ ਮੇਰੇ ਅੱਗੇ ਖਲੋਣ। ਵਾਹ ਵਾਹ ਵਾਹ। इधर से जा जाने ਉਹ ਵੀ ਉਹੀ ਨੇ। ਓਏ ਅੱਲਾ ਬੰਦੇ ਮੇਰੇ ਇਕੱਲੇ ਦੇ ਨਹੀਂ, ਉਹ ਸਾਰੀ ਫੈਮਿਲੀ, ਸਾਡੀ ਫੈਮਿਲੀ ਚੋਂ ਕਿਸੇ ਬੰਦੇ ਨੂੰ ਕੋਈ ਗੱਲ ਹੋ ਜਵੇ, ਤੂੰ ਸਾਡੀ ਫੈਮਿਲੀ ਦਾ ਹਿੱਸਾ ਨਹੀਂ, ਕਰ ਫੋਨ ਉਹਨੂੰ। ਯਾਰ ਜਦੋਂ ਭਾਈ ਨੇ ਕਹਿਤਾ ਤੂੰ ਕਰ ਦੇ। वो बैलेंस नहीं ना ਬਾਦਸ਼ਾਹਾਂ ਨੇ बैलेंस नहीं है। ਆਲਾ ਫੜ ਉਸਤਾਦ ਜੀ ਦਾ ਮੋਬਾਈਲ ਲਿਆ ਉਸਤਾਦ ਜੀ, ਜੋ ਮੋਬਾਈਲ ਦੇ ਉਧਰ। और नहीं नहीं मेरी गल सुनो। ਉਹਨੂੰ ਕਾਲ ਮੀ ਦਾ ਮੈਸੇਜ ਕਰ ਲੈ। ਅੱਛਾ तो जब कहनी है 4 महीने में थी ਇਹਨੇ ਨੂੰ ਕਿਹਾ, ਮੇਰਾ ਦੋਸਤ ਸੌਦੀ ਤੋਂ ਆਇਆ, ਪਤਾ ਨਹੀਂ ਕੋਈ ਨਾਮ ਦੱਸਿਆ, ਕਹਿੰਦਾ कुछ भी नहीं जा ਬਰੀਟਾ ਪਿਸਤੌਲ ਲੈ ਕੇ ਆਇਆ ਨੇ ਕਿਹਾ। ले वो केड़ा सौदी च ले आया? ਯਾਰ ਤੂੰ ਲਿਖਾ ਕੇ ਸੁਤ ਨਹੀਂ ਕਿਹਾ, नहीं क्या ਰੋਟੀ ਨਹੀਂ ਖਾਣ ਡਿਆ, ਕਹਿੰਦਾ ਹੁਣ ਉਹਦੀ ਮੈਂ ਸੌਦੀਆ ਜੋ ਲੈ ਕੇ ਆਇਆ ਉਹ ਭਾਜੀ, ਉਹ ਅਜਵਾ ਪਿਸਤੌਲਾਂ ਲੈ ਕੇ ਆਇਆ। जी सीरियसली तौर पे मैं थोड़ा जिहा अंदरों ना सच्ची मुची डर गया अंदरों। ਤੇ ਇਹ ਤੂੰ ਮੈਨੂੰ ਯਕੀਨ ਕਦੋਂ ਹੋਣਾ ਵੀ ਮੈਂ ਤੈਨੂੰ ਬਹਾਦਰ ਸਮਝਣੇ? ਮੈਂ ਤੈਨੂੰ ਇਹ ਤੇ ਕਹਿੰਦੇ ਆ ਬੇਵਕੂਫ ਆਦਮੀ, ਦੁਨੀਆ ਦੇ ਸਾਹਮਣੇ ਨਾ ਦੱਸ, ਤੈਨੂੰ ਜਿਹੜਾ ਮਰਜ਼ੀ ਝੱਪ ਲੂਗਾ। ਹਾਂ ਐਨ ਤੇਰਾ ਛੇਦਾ ਸ਼ੁਰੂ ਕਰ ਦੇਣਗੇ, ਤੁਰੇ ਜਾਂਦੇ ਤੈਨੂੰ ਕਹਾਂ ਨੋ ਨਹੀਂ ਤੇਰੀ। ਤੁਸੀਂ ਉਹਨੂੰ ਬਹਾਦਰ ਬਣਾ ਦਿਓ। ਨੋਨੀ ਜੀ ਜਦੋਂ ਤਾਲਾ ਮਾਰੀ ਅਗਲੇ ਜੋ ਅੱਛਾ ਮੇਰੀ ਗੱਲ ਸੁਣ, ਸੇਮ ਤੇਰੀ ਬਰਾਦਰੀ ਆ ਵੀ ਹੈ। ਉਹ ਟੇਠੇ ਆ। ਢੇਡੇ ਨਹੀਂ ਨਡਰ ਬੇਬਾਕ ਬੇਟੇ। ਨਾ ਝੁਕਨੇ ਵਾਲੇ। ਮੇਰੀ ਗੱਲ ਸੁਣ, ਉਹਨੂੰ ਆ ਜਾਵੇ ਉਹਦੇ ਕੋਲ ਜੋ ਮਰਜ਼ੀ ਕਰਾ ਲੈ, ਉਹਨੂੰ ਮੈਂ ਕਹਣਾ ਤੁਰਿਆ ਜਾਂਦਾ ਬੰਦਾ, ਇਹਨੂੰ ਕੁੱਟਿਆ ਇਹਨੇ ਕੁੱਟਣਾ, ਉਹਨੂੰ ਨਹੀਂ ਦੇਖਣਾ ਕੀ ਹਿਸਾਬ ਆ ਕੀ ਨਹੀਂ। ਤੈਨੂੰ ਮੈਂ ਕਹਿੰਦੇ ਆ, ਮੈਂ ਤੈਨੂੰ ਕਹਿ ਰਿਹਾ ਯਾਰ ਉਹਨੂੰ ਕਰ, ਉਹਨੂੰ ਕਿ ਭਾਈ ਤੁਹਾਡੇ ਕੋਲ 20-25 ਵਾਰੀ ਮਾਫੀ ਮੰਗ ਲਈ ਹਰ ਤਰੀਕੇ ਨਾਲ, ਦੇ ਬਾਵਜੂਦ ਤੁਸੀਂ ਕਹੀ ਜਾ ਰਹੇ ਮੈਂ ਦੇਖ ਲਾਂਗਾ। ਯਾਰ ਤੂੰ ਦੇਖ ਲਈ ਯਾਰ, ਸਾਡਾ ਰੋਜ਼ ਸ਼ੋਅ ਹੁੰਦਾ, ਤੂੰ ਸਾਨੂੰ ਦੇਖੀ ਜਾ। ਅੱਛਾ ਵੈਸੇ ਇੱਕ ਗੱਲ ਵਾ ਉਸਤਾਦ ਜੀ, ਇਹ ਬੰਦੇ ਦੇ ਮੁਕੱਦਰ ਹੁੰਦੇ, ਕੋਈ ਸਾਜ਼ ਸਮਾਈ। ਤੂੰ ਬਹੁਤ ਮਾੜੀ ਗੱਲ ਕਰਨੀ ਹੈ। ਅੱਛਾ ਹੁਣ ਤੂੰ ਮੇਰੀ ਗੱਲ, ਤੂੰ ਚਾਹੁੰਦਾ ਵਾ ਵੀ ਉਹ ਬੰਦਾ ਤੈਨੂੰ ਮਾਫ ਕਰਕੇ ਆਪ ਕਹਿ ਦੇਵੇ, ਹਾਂਜੀ ਤੂੰ ਫਿਰ ਇਦਾਂ ਕਰ, ਹੋ ਸਕਦਾ ਉਹ ਡਾਂਸ ਦਾ ਸ਼ੌਕੀਨ ਹੋਵੇ, ਅਸੀਂ ਤੇ ਗਾਣਾ ਲਾਉਣੇ, ਤੂੰ ਇੱਥੇ 10 ਮਿੰਟ ਤੇਰਾ ਡਾਂਸ ਕਰਕੇ ਉਹਨੂੰ ਬਣਾ। ਖੁਸ਼ ਕਰ। ਬੁੱਲੇ ਨੇ ਸਰਕਾਰ ਬਣਾਏ ਸੀ ਨਾ 12 ਸਾਲ, ਵਕੀਲ ਬਣਾ। ਤੂੰ 1.5 ਮਿੰਟ ਚ ਵਕੀਲ ਬਣਾ ਲਾ। ਚਲੋ ਬੁੱਲੇ ਸ਼ਾਹ ਦੇ ਦੇਖਿਆ 12 ਸਾਲ। ਉਹ ਸਾਜੀ ਇਹਦੇ ਉਹ ਸਮਝ ਆ ਰਹੀ ਹੈ? ਪੁਲਿਸ ਵਾਲਿਆਂ ਦੇ ਫੋਨ ਆਉਂਦੇ ਆ, ਇਹਦਾ ਮੇਰੇ ਨੰਬਰ ਤੋਂ ਕੀਤੀ ਨਹੀਂ, ਤੂੰ ਰਹਿਣ ਦੇ, ਨੂੰ ਬੰਦ ਕਰ ਦੇ। ਅੱਛਾ ਉਸਤਾਦ ਜੀ ਕੈਸੀ ਗੱਲ ਆ, ਵਿਚਾਰੇ ਦਾ ਕੋਈ ਸਾਲ ਕੇ ਬਾਅਦ ਕੋਈ ਸ਼ੋਅ ਹਿੱਟ ਹੋਇਆ, ਕੋਈ ਵਜਿਆ ਵਾ ਤੇ ਕਾਲ ਆ ਗਈ, ਨਾਲ ਥ੍ਰੈਡ ਮਿਲਣ ਲੱਗੇ, ਯਾਰ ਨਹੀਂ ਇਹਨੂੰ ਬਿਸ਼ਨੋਈ ਪੈ ਗਿਆ ਇੱਧਰ ਤਾਂ ਕਿਤੇ। ਅੱਛਾ ਵੈਸੇ ਤਕਦੀਰ ਆ ਵਿਚਾਰੇ ਦੀ, ਮੁਕੱਦਰ ਮਾਰੇ ਆ ਕਿ ਸ਼ੋਅ ਹਿੱਟ ਹੁੰਦਾ, ਲੋਕਾਂ ਦੇ ਫਿਲਮ ਤੋਂ ਕਾਲ ਆਉਂਦੀ ਆ, ਵੱਡੇ ਸ਼ੋਅ ਤੋਂ ਕਾਲ ਆਉਂਦੀ, ਧਮਕੀ ਦੀ ਗੱਲ। ਅੱਛਾ ਯਾਰ ਮੇਰੀ ਗੱਲ ਸੁਣ ਲੈ, ਮੇਰੀ ਗੱਲ ਸੁਣ, ਤੂੰ ਇਦਾਂ ਕਰ, ਹੋ ਸਕਦਾ ਡਾਂਸ ਦਾ ਸ਼ੌਕੀਨ ਹੋਵੇ, ਥੋੜਾ ਡਾਂਸ ਕਰਕੇ ਦਿਖਾ ਦੇ। ਸਹੀ ਗੱਲ। ਹੋ ਸਕਦਾ ਸ਼ੁਗਲ ਦੇਖਣ ਦਾ ਸ਼ੌਕੀਨ ਹੋਵੇ, ਵਕੀਲ, ਖੁਸ਼ ਹੋ ਜਾਵੇ, ਤੂੰ ਜੁਗਤਾ ਨੂੰ ਮਾਰ, ਖੁਸ਼ ਹੋ ਜਾਵੇ।
5-7 ਆਈਟਮਾਂ ਕਰ, ਹੋ ਸਕਦਾ ਤੈਨੂੰ ਫੋਨ ਆ ਜਾਵੇ ਕਿ ਭਾਜੀ ਮੈਂ ਤੁਹਾਡਾ ਸ਼ੋਅ ਦੇਖਿਆ ਯਾਰ, ਨੋਨੀ ਜਾ ਤੈਨੂੰ ਮਾਫ ਕੀਤਾ। ਸਿੰਗਿੰਗ ਦਾ ਵੀ ਸ਼ੌਕੀਨ ਹੋ, ਸਿੰਗਿੰਗ ਦਾ ਵੀ ਦੋੜਾ ਕਹਿ ਦੇ, ਕੋਈ ਲਤੀਫੇ ਸੁਣਾ ਦੇਵੇ, ਕੋਈ ਲਤੀਫਾ ਸੁਣਾ ਦੇ, ਕੁਛ ਕਿਸੇ ਤਰੀਕੇ ਨਾਲ ਯਾਰ ਮਨਾਉਣ ਦੀ। ਓਏ ਹੈਗਾ ਵਾ ਆਪਣਾ ਯਾਰ ਦੋਸਤ ਹੀ ਹੋਣਾ ਕਿਤੇ, ਹਾਂ ਉਹਨੂੰ ਗੁੱਸਾ ਚੜ ਗਿਆ, ਪਹਿਲੇ ਵੀ ਸ਼ੋਅ ਵੇਖਦਾ ਹੀ, ਜ਼ਾਹਰੀ ਗੱਲ ਆ, ਤੂੰ ਇੱਕ ਗੌਰ ਕਰ, ਸ਼ੋਅ ਵੇਖਿਆ ਤੈਨੂੰ ਪਤਾ ਲੱਗਾ ਨਾ ਕਿ ਤੂੰ ਆ ਕਿਹਾ, ਇਹਦਾ ਮਤਲਬ ਸ਼ੋਅ ਵੇਖਦਾ ਹੈ ਸਾਰੀ ਪਹੁੰਚ ਛੇ, ਕਿਆ ਆਪਣਾ ਹੀ ਬੰਦਾ ਕੋਈ ਹੋ ਕੀ ਗੱਲ ਲੈਟ ਚੜ ਗਈ ਆ, ਹੱਸੋ ਖੇਡੋ ਮਾੜਾ। ਯਾਰ ਨੋਨੀ ਸਹੀ ਕਹਿ ਰਹੇ ਨੇ ਭਾਈ ਨੇ ਕਿ ਹੋ ਸਕਦਾ ਯਾਰ ਕੋਈ ਖੁਸ਼ ਹੀ ਕਰਨਾ ਨਾ ਉਹਨੂੰ, ਅੱਗੇ ਨਾਰਾਜ਼ ਹੋਇਆ ਉਹਨੂੰ ਮਾੜਾ ਜਿਹਾ ਖੁਸ਼ ਕਰ, ਕੋਈ ਆਈਟਮ ਕਰ, ਕੋਈ ਹਲਕਾ ਜਿਹਾ ਇੱਥੇ ਬਦਲ ਲੈ। ਅਰਬੀ ਚੰਗਾ ਸੁਣਾ ਦੇ। ਅੱਛਾ ਪਹਿਲੇ ਸਮਝਿਆ ਸੀਗਾ ਕਿ ਯਾਰ ਚੀਜ਼ਾ ਹੋ ਗਿਆ, ਇਹਨੇ ਚੀਜ਼ਾ ਸਮਝਿਆ ਵਾ, ਲੇਕਿਨ ਜਦੋਂ ਉਸ ਭਾਈ ਦੀ ਟੌਰ ਟੈਂਪੋ ਚੜੀ ਨਾ ਫੇਰ ਨਥੀ ਹੋਇਆ ਮਾੜਾ ਮੋਟਾ, ਨਹੀਂ ਤੇ ਇਹ ਜਾਊ ਸੀ ਉਹਦੇ ਘਰ, ਕਹਿੰਦਾ ਮੈਂ ਅੱਜ ਕੋਕੇ ਵਾਲਾ ਮੁੱਕਾ ਲੈ ਕੇ ਮੈਂ ਪਾਸ਼ ਕਰ ਦਿਆਂਗਾ। ਕਿਹਾ ਤੂੰ ਯਾਰ ਇੱਕ ਤਾਂ ਝੂਠ, ਲੋਕੀ ਪਤਾ ਨਹੀਂ ਲੜਾਈ 'ਚ ਵੀ ਕਿਉਂ ਝੂਠ ਬੋਲਦੇ ਯਾਰ। ਯਾਰ ਉਸਤਾਦ ਜੀ ਦੀ ਵੀ ਨਹੀਂ ਨਾ ਗੱਲ ਮੰਨ ਰਿਹਾ, ਜਾਂ ਤੇ ਉਹਨੂੰ ਕਾਲ ਕਰੇ ਜਿੱਦਾਂ ਉਸਤਾਦ ਜੀ ਨੇ ਕਿਹਾ, ਜਾਂ ਫਿਰ ਉਹਨੂੰ ਉਦਾਂ ਮਨਾ ਲਵੇ ਜਿੱਦਾਂ ਉਸਤਾਦ ਜੀ ਕਹਿ ਰਹੇ ਕਿ ਡਾਂਸ ਕਰ ਲਾ, ਕੋਈ ਜੁਗਤਾਂ ਕਰ ਲਾ, ਕੋਈ ਸ਼ੁਗਲ ਮਾਲੀ ਮੇਲਾ ਵੇਖ ਕੇ ਉਹ ਬੰਦਾ ਰਾਜ਼ੀ ਹੋ ਜਾਏਗਾ ਕਿ ਨਹੀਂ। ਗੱਲ ਇਹ ਹੈ ਕਿ ਮੈਂ ਫਿਰ ਮਾਜ਼ਰਤ ਕਰਾਂਗਾ। ਲੱਖ ਲੱਖ ਲਾਨਤ ਮਾੜਾ ਢਾੜੀਆਂ 'ਚ ਲੱਗਾ ਵਾ ਉਹਦੀ। ਫੋਨ ਆ ਗਿਆ ਸਾਨੂੰ ਇੱਕ, ਉਹਨੇ ਕਿਹਾ ਵੀ ਤੁਸੀਂ ਕੱਲ ਨੂੰ ਦਫ਼ਤਰ ਜਾ ਕੇ ਵਿਖਾਇਓ, ਠੀਕ ਹੈ ਜੀ। ਇਹਨੂੰ ਮੈਂ ਕਿਹਾ ਚੱਲੋ, ਕਹਿੰਦਾ ਸਾਜ ਜੀ ਕਿੱਧਰ, ਮੈਂ ਕਿਹਾ ਆਪਾਂ ਦੋਵਾਂ ਨੇ ਜਾਣਾ। ਸਾਨੂੰ ਪਤਾ ਲੱਗ ਗਿਆ, ਅਸੀਂ ਚਲੇ ਗਏ, ਉਹ 3 ਜਣੇ ਅਸੀਂ 2 ਜਣੇ, ਗੱਡੀ ਅਸੀਂ ਖਿਲਾਰੀ, ਅਸੀਂ ਜਾ ਕੇ ਉਹਨਾਂ ਨੇ ਕਿਹਾ ਜੇ ਤੁਹਾਡੇ ਜੀ ਮਤਾ ਇੱਥੇ ਆ ਜਾਓ, ਅਸੀਂ ਚਲੇ ਗਏ ਦੋਵੇਂ ਜਣੇ। ਉਸਤਾਦ ਜੀ 20 ਤੋਂ 25 ਮਿੰਟ 'ਚ ਮੈਂ ਇਹਨੂੰ ਫੜਾ ਕੇ ਬੱਸ ਕਰਦੇ ਮਾਰਨਾ ਹੀ ਇਹਨਾਂ ਨੂੰ, ਇਹ ਤੈਨੂੰ ਪਤਾ ਫੁਰਤੀਲਾ, ਪਤਾ ਦੇਖਿਆ ਤੂੰ, ਇਹ ਤੇ ਇੰਜ ਬਾਂਦਰ ਹੋ ਗਿਆ ਉਸਤਾਦ ਜੀ। ਉਹ ਕਹਿੰਦੇ ਜੀ ਅਸੀਂ ਤੇ ਸ਼ੁਗਲ ਕੀਤਾ ਸੀ, ਅਸੀਂ ਤੇ ਫਲਾਹ ਕੀਤਾ ਸੀ, ਤੇ ਤੁਹਾਨੂੰ ਜਾਣ ਕੇ ਇਦਾਂ ਕੀਤਾ ਸੀ, ਅਸੀਂ ਤੇ ਜਾਣ। ਇਹਨੇ ਮਾਰ ਭਾਈ, ਉਹ ਤੇ ਪਰਚੇ ਪੁਰਚੇ ਕਰਾਉਂਦੇ ਚੱਕਰ। ਮੈਂ ਕਿਹਾ ਯਾਰ ਤੁਸੀਂ ਸ਼ੁਗਲ ਕੋ ਕੀਤਾ, ਤੁਸੀਂ ਬੇਵਕੂਫ ਹੋ, ਪਾਗਲ ਹੋ ਤੁਸੀਂ, ਸਮਝ ਆ ਰਹੀ। ਇਹਨੇ ਨਹੀਂ ਵੇਖਿਆ ਵੀ ਹੁਣ ਕੁੱਟਿਆ ਦਿੰਦੇ ਆ, ਅਗਲੇ ਇਹਨੂੰ ਫੜ ਲੈਣ ਕਿਤੇ, ਇੱਕ ਮਿਸਾਲ ਇੱਥੋਂ ਜਾਵੇ ਰਸਤੇ 'ਚ ਇਹਨੂੰ ਫੜ ਲੈਣ ਫੇਰ। ਲੇਕਿਨ ਗੱਲ ਉਹਨਾਂ ਨੇ ਜ਼ਿਆਦਤੀ ਕੀਤੀ, ਉਹਨਾਂ ਨੇ ਆਪਣੀ ਨੂੰ ਮਿਲਣ ਵਾਸਤੇ ਜਾਂ ਚੀਜ਼ ਵਾਸਤੇ ਕੀਤਾ। ਅਸੀਂ ਨੰਬਰ ਟ੍ਰੇਸ ਕਰਕੇ ਸਾਰਾ ਕੁਝ ਕਰਕੇ ਇੱਧਰੋਂ ਉੱਧਰੋਂ ਫੋਨ ਕਰਾ ਕੇ ਉਹਨਾਂ ਲੋਕੇਸ਼ਨ ਪਹੁੰਚ ਗਏ। ਹੁਣ ਉਹ ਅੱਗੋਂ ਹੱਥਾਂ ਨਹੀਂ ਜਿਵੇਂ ਚੇਦਾ ਕਰਨ ਇਹਨੇ ਕਰੈਕਟਰ ਨੇ ਸ਼ੁਰੂ, ਇਹ ਹੁਣ ਉੱਡ ਕੇ ਡਾਈਆਂ ਮਾਰੇ, ਉਹ ਹੱਥ ਨਾ ਆਵੇ ਉਹਨਾਂ ਦੇ, ਉਹ ਵਿਚਾਰੇ ਗੁੱਲੂ ਟੈਪ ਸੀ ਸ਼ੁਗਲੀ ਮੇਲੇ 'ਚ। ਇਹ ਹੁਣ ਇਦਾਂ ਦੇ ਮੌਕੇ ਤੇ ਤੈਨੂੰ ਮੈਂ ਨਾਲ ਲੈ ਜਾਵਾਂ, ਤੈਨੂੰ ਤੇ ਛੱਡ ਕੇ ਆਪ ਇੱਥੇ ਹੋਵੇ। ਇੱਧਰ ਉਸਤਾਦ ਜੀ ਗੱਲ ਕਰ ਰਹੇ ਆ, ਜੋ ਥੱਲੇ ਦੇਖਣਾ ਤੂੰ ਪੈਰੇ ਪਈ ਹੋਣਾ ਉਹਨੇ, ਉਹਨਾਂ ਭਾਈ ਮਾਫ ਕਰ ਦਿਓ, ਇਹ ਮੈਂ ਮਾਫ ਕਰ ਦਿਓ, ਉਸਤਾਦ ਜੀ ਨੇ ਲੜ ਲਓ। ਤੁਸੀਂ ਜਿੱਥੇ ਮਰਜ਼ੀ ਜੋ ਮਰਜ਼ੀ ਕਰੋ, ਹਾਂ ਠੀਕ ਆ, ਤੇਰਾ ਕੋਈ ਤਲਬ ਮੈਂ ਨਹੀਂ। ਤੁਹਾਡੇ ਨਾਲ ਆ, ਹਮੇਸ਼ਾ ਦੇ ਨਾਲ, ਤੇ ਮੈਂ ਫਿਰ ਵੀ ਮਾਜ਼ਰਤ ਕਰਦਾ ਅਗਰ ਕਿਸੇ ਨੂੰ ਉਹ ਮੇਰੇ ਜਿੱਦਾਂ ਮਸਤ ਤੇ ਗੱਲ 'ਚ ਡਰੈਸਿੰਗ ਲੈ ਕੇ ਪਾਉਂਦੇ ਤਾਂ ਮਾਫੀ ਲਿਖ ਕੇ ਪਾ ਲਾ। ਜਿਹੜੇ ਸ਼ੋਅ ਦੀ ਤਿਆਰੀ ਕੀਤੀ ਆ ਉਧਰਲੇ ਪਾਸੇ ਆ, ਇਹਨੂੰ ਬੰਦ ਕਰ ਦੇ। ਹੁਣ ਯਾਰ ਨਹੀਂ, ਯਾਰ ਫਰੀਦ ਤੇ ਮੈਂ ਜਾ ਰਹੇ, ਮੈਂ ਤੁਹਾਨੂੰ ਫਰੀਦ ਦੀ ਗੱਲ ਸੁਣਾਦਾ। ਉਹ ਕਾਰ ਵਾਲੀ ਮੈਂ ਤੇ ਫਰੀਦ ਜਾ ਰਹੇ ਆ, ਅਸੀਂ ਕਾਰ ਦੇ ਵਿੱਚ ਕਿਤੇ ਰਜ਼ਾ ਨਹੀਂ ਆਪਣਾ ਜੁਕਿਆ ਲਾ, ਆਹੋ। ਉਹਨੇ ਕਿਤੇ ਕੰਮ ਭੇਜਿਆ ਕਿ ਸਾਜੀ ਉਹ ਫਲਾਂ ਜਗ੍ਹਾ ਤੋਂ ਚੀਜ਼ ਆ ਉਹ ਲੈ ਆਓ। ਮੈਂ ਉਹਨੇ ਬਾਹਰੋਂ ਕੋਈ ਭੇਜੀ ਸੀ ਕੋਈ ਚੀਜ਼ ਬੱਚਿਆਂ, ਉਹ ਜਨਾਬ ਜੀ ਮੈਂ ਲੈਣ ਜਾ ਰਿਹਾ ਰਸਤੇ 'ਚ, ਇੱਧਰ ਬੱਸ ਜਾ ਰਹੀ ਆ ਵੀ ਨਾਜ਼ਰੀਨ, ਤੇ ਇੰਜ ਪਾਣੀ ਆ, ਉਹ ਬੱਸ ਵਾਲੇ ਨੇ ਪਾਣੀ ਬਚਾਉਣ ਵਾਸਤੇ ਨਾ ਐ ਨੂੰ ਕੀਤੀ ਸਾਡੇ ਵੱਲ, ਅਸੀਂ ਬੱਸ ਬਚਾਉਣ ਵਾਸਤੇ ਐ ਨੂੰ ਕੀਤੀ, ਇੱਧਰ ਮੋਟਰਸਾਈਕਲ ਵਾਲਾ ਸੀ ਉਹ ਇੰਜ ਹੋ ਗਿਆ, ਆਲ ਫੁੱਲ ਹੋ ਗਿਆ। ਬੱਸ ਵੀ ਨਾ ਗਏ, ਅਸੀਂ ਵੀ ਨਾ ਗਏ, ਤੂੰ ਸਾਨੂੰ ਨਹੀਂ ਪਤਾ ਉਹਨੇ ਸਾਡੇ ਮਗਰ ਲਾਈ ਮੋਟਰਸਾਈਕਲ ਮੈਂਟਲੀ ਤੌਰ ਜੀ ਨਹੀਂ ਤੌਰ ਤੇ ਗਾਲਾਂ ਗਾ ਖਲੋਵਾ ਤੁਹਾਡੀ ਮਾਂ ਹਾਏ। ਮੈਂ ਫਰੀਦ ਨੂੰ ਕਿਹਾ ਫਰੀਦ ਤੈਨੂੰ ਕੋਈ ਆਵਾਜ਼ ਆ ਰਹੀ? ਸ਼ੀਸ਼ੇ ਬੰਦ ਏਸੀ ਚੱਲ ਰਿਹਾ। ਫਰੀਦ ਕਹਿੰਦਾ ਸਾਜੀ ਲੱਗ ਰਿਹਾ, ਤੇ ਇੰਜ ਕਰਕੇ ਪਿੱਛੇ ਦੇਖਿਆ ਤਾਂ ਮੋਟਰਸਾਈਕਲ ਪਿੱਛੇ ਥੋੜੀ, ਹੁਣ ਗੱਡੀ ਦੀ ਸਪੀਡ ਤੇ ਉਹਦੇ ਕੋਲ ਟੁੱਟੀ 70, ਅੱਗੇ ਜਾ ਕੇ ਕਿਤੇ ਰਸ਼ ਆਇਆ ਤੇ ਉਹਨੇ ਕਿਤੇ ਪਿੰਜ ਕੇ ਨਾ ਸਾਡੇ ਅੱਗੇ ਲਿਆ ਕੇ ਤੇ ਗੱਡੀ ਰੋਕ ਲਈ ਸਾਡੀ, ਡੱਕ ਲਈ ਉਹਨੇ ਸੱਚੀ ਮੁੱਚੀ, ਉਹਨੇ ਗੱਡੀ ਡੱਕ ਲਈ, ਸਾਹਮਣੇ ਆ ਗਿਆ। ਹਾਂਜੀ ਉਹ ਰੋਕ ਸਾਨੂੰ, ਉਹ ਕੀ ਹੋਇਆ ਭਾਈ, ਤੂੰ ਉਹਨੇ ਗਾਲਾਂ ਕੱਢ ਰਿਹਾ। ਤੇ ਫਰੀਦ ਨੇ ਉਹਨੂੰ ਫੜ ਕੇ ਉਹਨੂੰ ਕਹੋ ਇਹ ਗਾਲ ਨਾ ਕੱਢ, ਕੀ ਹੋਇਆ, ਤੁਸੀਂ ਮੈਨੂੰ ਇਦਾਂ ਤੁਸੀਂ ਇਦਾਂ ਗੱਡੀਆਂ ਲਿਆਉਣੇ, ਕਹੋ ਇੱਧਰ ਬੱਸ ਆ ਗਈ, ਤੂੰ ਸਾਡੇ ਵਿੱਚ ਵੱਜਣ ਲੱਗੀ, ਤੂੰ ਉਹਨੂੰ ਫੜਦਾ ਬੱਸ ਵਾਲੇ ਨੂੰ। ਕਰਦੇ ਕਰਾਉਂਦੇ ਭਾਵੇਂ 2 4 5 ਗੱਲਾਂ ਆਈਆਂ, ਨਹੀਂ ਸਮਝ ਆਈ। ਫਰੀਦ ਸਾਹਿਬ ਤੇਰੀ ਉੱਥੇ ਦੇ ਬੰਦੇ ਹੋਰ ਇਕੱਠੇ ਹੋ ਗਏ। ਉਹ ਹੁਣ ਚੰਗਾ ਯਾਨੀ ਮਕਸਦ ਇਹ ਆ ਕਿ ਵੀ ਜਦੋਂ ਸ਼ੁਰੂ ਹੋ ਗਿਆ ਫਿਰ ਸ਼ੁਰੂ ਹੋ ਗਿਆ, ਮੈਂ ਵੀ ਸ਼ੁਰੂ ਹੋ ਗਿਆ, ਉਹ ਵੀ ਸ਼ੁਰੂ ਹੋ ਗਿਆ, ਫਰੀਦ ਵੀ ਉਹ ਦੌੜ ਗਿਆ। ਫਿਰ ਉਹਨੇ ਸੜਕ ਟੱਪੀ, ਉਹਨੂੰ ਪਹਿਲੇ ਹੌਲੀ ਜਿਹੀ ਚੱਲ ਗਿਆ, ਕਹਿੰਦਾ ਅੱਛਾ ਹੁਣ ਮਾਰ ਮੂਰ ਖਾ ਕੇ ਨਾ ਸੜਕ ਟੱਪ ਕੇ ਤੇ ਪੈਦਲ ਲੈ ਕੇ ਜਾ ਰਿਹਾ, ਤੇ ਦੂਰ ਜਾ ਕੇ ਕਹਿੰਦਾ ਪਾਰਟੀ ਤੇ ਮੈਂ ਉਹਦੇ ਮਗਰ ਰੱਸਿਆ। ਫਰੀਦ ਉੱਤੇ ਖਲੋਤਾ ਤੇ ਮੈਂ ਕਹਿੰਦਾ ਖਲੋਤੇ ਨਹੀਂ, ਮਤੂਰ ਨੇ ਪਾਜੀ ਅੱਜ ਮੋਟਰਸਾਈਕਲ ਛਿੱਟੀ ਤੇ ਗਲੀ 'ਚ ਵੜ ਗਿਆ ਦੌੜ, ਮੋਟਰਸਾਈਕਲ ਛੱਪੜ 'ਚ ਪਈ ਆ। ਉਹ ਨਾ ਕਾਲ ਕਰੀ, ਹਸਪਤਾਲ ਆਇਆ ਮਾੜਾ ਮੋਟਾ। ਜੈਨਮਨ ਤੈਨੂੰ ਗੱਲ ਦੱਸ ਰਿਹਾ ਸੱਚੀ ਯਾਰ, ਤੇਰੀ ਉਮਰ 'ਚ ਮੈਂ ਹੋਣਾ ਸੀ ਸਾਡੇ ਰਜ਼ਾਬਾਦ 'ਚ, ਮੈਂ ਨਾਂ ਨਹੀਂ ਲੈਣਾ ਵੀ ਉਹ ਬੰਦਾ ਕਤਲ ਹੋ ਗਿਆ ਵਿਚਾਰਾ, ਤੇ ਨਾਮਵਰ ਭਾਜੀ ਮੁੰਡਾ, ਮੇਰੀ ਉਹਨਾਂ ਲੜਾਈ ਹੋ ਪਈ ਵਾਧੂ ਟਾਕੂ ਬੰਦੇ ਨਾਲ। ਹਾਂ ਵੀ ਮੈਂ ਇੰਜ
ਅੱਛਾ ਲੜਾਈ ਨਹੀਂ ਹੋ ਗਈ, ਕਿਸੇ ਨੇ ਉਹਨੂੰ ਕਿਹਾ ਸੀ ਵੀ ਇਹਨੂੰ ਨਾ ਜ਼ਰਾ ਸਿੱਟ 2-4 ਦੀ ਤਰੀਏ ਸੈੱਟ ਕਰ, ਉਹਨੇ ਮੇਰੇ ਮੋਢਾ ਮਾਰਿਆ 7 ਨੰਬਰ ਗਲੀ ਦੇ ਅੱਗੇ ਨਾ ਸਾਡੇ ਸਲੀਮ ਬੈਕਰੀ ਹੁੰਦੀ ਸੀ ਲੱਗੇ, ਉਹਨੇ ਮੋਢਾ ਮਾਰਿਆ ਤੇ ਮੋਢਾ ਮਾਰ ਕੇ ਤੇ ਮੈਨੂੰ ਪਿੱਛੇ ਕਹਿੰਦਾ ਗਾਲ ਕੋ ਕੱਢੀ? ਮੈਂ ਕੱਢੀ ਕੁਛ ਨਹੀਂ। ਐਵੇਂ ਹਾਂ ਪੰਗਾ ਕਰਨਾ ਹਾਂ ਉਹਨੇ ਆਹੋ ਉਹ ਥੋੜਾ ਅੱਗੇ ਵਧਿਆ, ਮੈਂ ਉਹਦਾ ਨਾ ਕੱਦ ਨਿੱਕਾ ਸੀ, ਮੈਂ ਉਹਦਾ ਗੇਰੇ ਵਾਲਿਆਂ ਜਿਹਾ ਕਰਕੇ ਫੜ ਕੇ ਇੰਝ ਕਰ ਲਿਆ ਉਹਦੇ ਸਾਰੇ, ਮੈਂ ਉਦੋਂ ਕਰਾਟੇ ਦੀ ਗੇਮ ਕਰਦਾ ਸੁਬਹ 5 ਵਜੇ ਜਾ ਕੇ 200 ਕੇਕ ਕਹਿਣ 200 ਤੇ ਲੱਭਦੇ ਹੁੰਦਾ ਸਭ ਵੀ ਕਿਤੇ ਲੜਾਈ ਹੋਵੇ ਜ਼ਰਾ ਅਜ਼ਮਾਈਏ ਸਾਹਿਬ ਬਰੂਸਲੀ ਟੈਪ ਬਰੂਸਲੀ ਟੈਪ ਬਾਬਾ ਜੀ ਉਹਨੂੰ ਮੈਂ ਇੰਝ ਫੜ ਕੇ ਨਾ ਤੇ ਇੰਝ ਕਿ ਤੁਹਾਨੂੰ ਸਾਨੂੰ ਸਾਡੇ ਉਸਤਾਦਾਂ ਨੇ ਦੱਸਿਆ ਸੀ ਵੀ ਕੋਈ ਗਰੀਬਾਨ ਫੜੇ ਕਿੱਦਾਂ ਛਡਾਉਣਾ, ਬਾਂਹ ਫੜ ਲਵੇ ਕੋਈ ਪਿੱਛੋਂ ਇੰਝ ਕਰ ਲੈ ਹਾਂਜੀ ਦੱਸਦੇ ਸਰ। ਪਰ ਉਹ ਅਜ਼ਮਾਇਆ ਨਹੀਂ ਸੀ ਕਿਤੇ। ਬੰਦਾ ਲੱਗ ਗਿਆ। ਹਾਂ 6:30-7 ਦਾ ਉਸਤਾਦ ਜੀ ਟਾਈਮ ਇੰਝ ਮੈਂ ਉਹਦਾ ਫੜ ਲਿਆ, ਉਹਦਾ ਹਰ ਮੁੱਕਾ ਇੱਥੋਂ ਜਾਈ ਜਾ ਰਿਹਾ ਛੋਟਾ ਸੀ। ਹਾਂ ਤੇ ਹੁਣ ਸਾਡਾ ਹਿਸਾਬ ਇਦਾਂ ਤੇ ਉਹਦਾ ਮੁੱਕਾ ਐ ਨੂੰ ਗਿਆ ਤੇ ਮੈਂ ਠਾ ਸਿੱਧਾ ਹੀ ਤੇ ਫਿਰ ਐ ਫੇ ਉਹ ਦੂਰ ਹੀ ਆ, ਉਹ ਦੂਰ ਹੀ ਆ, ਫਿਰ ਉਹਨੇ ਮਾਰੇ ਤੇ ਮੈਂ ਇੰਝ ਕਰਕੇ ਠਾ ਤੇ ਫਿਰ 4 ਵਜੇ ਨਾ ਤਾਂ ਮੁੱਕਾ ਇੰਝ ਹੋ ਗਿਆ ਬੋਤਲ ਗਏ ਤੇਲਾ ਵੀ ਡਾਉਨ। ਤੇ ਮੇਰੇ ਖਾਲੂ ਆਏ, ਮੇਰੇ ਖਾਲੂ ਨਾ ਨੰਗੇ ਤੋਂ ਉਹਨਾਂ ਨੇ ਸਜਾ ਫੜ ਕੇ ਉਹਨਾਂ ਨੇ ਛੁਡਾ ਤੇ ਉਹ ਮੈਨੂੰ ਉਹਨਾਂ ਕੋਲ 250-300 ਮੇਰੇ ਨਾਲ ਵਾਅਦੇ ਕਰਕੇ ਗਿਆ ਵੀ ਸਵੇਰੇ ਮੈਂ ਤੇਰਾ ਕੀ ਕਰਾਂਗਾ। ਧਮਕੀ ਧਮਕੀ ਦੇ ਗਿਆ। ਤੇ ਸੱਚੀ ਗੱਲ ਦੱਸਾਂ ਸਵੇਰੇ 9 ਵਜੇ ਉਹਨੂੰ ਪਤਾ ਲੱਗਾ ਉਹਨੂੰ ਕਤਲ ਹੋ ਗਿਆ ਓਏ ਜੈਨੂਨ। ਤੇ ਤੂੰ ਓਏ ਯਾਰ ਉਸਤਾਦ ਜੀ ਇਦਾਂ ਦਾ 1000 ਵਾਕਿਆ ਸੁਣਾ ਲਓ, ਜੇ ਉਹਦੇ ਕੋਲ ਮਾਦਰਤ ਛੁੱਟ ਕੇ ਸਾਨੂੰ ਫੜ ਲਿਓ। ਨਹੀਂ ਹੁਣ ਮੈਂ ਗੱਲ ਕਰਦਾ ਹਾਂ ਕਿ ਸਹੀ ਹੈ, ਬੰਦਾ ਬਹਾਦਰ ਹੁੰਦਾ ਨਹੀਂ ਬਹਾਦਰ ਨਹੀਂ ਯਾਰ, ਆਪਣਾ ਜਿੱਥੇ ਬਣਦਾ ਵਾ, ਜਿੱਥੇ ਕੋਈ ਤੁਹਾਡੇ ਨਾਲ ਜ਼ਿਆਦਤੀ ਕਰੀ ਜਾ ਰਿਹਾ, ਜਿੱਥੇ ਹੱਥ ਹੀ ਮੁੱਕ ਗਈ। ਸਮਝ ਆ ਰਹੀ ਗੱਲ ਦੀ, ਤੇ ਉੱਥੇ ਤੁਸੀਂ ਕੁਛ ਤੇ ਕਰੋ ਨਾ ਹਿਸਾਬ। ਮੈਂ ਭਾਵੇਂ ਸਾਲ ਬਾਅਦ ਹੀ ਕਰੋ, ਭੁੱਲੋ ਤੇ ਨਾ ਵੀ ਮੈਂ ਉਹਨੂੰ ਛੱਡਣਾ ਤੇ ਨਹੀਂ, ਇੰਜ ਦਾ ਕੋਈ ਹਿਸਾਬ ਲਾ ਲਓ। ਨਹੀਂ ਮੈਂ ਭਾਵੇਂ 2 ਸਾਲ ਬਾਅਦ, ਭਾਵੇਂ ਲੋਕੀ ਸਮਝਣ ਕਿ ਸ਼ਾਇਦ ਇਹਨੇ ਮਾਫ ਕਰਤਾ, ਨਹੀਂ ਮੈਂ ਮਾਫ ਕਰਤਾ ਵਾ। ਤੂੰ ਕਰ ਵੀ ਦਿੱਤਾ। ਹਾਂਜੀ ਆ ਕਰ ਅੱਛਾ ਕੈਸੀ ਗੱਲ ਆ? ਲੇਕਿਨ ਇਹ ਆ ਕਿ ਮੈਂ ਨਾ ਅਗਲੀ ਗੱਲ ਇਹ ਹੈ ਕਿ ਤੁਸੀਂ ਵੀ ਹੁਣ ਇੱਥੇ ਗੱਲਾਂ ਕੀਤੀਆਂ, ਮੇਰੇ ਵੀ ਅੰਦਰੋਂ ਥੋੜਾ ਜਿਹਾ ਉਹ ਅਰਥ ਪੈਦਾ ਆਇਆ, ਜਜ਼ਬਾਤ ਆਏ ਮੇਰੇ ਕਿ ਮੈਂ ਇਹ ਕਹਿਣਾ ਵਾ ਕਿ ਮੈਂ ਫਿਰ ਵੀ ਮਾਜ਼ਰਤ ਕਰਦਾ ਸਾਰਿਆਂ ਤੋਂ। ਉਸਤਾਦ ਜੀ ਤੇਰਾ ਦਿਲ ਦਾ ਉਹਦਾ ਤੇਰੇ ਤੇ ਓਏ ਯਾਰ ਤੂੰ ਸਾਡੇ ਚ ਬਹਿ ਕੇ ਵੀ ਇਦਾਂ ਦੀਆਂ ਗੱਲਾਂ ਕਰਨ ਤੇ ਦੇ ਉਹਨੂੰ ਵੀ ਬੈਕ ਕਰ ਲਵਾਂ। ਗੁਜਰ ਕਰ ਕਾਲ ਤੇਰੇ ਨਾਲ ਜੱਟ ਬੈਠਾ ਸਾਹਮਣੇ, ਤੇਰੇ ਗੁੱਜਰ ਨਾਲ। ਇੱਕ ਮਿੰਟ ਆ ਜਾ ਯਾਰ, ਤੈਨੂੰ ਕਾਲ ਆਈ ਹੁੰਦੀ ਤੂੰ ਕੀ ਕਰਨਾ? ਅੱਜ ਮੈਂ ਉਹਦੀ ਨਹੀਂ ਨਾ ਤੂੰ ਮੈਨੂੰ ਫੇ ਕਾਲ ਕਰਵਾ ਦੀ ਯਾਰ ਜਿਹੜਾ ਵੀ ਆ ਨਾ, ਜੇ ਉਹ ਪਿਓ ਦਾ ਪੁੱਤਰ ਵਾ, ਜਿਹੜਾ ਵੀ ਜੈਨੂਨ ਗੱਲ ਆ ਉਸਤਾਦ ਜੀ, ਯਾਰ ਦੋਸਤ ਯਾਰ ਦੋਸਤ ਨਾਲ ਖੜਦਾ। ਸਹੀ ਗੱਲ। ਮੰਡੀ ਕੁਆਰਟਰ ਦੇ ਵਿੱਚ ਰਹਿੰਦਾ, ਯਾਰੀ ਚੌਕ ਦੇ ਵਿੱਚ, ਉੱਥੇ ਆ ਜਾਓ। ਓ ਭਾਈ ਉਹ ਠਹਿਰ ਜਾ, ਨਹੀਂ ਉਹ ਠਹਿਰ ਜਾ ਯਾਰ, ਦਾ ਕਿਤੇ ਪਰਦਾ ਰਹਿਣ ਦੇ। ਮੈਂ ਤੇ ਦੱਛਾ ਉੱਤੇ ਖਲੋਵਾਂਗੇ, ਬਾਸੇ ਮਾਰ ਦੱਛਾ ਕੌਣ? ਦੱਛਾ ਸਰ ਆਪਣਾ ਲੈ ਰਾਣਾ ਮੁਜ਼ੱਸਰ ਲੈ ਰੋਡ ਸਟੂਡੀਓ। ਅਸੀਂ ਉੱਥੇ ਖਲੋਤੇ ਹੋਵਾਂਗੇ ਭਾਈ, ਟਾਈਮ ਤੂੰ ਪਾ ਲਾ, ਤੇਰੀ ਮਰਜ਼ੀ ਦਾ ਟਾਈਮ ਆ ਨੋਨੀ। ਉਹ ਨਹੀਂ ਯਾਰ ਮਾਜ਼ਰਤ ਕਰ ਮੇਰੇ ਨੂੰ। ਯਾਰ ਨੂੰ ਨਹੀਂ ਡਰਨਾ। ਬਾਸ ਮਾਮ ਵਾਲੇ ਕੋਲ ਜਦੋਂ ਦਾ ਮਰਜ਼ੀ ਟਾਈਮ ਬਣਾ ਕੇ ਜੋ ਮਿੱਠੇ, ਮੈਂ ਵੀ ਤੁਹਾਡੇ ਨਾਲ ਹੋਵਾਂਗਾ। ਕਿੱਥੇ? ਬਾਸ ਮਾਮ ਵਾਲੇ ਕੋਲ ਹੀ ਬਹਿੰਦਾ ਨਾ ਉਸਤਾਦ ਜੀ ਉਹ। ਨਹੀਂ ਯਾਰ ਲਿਆ ਵਾ ਯਾਰ ਭਾਈ, ਯਾਰ ਅਸੀਂ ਉੱਥੇ ਹੋਵਾਂਗੇ। ਯਾਰ ਉਹ ਬਦਮਾਸ਼ ਭਾਜੀ ਨੂੰ ਚੱਕਰ ਨਾ ਪਵਾਉਣਾ ਯਾਰ। ਨਹੀਂ ਅੱਲਾ ਖੈਰ ਦੀ ਕਾਮਯਾਬ ਹੋ ਕੇ ਜਾਏਗਾ। ਉਸਤਾਦ ਜੀ ਮੈਂ ਗੱਲ ਕਰਦਾ ਪਿਆ ਵਾਂ, ਤੁਸੀਂ ਇਹਨਾਂ ਨੇ ਗੱਲਾਂ ਕਰਕੇ ਬਹੁਤਾ ਕੰਮ ਖਰਾਬ ਕੀਤਾ ਪਿਆ ਵਾ। ਮੈਂ ਇਹ ਕਹਿੰਦਾ ਵਾਂ ਕਿ ਸਹੀ ਸੱਚੀ ਮੁੱਚੀ ਵਾਲੀ ਗੱਲ, ਮੈਂ ਫੋਨ ਤੇ ਵੀ ਉਹਨਾਂ ਨਾਲ ਬਹੁਤ ਮਾਜ਼ਰਤ ਕੀਤੀ। ਕੀਤੀ ਨਾ ਮੇਰੇ ਸਾਹਮਣੇ, ਮੈਂ ਆਪਣੇ ਕੰਨੀ ਸੁਣਿਆ ਤੇਰੇ। ਮੈਂ ਮਗਰ ਜਾ ਕੇ ਤੈਨੂੰ ਕੀ ਤੇਰੀ ਮਾਂ ਦੀ ਕਸਮ ਹੈ, ਸਹੀ ਦੱਸੀ, ਮੈਂ ਉੱਥੇ ਖਲੋਤਾ ਤੈਨੂੰ ਕੀ ਕਿਹਾ ਤੈਨੂੰ ਮੈਂ? ਕਿ ਕੋਈ ਨਹੀਂ ਟੈਨਸ਼ਨ ਨਾ ਲੈ, ਜੋ ਹੁੰਦਾ ਕੀ ਇਹਨੂੰ ਕੀ ਕਿਹਾ ਕਿ ਤੁਹਾਡੇ ਕੋਲ ਜੋ ਜੋ ਹੁੰਦਾ ਕਰ। ਨਹੀਂ ਇੰਜ ਨਹੀਂ ਮੈਂ ਕਿਹਾ ਵੀ ਕੋਈ ਨਹੀਂ ਜੋ ਹੁੰਦਾ ਕਰ। ਮੈਂ ਕਿਹਾ ਜਦੋਂ ਮੈਂ ਦੇਖਿਆ ਨਾ ਕਿ ਯਾਰ ਤੁਰੀ ਫਿਰੀ ਜਾ ਰਿਹਾ, ਇੱਥੇ ਅਕਸਰ ਇਦਾਂ ਦੇ ਹੋ ਜਾਂਦੇ, ਤੁਰੀ ਫਿਰੀ ਜਾ ਰਿਹਾ, ਮਾਫੀਆਂ ਮੰਗੀ ਜਾ ਰਿਹਾ। ਮੈਂ ਕਿਹਾ ਮੈਂ ਕਿਹਾ ਇਹਨੂੰ ਕਹ ਜੋ ਹੁੰਦਾ ਤੇਰੇ ਕੋਲ ਕਰ ਲੈ। 20 25 30 ਵਾਰੀ ਮਾਫੀ ਮੰਗ ਲਈ, ਬਹੁਤ ਆ ਯਾਰ, ਇੱਕ ਬੰਦੇ ਦੀ ਰਿਸਪੈਕਟ ਹੁੰਦੀ ਹੈ। ਕੀ ਅਸੀਂ ਕਿਸੇ ਨੇ ਗੋਲੀ ਮਾਰਤੀ ਕਿਸੇ ਨੂੰ? ਉਸਤਾਦ ਜੀ ਉਹਨੇ ਮਾਫੀ ਮੰਗੀ, ਬਹੁਤ ਸਾਦਾ ਕਿਸੇ ਨੂੰ ਕਾਲ ਕਰਦਾ ਉਹ ਚੁੱਕ ਕੇ ਕਹੂਗਾ ਤੈਨੂੰ ਮਾਫ ਕੀਤਾ ਨਾ, ਉਹਨੇ ਬਸ ਠੀਕ ਆ। ਨਹੀਂ ਬੇਬੀ ਮਿੱਠੇ ਤੂੰ ਦੱਸ, ਸਾਡੇ ਕਿਸੇ ਦਾ ਕੋਈ ਮਸਲਾ ਬਣੇ, ਤੂੰ ਕਿੱਥੇ ਤੱਕ ਜਾ ਸਕਦਾ? ਇੰਜ ਸਾਨੂੰ ਅਗਰ ਕਾਲ ਆ ਜਾਏ, ਮੈਨੂੰ ਆ ਗਈ, ਇਹਨੂੰ ਆ ਗਈ ਅਵਲ ਤੇ ਅਲਹਮਦੁਲਿल्लाह ਰੱਬਿਲ ਆਲਮੀਨ, ਤੁਹਾਨੂੰ ਕਾਲ ਆਏਗੀ ਨਹੀਂ, ਕਿਉਂਕਿ ਅੱਗੇ ਖੜੇ ਨਹੀਂ ਕਿਸੇ ਨੂੰ ਆ ਗਈ, ਇਹਨੂੰ ਆ ਗਈ, ਕਿਸੇ ਨੂੰ ਇਦਾਂ ਆ ਗਈ। ਮੈਂ ਸ਼ਰ ਨੂੰ ਨਹੀਂ ਤੂਲ ਦਿਆਂਗਾ, ਮੈਂ ਸੁਲਹ ਸਫਾਈ ਵਾਲਾ ਬੰਦਾ, ਬਹਿ ਕੇ ਕਮਿਟਮੈਂਟ ਕਰੋ ਉਹਦੇ ਨਾਲ। ਨਹੀਂ ਜੇ ਉਹ ਕਮਿਟਮੈਂਟ ਤੇ ਨਾ ਮੰਨੇ, ਇੱਕ ਮਿਸਾਲ ਤੈਨੂੰ ਕਾਲ ਆ ਜਾਂਦੀ ਕਿ ਮਿੱਠਾ ਜੀ ਤੁਸੀਂ ਸ਼ੋਅ 'ਚ ਗੱਲ ਕੀਤੀ ਹੈ, ਸਾਨੂੰ ਬੁਰੀ ਲੱਗ ਗਈ, ਤੈਨੂੰ ਦੇਖ ਲਾਂਗੇ, ਤੇ ਤੂੰ ਉਹਦੇ ਕੋਲ 10-20 ਵਾਰੀ ਮਾਜ਼ਰਤ ਕਰ ਲਵੇ, 10-20 ਉਸ ਤੋਂ ਬਾਅਦ ਨਹੀਂ ਚਲੋ 2-4 ਵਾਰੀ ਬਸ ਕੀਤੀ ਤੇ ਉਹ ਨਹੀਂ ਹਟ ਰਿਹਾ, ਤੇ ਫੇਰ ਕੀ ਕਰੇਗਾ? ਫੇਰ ਉਹਦਾ ਟੱਕਰਾ ਜੋਟਾ ਤੋੜ ਦਿਆਂਗੇ, ਲੁੱਗੀ ਪਾਵਾਂਗੇ ਉਹਦੀ ਪੂਰੀ, ਮਕਾਮ ਕਰ ਦਿਆਂਗਾ ਬਿਲਕੁਲ ਹੀ ਪੂਰੀ ਜੁੱਟਾ, ਢੇਲਾ ਡਾਊਨ ਹੋਏਗਾ ਉਦੋਂ। ਮੈਂ ਕਹਿੰਦਾ ਪੋਲਾ ਕਰ ਦੇਗਾ ਪੂਰਾ। ਹਾਂ ਉੱਠੇਗਾ ਨਹੀਂ, ਆ ਚੌਕਾਂ ਨੇ ਤਾਂ ਕਿਆ ਕਰਿਆ ਜੋੜ ਤੋੜ ਦਿਆਂਗੇ। ਭਾਜੀ ਮੈਂ ਇਹ ਕਹਿਣਾ ਵਾ ਕਿ ਸਹੀ ਆ ਗੱਲਾਂ ਬੰਦੇ ਨੂੰ ਹੁੰਦੀਆਂ ਵਾ, ਲੇਕਿਨ ਬੰਦੇ ਨੂੰ ਮੁਕਾਬਲਾ ਕਰਨਾ ਚਾਹੁੰਦਾ, ਕੱਲ ਨੂੰ ਮੈਂ ਵੱਡਾ ਆਦਮੀ ਵੀ ਬਣਨਾ ਵਾ, ਫਿਲਮਾਂ 'ਚ ਆਉਣਾ। ਕਿੱਦਾਂ ਆਏਗਾ? ਫਿਲਮਾਂ ਵਾਲਿਆਂ ਨੂੰ ਥ੍ਰੈਟ ਤੇਰੀ ਸੋਚ ਆ। ਸਹੀ ਗੱਲ ਆ। ਉਹ ਤੂੰ ਫਿਲਮਾਂ
ਓਏ ਤੂੰ ਇੱਕ 15 ਸਕਿੰਟ ਦੀ ਕਮਰਸ਼ੀਅਲ ਚ ਆਉਣ ਵਾਲਾ ਨਹੀਂ ਹੈਗਾ। ਉਹ ਤੂੰ ਟਿਕਟੌਕ ਬਣਾ ਚੁੱਪ ਕਰਕੇ ਤੇ ਟਿਕਟੌਕ ਵੀ ਨਾ ਬਣਾਈ, ਪਤਾ ਨਹੀਂ ਕਿਹੜਾ ਤੈਨੂੰ ਉੱਥੇ ਵੀ ਗੱਲ ਕਰ ਦੇਵੇ। ਤੂੰ ਤੇ ਅੱਲਾ ਮਾਫੀ ਉਹ ਤੂੰ ਆਪਣੇ ਵਿਆਹ ਦੀ ਫਿਲਮ 'ਚ ਲੁਕਦਾ ਫਿਰਨਾ ਕਿ ਮੈਨੂੰ ਧਮਕੀਆਂ ਮਿਲ ਗਈਆਂ ਵਾ। ਤੂੰ ਹੋਰ ਕੋਈ ਲੱਗ ਸਾਨੂੰ ਨਮੋਸ਼ੀ ਹੋ ਰਹੀ ਕਿ ਯਾਰ ਤੂੰ ਸਾਡੀ ਟੀਮ ਦੇ ਵਿੱਚ ਇਦਾਂ ਦਾ ਬੰਦਾ ਯਾਰ। ਸਿਰਫ ਤੂੰ ਕਾਲੂ ਦਾ ਪਤਾ ਤੈਨੂੰ? ਓਏ ਕਾਲੂ ਸੱਚੀ ਗੱਲ ਸੁਣਾਵਾਂ, ਸੱਚੀ ਮੈਂ ਮਜ਼ਾਕ ਨਹੀਂ ਕਰਦਾ, ਸੱਚੀ। ਬਾਹਰੋਂ ਕਾਲੂ ਨੂੰ ਫੋਨ ਆਇਆ ਕਿਸੇ ਦਾ, ਸਾਡੇ ਦੁਸ਼ਮਣਾਂ ਦੇ ਵਿੱਚੋਂ ਨਾ ਕੋਈ ਕਰੈਕਟਰ ਬੜਾ ਅਮੀਰ, ਬੜਾ ਸ਼ੋਖਾ, ਮੈਂਟਲ ਟੈਪ, ਸਾਈਕੋ ਕਰੈਕਟਰ, ਜ਼ਿਹਨੀ ਮਰੀਜ਼। ਕਾਲੂ ਨੂੰ ਦਾ ਫੋਨ ਆ ਗਿਆ, ਆਪਣੀ ਔਲਾਦ ਕੋ ਬਹੁਤ ਪੈਸਾ ਹੈ। ਇੰਗਲੈਂਡ ਹਾਂ ਠੀਕ ਆ। ਹਾਂ ਤੇ ਕਾਲੂ ਨੂੰ ਫੋਨ ਆ ਗਿਆ, ਉਹਨੇ ਕਾਲੂ ਨੂੰ ਕਿਹਾ ਮੈਂ ਦੇਖ ਲਾਂਗਾ, ਮੈਂ ਉਰਿਆ ਕਾਲੂ, ਅੱਲਾ ਦੀ ਕਸਮ ਕਾਲੂ ਤੈਨੂੰ ਬੜੇ ਮੂੰਹ ਦੱਸੇ, ਕਾਲੂ ਰਿਆ ਆ ਜਾ ਵੀ ਕਾਲੂ ਗਾਲ ਗੁਲ ਕੋਈ ਨਾ ਕੱਢੀ। ਇੱਥੇ ਹੀ ਆ ਜਾ। ਉਹ ਕਹਿ ਨਾ ਮੁੜ ਕੇ ਤੈਨੂੰ ਵੀ ਕਾਲ ਆਈ। ਕਾਲੂ ਇੱਥੇ ਆ, ਇੱਥੇ ਆ। ਕੀ ਹੋਇਆ ਸੀ ਸਹੀ ਸਹੀ ਦੱਸੀ ਨਾ। ਨਾਂ ਨੂੰ ਨਾ ਨਹੀਂ ਪੈਸੇ ਦੱਸੀ। ਨਾਲ ਹੀ ਲੈਣਾ ਸਾਜ ਜੀ। ਹਾਂ ਉਹਨਾਂ ਮੈਂ ਥੱਲੇ ਕਮੈਂਟ ਕੀਤਾ ਸੀ ਬਸ, ਅੱਛਾ। ਵੀਡੀਓ ਤੇ ਕੋਈ ਵੀਡੀਓ ਸੀ ਉਹਨਾਂ ਦੀ, ਮੈਂ ਕਮੈਂਟ ਕੀਤਾ ਤਾਂ ਉਹਦਾ ਕਾਲ ਆ ਗਈ ਮੈਨੂੰ। ਹਾਂ ਉਹਨੇ ਕਿਹਾ ਤੂੰ ਫਲਾਣੇ ਵੀਡੀਓ ਤੇ ਕਮੈਂਟ ਕੀਤਾ। ਮੈਂ ਕਿਹਾ ਭਾਜੀ ਹਾਂਜੀ ਕੀਤਾ ਵਾ। ਉਹਨੇ ਕਿਹਾ ਮੈਂ ਤੈਨੂੰ ਵੀ ਦੇਖ ਲਾਂਗਾ, ਤੇਰੇ ਉਸਤਾਦ ਨੂੰ ਵੀ ਦੇਖ ਲਾਂਗਾ, ਆਪਣਾ ਐਡਰੈਸ ਦੱਸ, ਜੇ ਕਰ ਉਹ ਕਰ। ਮੈਂ ਸਾਜ ਜੀ ਸਿਰਫ 1 ਮਿੰਟ ਉਹਦੀ ਗੱਲ ਸੁਣੀ ਆ, ਫਿਰ ਮੈਂ ਸ਼ੁਰੂ ਹੋ ਗਿਆ। ਮੈਂ ਉਸਤਾਦ ਜੀ ਨੂੰ ਉਹ ਗਾਲ ਕੱਢੀ ਆ ਜਿਹੜੀ ਪੂਰੇ ਪਾਕਿਸਤਾਨ 'ਚ ਵਾਈ ਜਾਂਦੀ। ਹਾਂ ਤੇ ਉਹਨੂੰ ਕਹਿਣਾ ਸੀ ਵੀ ਜਿਹੜਾ ਉਹਨੇ ਕਿਹਾ ਤੂੰ ਮੈਨੂੰ ਮਿਲ। ਹਾਂਜੀ ਮੈਂ ਕਿਹਾ ਗਲੀ ਨੰਬਰ 9 ਮੱਕੂਆਣਾ ਸ਼ਹੀਨ ਪੀਸੀ ਵਾਲੀ ਗਲੀ, ਮੈਂ ਇੱਕ ਗਏ ਵਾਲਾ ਬਾਜ਼ਾਰ, ਉੱਥੇ ਤੋਂ ਆ ਜਾਣਾ ਵਾ। ਜੇ ਤੂੰ ਕਹਿੰਦਾ ਮੈਂ ਇੱਥੇ ਆ ਜਾਂਦਾ, ਮੇਰੀ ਟਿਕਟ ਭਰ। ਹਾਂ ਨਹੀਂ ਸਹੀ ਗੱਲ ਸਹੀ ਗੱਲ ਆ। ਆਹੋ ਗਾਲਾਂ ਸੁਣੀਆਂ ਵਾ। ਆਹੋ ਬਿਲਕੁਲ ਹਾਂ ਸਹੀ ਪਰ ਗੱਲ। ਉਹਦੀ ਇੱਕ ਨਹੀਂ। ਮੈਂ ਕਿਹਾ ਟਿਕਟ ਭਰ, ਪਾਸਪੋਰਟ ਦਾ ਖਰਚਾ ਮੇਰਾ, ਵੀਜ਼ਾ ਚਲੋ ਮੈਂ ਇੱਥੇ ਲੰਡਨ ਆ ਕੇ ਛਿੱਤਰ ਨਾ ਮਾਰਾ, ਮੇਰੇ ਪਿਓ ਦਾ ਨਾਮ ਬਦਲ ਦੇ। ਹਾਂ ਉਹ ਜੀ ਓਏ। ਪੂਰਾ ਭਾਈ ਇਸ ਕਾਜ ਦੇ WhatsApp ਨੰਬਰ ਤੇ ਮੈਂ 43 ਮੈਸੇਜ ਕੀਤੇ ਗਾਲਾਂ ਵਾਲੇ, ਸੀਨ ਕਰੀ ਜਾ ਰਿਹਾ, ਨੀਲਾ ਹੋ ਜਾ ਰਿਹਾ। ਕੋਈ ਜਵਾਬ ਨਹੀਂ ਦੇ ਰਿਹਾ। ਜਵਾਬ ਨਹੀਂ ਦੇ ਰਿਹਾ। ਕਿਉਂਕਿ ਹਾਂ ਕਿਉਂ? ਜਵਾਬ ਹਜੇ ਤੱਕ ਨਹੀਂ ਜਵਾਬ ਦਿੱਤੇ ਉਹਨੇ ਮੇਰੇ ਮੈਸੇਜਾਂ ਦੇ। ਕਿਤੇ ਮੈਂ ਫਿਰ ਜਿਹੜਾ ਕੱਢ ਰਿਹਾ ਉਹਨਾਂ ਨੰਬਰ ਮੈਂ ਗੱਲ ਸਹੀ 6 ਮਹੀਨੇ ਬਾਅਦ ਮੈਸੇਜ ਕੀਤਾ। ਯਾਰ ਜਗੋਦਾ ਵਾਲ ਕੀ ਸਹੀ ਆ ਹੁੰਦਾ ਹੈ। ਵੈਰੀ ਗੁੱਡ, ਬਹੁਤ ਅੱਛੇ। ਯਾਨੀ ਕਿਸੇ ਨੇ ਗੱਲ ਕੀਤੀ ਫਿਰ ਉਹਨੇ ਇਦਾਂ ਜਵਾਬ ਨਹੀਂ ਨਹੀਂ ਇਹ ਸੱਚੀ ਗੱਲ ਕਰ ਰਿਹਾ। ਮੈਸੇਜ ਦਿਖਾ ਸਕਦਾ ਤੈਨੂੰ ਇਹ। ਮੈਨੂੰ ਪਤਾ ਹੈ। ਮੈਸੇਜ ਹੈਗੇ ਮੇਰੇ ਕੋਲ ਹੋ ਜਾਏਗੀ। ਗੱਲ ਇਹ ਹੈ ਕਿ ਤੁਸੀਂ ਜਿੱਥੇ ਤੱਕ ਤੁਸੀਂ ਆਪਣਾ ਦੇਖੋ, ਲੇਕਿਨ ਜਦੋਂ ਕੋਈ ਬੰਦਾ ਹੱਦ ਕਰਾਸ ਕਰ ਰਿਹਾ ਸੀ ਉਦੋਂ ਤੇ ਦੇਖਿਆ ਨਹੀਂ ਬਾਹਰ ਟਟੀਰੀ ਜਿਹੜਾ ਫੌਤ ਹੋ ਗਿਆ ਬੱਚਾ। ਮੈਂ ਆਪਣੀ ਅੱਖੀਂ ਵੇਖਿਆ। ਮੈਂ ਤਾਂ ਭਾਈ ਸਦਾਕਤ ਬਾਹਰ ਬੈਠੇ ਆ ਕਿ ਬਿੱਲੀ ਇੰਜ ਕਰਕੇ ਆਈ ਹੈ ਤਾਂ ਉੱਤੇ ਬੈਠੀ ਸੀ। ਬਿੱਲੀ ਆਈ ਆ, ਉਹਨੇ ਛਾਲ ਮਾਰ ਕੇ ਬਿੱਲੀ ਤੋਂ 1 ਫੁੱਟ ਅੱਗੇ ਖਲੋ ਗਈ ਐ ਕਰਕੇ। ਹਾਂ ਗੱਲ ਟਟੀਰੀ ਤੇ ਤੂੰ ਇਨਸਾਨ ਹੋ ਕੇ ਔਰ ਮਰਦ ਹੋ ਡਰ ਤੇਰੇ ਨਾ ਜਦੋਂ ਕਿ ਤੂੰ। ਤੇਰੇ ਬੱਚਿਆਂ ਨੂੰ ਜਾਂ ਤੁਹਾਡੀ ਇੱਜ਼ਤ ਨੂੰ ਜਾਂ ਕਿਸੇ ਗੱਲ ਨੂੰ ਪਵੇ ਤੇ ਤੂੰ ਮੈਂ ਮਾਫੀ ਜੀ, ਮੈਂ ਮਾਫੀ। ਓਏ ਗੈਰਤ ਜਗਾ ਕੇ ਤੇ ਲੋਰੀ ਦੇ ਕੇ ਸਵਾਤੀ ਆ। ਬਸ ਮਾਜ਼ਰਤ ਭਾਜੀ, ਫਿਰ ਵੀ ਸਾਰਿਆਂ ਨੂੰ ਜਿੰਨੂੰ ਗੱਲ ਬੁਰੀ ਤਾਂ ਜੀ ਮੇਰਾ ਜਾਣਾ ਬੰਦਾ। ਚੱਲ ਇਹੋ ਜਿਹੇ ਕਾਇਰ ਲੋਕਾਂ ਦੇ ਵਿੱਚ ਨਹੀਂ ਬਹਿ ਸਕਦਾ। ਤੁਹਾਡੀ ਮਿਹਰਬਾਨੀ। ਮੇਰਾ ਨੰਬਰ ਦੇ ਦੇ ਉਹਨੂੰ। ਹੈਂ? ਮੇਰਾ ਨੰਬਰ ਦੇ ਦੇ। ਤਸਵੀਰ ਅੱਲਾ ਦੀ। ਜਿੰਨੀਆਂ ਮਾਜ਼ਰਤਾਂ ਕਰਨ ਡਿਆ, ਮਾਰਤਾਂ ਬੀਪ ਲਾਉਣੀ ਆ ਤੇ ਉੱਥੇ ਕਿਸੇ ਕੋਲੋਂ ਗਾਲ ਬਣਾ ਲਓ। ਧਮਕੀ ਲਗਾਓ। ਗਾਲਾਂ ਅੱਛਾ ਚਲੋ ਮੇਰੀ ਗੱਲ ਸੁਣੋ। ਉਹਦਾ ਨੰਬਰ ਦੇ ਮੈਨੂੰ, ਸਕਰੀਨ ਤੇ ਚਲਾ ਦਈਏ, ਆਪ ਹੀ ਇਹ ਨਿਬੜ ਲੈਣਗੇ। ਹਾਂ ਕਿਉਂ? ਉਹ ਇਹਨਾਂ ਨੇ ਖਰੇ ਨਿਬਲ ਲੈਣਾ। ਮੈਂ ਮੇਰਾ ਨੰਬਰ ਉਹਦੇ ਕੋਲ। ਨਾਲੇ ਨੰਬਰ ਪਰਸਨਲ ਸਾ। ਸਾਥੀ ਇਹਦਾ ਨੰਬਰ ਚੋਰਨਾ ਕੋਲ। ਬਹੁਤ ਮਾੜਾ ਵਾ ਇਹ ਗੱਲਾਂ। ਕਿਉਂ ਡਰਨ ਦੇ ਆ? ਤੁਸੀਂ ਉਹਦਾ ਨੰਬਰ ਉਹ ਮਾਮਾ 3 ਮਹੀਨੇ ਹੋ ਗਏ ਇੱਕੋ ਹੀ ਗੱਲ ਕਹੀ ਐ, ਮੈੜੇ। ਅੱਜ ਪਤਾ ਲੱਗਿਆ ਤੇਰਾ ਤੂੰ ਕਿੰਨਾ ਕੁ ਤਕੜਾ ਤੇ ਮੈਂ ਤੇ ਡਰਾਮੇ ਕਰਦਾ ਸੀ, ਤੈਨੂੰ ਪਤਾ ਹੀ ਹੈ। ਡਰਾਮੇ ਤੂੰ ਕਰਦਾ ਸੀ। ਅੱਜ ਇਧਰ ਆਪਣਾ ਤਾਂ ਅਸੂਲ 100% ਪੱਕਾ ਹੈ, ਗਾਲੀ ਨਹੀਂ ਗੋਲੀ ਤੋਂ ਉਹ ਵੀ ਸੀधा खोपड़ी में। ठीक है भी क्या ਵਾਹ ਵਾਹ, ਕੀ ਤਰ੍ਹਾਂ ਦੁਬਾਰਾ? अपना तो असूल 100% पक्का है, गाली नहीं गोली तो वो भी सीधा खोपड़ी में। ਕਿਉਂ ਜੀ ਆ ਗਿਆ ਨਾ ਭਾਜਾ ਪਾਠੀ ਕਰ। ਕਹਿਣ ਦਾ ਮਤਲਬ ਵੀ ਕੋਈ ਆਉਂਦਾ ਵਾ ਉਹਨੂੰ 1-2 ਵਾਰੀ ਠੀਕ ਆ ਯਾਰ, ਸੌਰੀ ਮਾਜ਼ਰਤ ਗਲਤੀ ਹੋ ਗਈ, ਨਹੀਂ ਹਟਦਾ ਤੇ ਸ਼ੁਰੂ ਹੋ ਜਾ। ਐਡੀ ਕਿਹੜੀ ਗੱਲ ਲੱਗੇ ਤਾਂ ਕਿਉਂ ਇਹਦੇ ਕਸਮੇ ਇਹ ਮੈਂ ਝੂਠ ਬੋਲਾਂ, ਉਸਤਾਦ ਜੀ ਮੈਨੂੰ ਉਠਾ ਦੇਣਾ ਭਾਵੇਂ ਛੋਟੇ। ਉਸਤਾਦ ਜੀ ਦੇ ਦੋਸਤ ਆ ਪਠਾਨ, ਪੁੱਛੋ ਉਹਦੇ ਮੁਦੱਸਰ ਦੀ ਗਲੀ ਚ ਰਹਿੰਦੇ। ਸੁਭਾਨ ਅੱਲਾਹ, ਗੱਲ ਬਾਅਦ ਚ। ਅੱਛਾ ਜੀ। ਹਾਂ ਪੁੱਛੋ। ਹਾਂਜੀ ਤੇ ਫਿਰ? ਠੀਕ ਆ, ਉਹ ਸਾਰੀਆਂ ਗੱਲਾਂ ਉਹਨਾਂ ਦੀਆਂ ਵੀ ਪੂਰੀਆਂ ਵਾ, ਲੇਕਿਨ ਉਹ ਸਾਰਾ ਕੁਝ ਕਰਦੇ ਆ। ਲੇਕਿਨ ਫਿਰ ਵੀ ਭਾਜੀ ਮਾਜ਼ਰਤ, ਮੈਂ ਹੱਥ ਜੋੜ ਕੇ ਮਾਫੀ ਮੰਗ ਰਿਹਾ। ਉਹ ਕਿੰਨੀ ਕੁ ਵਾਰੀ ਮੰਗਣੀ ਆ? ਤੇ ਯਾਰ ਸਾਨੂੰ ਸ਼ਰਮਿੰਦਾ ਤੂੰ ਮੇਰੇ ਕੋਲ ਕੁੱਟ ਖਾ ਲੈਣੀ ਹੁਣ। ਇਹ ਖੁਦਾ ਦਾ ਵਾਸਤਾ, ਸ਼ੋਅ ਦੇ ਥੱਲੇ ਪੱਟੀ ਚਲਾ ਦਿਓ, ਨੋਨੀ ਦੀ ਮਾਫੀ ਦੇਣ ਵਾਲੀ ਉਹ ਚਲਾ ਦੇ। ਯਾਰ ਗੱਲ ਇਹ ਨਹੀਂ ਕਿ ਮੈਂ ਉਸ ਭਾਈ ਨੂੰ ਛੱਡ ਦਿਓ ਜਿਹਨੇ ਕਾਲ ਕੀਤੀ, ਉਹਦਾ ਰੌਲਾ। ਬਾਕੀ ਸਾਰਿਆਂ ਦੀ ਨਜ਼ਰ 'ਚ ਕਰੈਕਟਰ ਨੇ ਹਾਈਲਾਈਟ ਹੋ ਜਾਣਾ। ਸਾਰਾ ਤੁਸੀਂ ਤੁਰੇ ਜਾਂਦੇ ਨੂੰ ਜਿਹੜਾ ਮਰਜ਼ੀ ਚਪੇੜਾ ਮਾਰ ਦੇਵੇ। ਜਿਹੜਾ ਮਰਜ਼ੀ ਡਰਾ ਦੇਵੇ। ਹੁਣ ਤਾਂ ਹੋ ਗਿਆ। ਬਹਾਦਰ ਬਣ ਗਿਆ। ਮੇਰੇ ਨਾਲ ਬੋਗਾ ਪੂਰਾ ਮੁਕਾਬਲਾ ਸਿੰਘ ਅੱਛਾ, ਉਹਦਾ ਪਿਆ ਵਾ। ਪੂਰਾ ਵਾ। ਅੰਦਰੋਂ ਡਰਿਆ ਪਿਆ ਵਾ, ਮੇਰੇ ਨਾਲ ਸਿੰਘ ਢੀ ਟੁੱਟਣ ਦੇ ਦਿੰਦੇ ਆ। ਨੋਨੀ ਮਾੜੀ ਮੋਟੀ ਵੀ ਸ਼ਰਮ ਨਹੀਂ, ਕੋਈ ਗੈਰਤ ਨਹੀਂ, ਕੋਈ ਤਾਕਤ ਨਹੀਂ। ਦੱਸ ਕੀ ਬਦਾਮ ਸ਼ੁਰੂ ਕਰਾ ਦਵਾ। ਉਹਨਾਂ ਦੀ ਕਸਮੇ ਆ, ਦੇਖੋ ਬੁਖਾਰ ਚੜ ਗਿਆ।
ਨਹੀਂ ਨਹੀਂ ਅਸੀਂ ਅੰਬਰ ਸ਼ਰੀਏ, ਅਸੀਂ ਲੜਾਈਆਂ ਵਾਲੇ ਡੰਡੇ ਸਾਡੇ ਵੱਡੇ ਮਰ ਗਏ। ਸਾਰਾ ਝੂਠ ਬੋਲਿਆ, ਕਹਿ ਦੇ ਉਹਦੀ ਗੱਲ ਸੁਣਾ ਹੈ ਜੀ। ਝੂਠ ਹੈ ਸਾਰਾ, ਸਭ ਝੂਠ ਬੋਲਿਆ। ਨਹੀਂ ਤੇ ਕੱਖ ਵੀ ਨਹੀਂ, ਸਾਡੇ ਤੇ ਘਰ ਦੂਸਰੀ ਵਾਰੀ ਸਾਲ ਨਹੀਂ ਮੰਗਦਾ ਕੋਈ, ਐਵੇਂ ਡੋਈ ਮਾਰਦੀ। ਇਹ ਜੁਗਤ ਨਹੀਂ ਇੱਥੇ ਕਰਨੀ। ਇਹ ਜੁਗਤ ਨਹੀਂ ਕਰਨੀ ਇੱਥੇ। ਦੂਜੀ ਵਾਰੀ ਸਾਲਨ ਨਹੀਂ ਮੰਗਦਾ ਕੋਈ। ਮੈਂ ਦਿੱਤੇ ਵਾਲਾ ਕਹਿੰਦਾ ਚੱਕਰ ਦੂਜੀ ਹੋਰ। ਵਾਰੀ ਸਾਲਨ ਦੀ ਗੱਲ ਹੀ ਨਹੀਂ ਕਰਨੀ। ਮੈਂ ਗੱਲ ਕੀਤੀ ਸਾਜੀ, ਇੱਕ ਮਿੰਟ ਛੱਡ। ਮੈਂ ਇਹ ਗੱਲ ਕੀਤੀ, ਇਹ ਗੱਲ ਜੁਗਤ ਆ ਕਿ ਇਹਨੂੰ ਘਰੋਂ ਦੂਜੀ ਵਾਰੀ ਸਾਲ ਨਹੀਂ ਮਿਲਦਾ। ਇਹ ਕਾ ਗੱਲ ਆ, ਤੇ ਕਾ ਗੱਲ ਆ, ਸਾਡੇ ਘਰੋਂ ਕੋਈ ਦੂਜੀ ਵਾਰੀ ਸਾਲ ਨਹੀਂ ਮੰਗਦਾ, ਕੋਈ ਡੋਈ ਪੈ ਜਾਂਦੀ। ਨਹੀਂ ਤੇ ਪਹਿਲੀ ਵਾਰੀ ਵੀ ਨਹੀਂ ਦਿੰਦੇ ਤੁਸੀਂ। ਪਹਿਲੀ ਵਾਰੀ ਜਿਹੜਾ ਦੇਣਾ ਹੁੰਦਾ ਉਹ ਤੇ ਤੁਹਾਡੇ ਆਪਣੇ ਜੋਗਾ ਹੁੰਦਾ। ਇਸ ਤੋਂ ਇਹਨੂੰ ਛੱਡ ਦੇ, ਇਸ ਕਨਸੈਪਟ ਨੂੰ ਨਹੀਂ ਛੱਡਦੇ ਅੱਛਾ ਦੂਜੀ ਯਾਰ। ਵਾਰੀ। ਚਲੋ ਸਾਡੇ ਤੂੰ ਇਹ ਦੱਸ ਵੀ ਉੱਥੇ ਡੰਡੇ ਹਿਸਾਬ ਨਹੀਂ ਸੀ ਬਣਾਉਂਦੇ ਤੁਸੀਂ? ਨਹੀਂ, ਕੀ ਉੱਥੇ ਕੀ ਸਾਡਾ ਕਰਦੇ? ਗੱਡੀਆਂ ਦਾ ਕੰਮ ਸੀ, ਸਾਈਕਲਾਂ ਦਾ। ਸਾਈਕਲਾਂ ਦੀਆਂ ਗੱਡੀਆਂ। ਸਾਡੀ ਗੱਲ ਤੇ ਆਪਣਾ ਪੂਰਾ ਭਾਰ ਬਣਾਇਆ ਸੀ। ਅਸੀਂ ਅੰਬਰ ਸ਼ਰੀਏ ਹੈ, ਸਾਡੇ ਸਿਆਣੇ ਲੜਾਈ ਵਾਲੇ ਡੰਡੇ ਬਣਾਉਂਦੇ ਸੀ, ਉਹਨਾਂ ਤੇ ਢੇਰ ਲੱਗੇ ਪਏ ਸੀ ਲੜਾਈਆਂ ਨਹੀਂ ਦਾ। ਤੁਸੀਂ ਜਰਮਨ ਅੰਬਰਸਰੀ ਹੋ ਤੇ ਅੰਬਰਸਰੀਏ ਦੇ ਹੱਥਰੇ ਹੀ ਬੜੇ ਹੁੰਦੇ ਤੇ ਉਹ ਤਾਂ ਕੂੜ ਹੁੰਦੇ। ਇਹ ਵੀ ਮੈਨੂੰ ਝੂਠ ਹੀ ਲੱਗਦਾ। ਅੱਬਾ ਨੂੰ ਪੁੱਛਾਂਗੇ ਜਾ ਕੇ, ਉਹ ਐਡਾ ਡਰਪੋ ਕਿੱਦਾਂ ਜੰਮ ਲਿਆ ਉਹਨੇ। इसका बाप भी ऐसे ही करता था। ਹਾਂ ਨਹੀਂ ਉਹ ਕੂੜ ਹੁੰਦੇ ਨੇ। ਅੱਛਾ ਕੂੜ ਤੋਂ ਮੁਰਾਦ ਮੈਂ ਤੁਹਾਨੂੰ ਦੱਸ ਦੇਣਾ, ਕੂੜ ਦਾ ਲਫ਼ਜ਼ ਯੂਜ਼ ਹੁੰਦਾ ਵਾ ਕਿ ਵੀ ਮਤਲਬ ਉਹ ਖਰ ਦਿਮਾਗ ਟਾਈਪ ਹੁੰਦੇ ਨੇ, ਮਤਲਬ ਬਹੁਤੀ ਗੱਲਬਾਤ ਨਹੀਂ ਸੁਣਦੇ। ਅੜਬ। ਹਾਂ ਜ਼ਿੰਦਗੀ ਚੋਂ ਮਾਫੀਆ ਨਾ ਤੇ ਬਤਾ ਤੂੰ ਲਈ। ਕਿਹੜਾ ਅੰਮ੍ਰਿਤਸਰੀਆਂ ਹੈ ਮੈਂ ਕਹਣਾ ਮਾਫੀ ਵਾਲਾ ਯਾਰ? ਇੱਕ ਮਿੰਟ ਠਹਿਰ ਜਾ। ਚਲੋ ਆਪਣੀ ਗੱਲ ਹੋਰ ਆ, ਇੱਕ ਮਿਸਾਲ ਆ। ਉਹ ਬੰਦਾ ਤੈਨੂੰ ਕਹਿੰਦਾ, ਉਹਨੇ ਤੈਨੂੰ ਕਿਹਾ ਨਾ ਕਿ ਤੂੰ ਆਪਣੇ ਕੋਲੋਂ ਗੱਲ ਕੀਤੀ ਹੈ, ਤੈਨੂੰ ਜਾਨੀ ਨੇ ਕਿਹਾ। ਇੱਕ ਮਿਸਾਲ, ਉਹ ਤੈਨੂੰ ਕਹਿੰਦਾ ਕਿ ਤੈਨੂੰ ਜਾਨੀ ਨੇ ਕਿਹਾ, ਤੂੰ ਕਹਿੰਦਾ ਨਹੀਂ। ਉਹ ਕਹਿੰਦਾ ਜਾਨੀ ਨੇ ਵੀ ਕਿਹਾ ਹੁੰਦਾ ਤੇ ਉਹਦੀ ਏਦਾਂ, ਉਹਦੀ ਮਾਂ, ਉਹਦੀ ਭੈਣ ਜਾਨੀ ਵੀ ਮੈਂ ਦੇ ਏਦਾਂ ਕਹਿੰਦਾ, ਫੇਰ ਵੀ ਤੈਨੂੰ ਗੁੱਸਾ ਨਹੀਂ ਸੀ ਕਰਨਾ? ਆਉਣਾ ਸੀ ਗੁੱਸਾ। ਫੇਰ ਗੁੱਸਾ ਆਉਣਾ ਸੀ। ਫੇਰ ਉਹਨੂੰ ਕੀ ਕਹਿਣਾ ਸੀ? ਮੈਂ ਉਹਨੂੰ ਕਹਿਣਾ ਸੀਗਾ ਕਿ ਭਾਈ ਉਹਨਾਂ ਨੂੰ ਵੀ ਮੈਂ ਮਾਜ਼ਰਤ ਕਰਦਾ। ਬੜਾ ਗੁੱਸਾ ਕੀਤਾ ਬਈ। ਉਹ ਜਾਏ ਇਸ ਗੱਲ ਤੋਂ ਤਾਂ ਮੈਨੂੰ ਤੇਰੇ ਤੇ ਗੁੱਸਾ ਚੜ ਗਿਆ। ਫੇਰ ਵੀ ਮਾਜ਼ਰਤ ਹੀ ਹੈ। ਮੇਰੀ ਤੇਰੀ ਜ਼ਿੰਦਗੀ ਚ ਨਾ ਗੱਲ ਆ, ਗਲਤ ਗੱਲ। ਪਿਓ ਨੂੰ ਕਹਿੰਦੇ ਆ ਉਹ ਕੀ ਗੱਲ ਮੈਨੂੰ ਨਹੀਂ ਤੇ ਮੈਂ ਤੈਨੂੰ ਕਿਹਾ ਵੀ ਉਹ ਕਹਿ ਸਾਰਾ ਕੁਝ, ਮੈਂ ਤੈਨੂੰ ਕਿਹਾ ਸੀ ਉਹ ਕਹਿ। ਹਾਂਜੀ, ਕੀ ਕਿਹਾ ਸੀ? ਚੱਲ ਦੱਸ, ਔਨਰ ਦੱਸ। ਦੱਸ ਯਾਰ। ਤੂੰ ਜੋ ਕਹਤਾ ਹਾਂਜੀ, ਤੇ ਹੁਣ ਦੱਸ ਲੈ ਮੈਂ ਤੈਨੂੰ ਕਿਹੜੀ ਗੱਲ ਮੈਂ ਤੈਨੂੰ ਕਹੀ ਸੀ ਕਿ ਇਹਨੂੰ ਨਹੀਂ ਆ ਕਹਿ, ਮਿੱਠੇ ਨੂੰ ਆ ਕਹਿ, ਉਹਨੂੰ ਆ ਕਹਿ, ਉਹਨੂੰ ਆ ਕਹਿ। ਇਹਨੇ ਮੈਨੂੰ ਵੀ ਕੀਤੀਆਂ ਸੀ, ਇਹਨੂੰ ਵੀ ਕੀਤੀਆਂ ਉਸਤਾਦ ਜੀ। ਇਹ ਪਰ ਇਹਨੇ ਕੀਤੀਆਂ ਆਪਣੀ ਮਰਜ਼ੀ ਦੇ ਨਾਲ ਆ। ਤੁਸੀਂ ਇਹਨੂੰ ਸਿਰਫ ਇਹ ਕਿਹਾ ਸੀ ਤੂੰ ਆਲ ਐਕਟ ਕਰਨਾ, ਤੂੰ ਸਾਰੀ ਚੜਾਈ ਕਰਨੀ। ਮੈਂ ਇਹਨੂੰ ਇਹ ਕਿਹਾ ਸੀ ਕਿ ਲਾਈਕ ਤੂੰ ਨਾ ਇਹਨਾਂ ਨੂੰ ਥੋੜਾ ਜਿਹਾ ਇਹ ਕਹਿ ਕਿ ਤੁਸੀਂ ਸਾਨ ਫਰਾਮੋਸ਼ ਹੋ, ਤੁਸੀਂ ਫਲਾਉਟ। ਇਹਨੂੰ ਮੈਂ ਇਹ ਕਿਹਾ ਸੀ ਕਿ ਤੂੰ ਡੀਟਰਾਂ ਤੱਕ ਚਲਾ ਜਾ, ਤੂੰ ਫਲਾਣੇ ਤੱਕ ਚਲਾ ਜਾ। ਪੁੱਛਾ ਉਹਨਾਂ ਦੀ ਮਜਬੂਰੀ ਸੀ ਕਿ ਪੁੱਤ ਤੂੰ ਗੱਲਾਂ ਕੀਤੀਆਂ ਹੀ ਇੰਨੀਆਂ। ਅਗਰ ਗੱਲਾਂ ਕਰਦੇ ਸ਼ੋ ਜਾਂਦਾ ਸੀ, ਅਗਰ 20 ਪਿਲਾਉਂਦੇ ਸਮਝ ਨਹੀਂ ਸੀ ਆਉਂਦੇ। ਗੱਲਾਂ ਦੇ ਸਿਰ ਤੇ ਤਾਂ ਫੋਨ ਆਇਆ ਵਾ। ਅੱਛਾ ਮੇਰੀ ਗੱਲ ਸੁਣ, ਲੈ ਮੇਰੀ ਗੱਲ ਸੁਣ। ਅੱਛਾ ਮੇਰੇ ਲੈ ਨਾਲ ਮੇਰੀ ਇੱਕ ਮਿੰਟ ਠਹਿਰ ਜਾ, ਇੱਕ ਮਿੰਟ ਠਹਿਰ ਜਾ। ਮਿੱਠਾ ਜੀ, ਹਾਂਜੀ ਹੁਣ ਤੈਨੂੰ ਪਤਾ ਲੱਗੇ ਵੀ ਜੱਟ ਕੀ ਹੁੰਦਾ ਵਾ। ਤੂੰ ਇੱਕ ਮੈਸੇਜ ਕਰਨਾ ਉਹਨੂੰ, ਮਿੱਠੇ ਦਾ ਉੱਤੇ ਨੰਬਰ ਲਿਖਣਾ ਵਾ, ਥੱਲੇ ਤਲਵਾਰਾਂ ਵਾਲਾ ਇਮੋਜੀ ਭੇਜਣਾ ਇੱਕ, ਤੇ ਉਹਦੇ ਥੱਲੇ लिखना कि ये मेरा भाई है और इससे मैंने बात की है और इसने कहा है कि मुझे सिर्फ उसका नंबर सेंड कर, मैं देखता हूँ रात तक वो उसका मैं सारा हिसाब किताब इक्वल करता हूँ। ਇਹ ਤੂੰ ਮੈਸੇਜ ਉਹਨੂੰ ਕਰਦੇ, ਮਿੱਠੇ ਦਾ ਨੰਬਰ ਥੱਲੇ ਦੋ ਤਲਵਾਰਾਂ ਲੈ ਕੇ ਤੇ ਸਾਰੇ ਪੈ, ਫਿਰ ਤੈਨੂੰ ਪਤਾ ਲੱਗੂ ਜੱਟ ਕੀ ਹੁੰਦਾ। ਹਾਂ ਬੱਬਰ ਸ਼ੇਰ ਆ। ਇੱਕ ਗੱਲ ਦੇ ਚ ਰੱਖੀ, ਢਾਲੀਆਂ ਦਾ ਇੱਕ ਸਕੇਲ ਵੱਧ ਵਾ ਜੱਟਾਂ ਨਾਲੋਂ। ਆ ਲੜਾਈ ਲੜੂਈ ਚ ਮੈਂ ਇਸ ਕਿਸਮ ਦਾ ਬੁਜ਼ਦਲ ਆਦਮੀ ਆ। ਮੈਂ ਹੋ ਸਕਦਾ ਤੂੰ ਤਾਂ ਹਲੇ ਮਾਫੀ ਮੰਗਣੀ, ਮੈਂ ਘਰ ਜਾ ਕੇ ਮੰਗ ਵੀ ਆਵਾਂ। ਤੂੰ ਹਟ ਗਿਆ ਬੰਦਾ। ਉਹਨੇ ਤੇਰਾ ਐਡਰੈਸ ਟ੍ਰੇਸਿਆ ਤੈਨੂੰ ਮਾਰਨ ਵਾਸਤੇ, ਮੈਂ ਐਡਰੈਸ ਇਸੇ ਗੱਲ ਤੋਂ ਟ੍ਰੇਸਣਾ ਕਿ ਮੈਂ ਜਾ ਕੇ ਮਦਦ ਕਰਕੇ ਆਵਾਂ ਉਹਦੇ ਕੋਲ। ਸਾਡਾ ਨੰਬਰ ਕਦੋਂ ਉਹਦੇ ਪਈ ਉਹਨੂੰ ਪਾਓ। ਲੈ ਦੱਸੋ ਉਹਨੇ ਗੱਲਾਂ ਕੀਤੀਆਂ ਕਿ ਅਸੀਂ ਕੀਤੀਆਂ ਵਾ? ਉਦੋਂ ਚਪੜ ਬੋਲੀ ਗਿਆ ਮੈਂ। ਪੈਰਾਂ ਤੇ ਭਾਰ ਪਾ ਤੂੰ ਮਿੱਠੇ, ਤੈਨੂੰ ਕੀ ਹੋਇਆ? ਜੱਟਾਂ ਤੂੰ ਗੁੱਜਰਾਂ ਦਾ ਨਾਮ ਸੁਣਿਆ? ਗੁੱਜਰ ਕੀ ਨੇ? ਦਲੇਰ ਕੌਮ, ਦਾਨੇ ਸਾਹਿਬ ਗੁੱਜਰ ਨੇ, ਠੀਕ ਹੈ, ਨਸਲੀ ਖਾਨਦਾਨੀ ਅਸਲੀ ਗੁੱਜਰ ਨੇ। ਇਹਦਾ ਨੰਬਰ ਮੈਂ ਤੈਨੂੰ ਦਿੰਦਾ, ਇਹਦਾ ਨੰਬਰ ਉੱਤੇ ਲਿਖ, ਥੱਲੇ ਗੰਨਾਂ ਵਾਲੀਆਂ ਇਮੋਜੀਜ਼ 5-7 ਪਾ ਕੇ, ਤੇ ਥੱਲੇ ਨੂੰ ਲਿਖਦੇ ਜੀ ਕਿ ਇਹ ਮੇਰਾ ਦੋਸਤ ਆ, ਮੇਰਾ ਕੁਲੀਗ ਆ, ਮੇਰਾ ਭਰਾ ਵਾ, ਨਾਲ ਕੰਮ ਕਰਨਾ। ਤੇ ਇਹਨੇ ਕਿਹਾ ਵਾ ਕਿ ਮੇਰੇ ਲੋ ਪੈਗਾਮ ਦੇ ਦੀ, ਮੇਰਾ ਨੰਬਰ ਸੈਂਡ ਕਰ ਦੀ, ਨਾਲ ਉਹਨੂੰ ਕਿ ਜਿੱਥੇ ਭੱਜਣਾ ਨਾ ਭੱਜ ਲਓ। ਹੁਣ ਇਹ ਕਰਦੇ ਮੈਸੇਜ ਕਰਦੇ ਮੈਸੇਜ ਸੋਹਣਿਆ। ਮੈਂ ਤੇ ਅੱਗੇ ਹੀ ਦਾਲੋਵਾਲ ਚੱਲਾਂ ਵਾਂ ਉਸਤਾਦ ਜੀ, ਅੱਖਾਂ ਵਾਲੇ ਕੈਂਪ 'ਚ ਦਾਖਲ ਹੋਣ। ਲੱਭਦੇ ਰਹਿਣ ਮੈਨੂੰ ਬਾਹਰ, ਕੋਈ ਰੋਲਾ ਹੀ ਨਹੀਂ ਗੁੱਜਰ ਬਾਦਸ਼ਾਹ ਨੂੰ। ਦੇ ਮੇਰਾ ਨੰਬਰ ਉਹਨੂੰ, ਭੇਜ ਥੱਲੇ ਗੰਨਾ ਦੇ ਇਮੋਜੀ ਭੇਜ, ਜੋ ਮਰਜ਼ੀ ਭੇਜ, ਡਰਦੇ ਨਹੀਂ ਮੈਂ ਲੁਕਦੇ। ਵੀ ਗੇਮ ਆ ਗਈ ਤੇਰੇ ਮੋਢਿਆਂ ਤੇ, ਸਾਰੀ ਗੇਮ ਤੇਰੇ ਮੋਢਿਆਂ ਟੈਨਸ਼ਨ ਤੇ। ਹੀ ਕੋਈ ਨਹੀਂ ਉਸਤਾਦ ਜੀ, ਕਿਉਂ? ਰੋਲਾ ਹੀ ਕੋਈ ਨਹੀਂ ਉਸਤਾਦ ਜੀ। ਮੈਂ ਤੁਹਾਨੂੰ ਪਤਾ ਵਾ ਮੇਰੇ ਕੋ ਗਵਾਣ ਵਾਸਤੇ ਕੁਝ ਨਹੀਂ ਹੈ।
ਓਏ ਵੱਡੀ ਲੈ ਇਹ ਗੱਲ ਅੱਲਾ ਜਾਣਦਾ ਵਾ, ਮੇਰੇ ਮਹੱਲੇ 'ਚ ਜਾ ਕੇ ਸੱਚੀ ਤੁਸੀਂ ਪੁੱਛ ਲੈਣਾ ਮੇਰਾ, ਮੈਂ ਵਾਕਈ ਇੰਝ ਦਾ ਵਾ। ਜੈਨੂਅਨ ਬਾਤ ਆ। ਉਹਦੇ ਕੋ ਗਵਾਉਣ ਵਾਸਤੇ ਕੁਛ ਨਹੀਂ, ਗਵਾਉਣ ਦਾ ਕੋਈ ਧੀ ਪੁੱਤ ਨਾ ਉਹਦੀ ਕੁੜੀ ਨਾ ਮਾਂ ਨਾ ਭੈਣ ਨਾ ਬੁੱਢੀ ਨਾ ਕੋਈ ਅੱਗਾ ਪਿੱਛਾ, ਜੈਨੂਅਨ ਜਾਂ ਮਰ ਜਾਓ ਜਾਂ ਮਾਰ ਦੋ, ਮੌਤ ਬਰ ਹੱਕ ਹੈ, ਇੱਕ ਨਾ ਇੱਕ ਦਿਨ ਮੜੋ ਮਿੱਟੀ ਦੇ ਥੱਲੇ ਜਾਣਾ ਹੀ ਜਾਣਗੇ। ਤੇ ਡਰ ਕੇ ਕਾਹਤੋਂ, ਉਹ ਜ਼ਿੰਦਗੀ ਹੋਈ ਜਿਹੜੀ ਭਾਈ ਧੜੱਲੇ ਨਾਲ ਆਪਣੀ। ਸ਼ੇਰ ਦੀ 100 ਦਿਨ ਦੀ ਜ਼ਿੰਦਗੀ ਗਿੱਦੜ ਦੀ ਨਾਲੋਂ ਇੱਕ ਦਿਨ ਦੀ ਜ਼ਿੰਦਗੀ ਤੋਂ ਬਿਹਤਰ ਦੀ ਗਿੱਦੜ ਦੀ ਜ਼ਿੰਦਗੀ ਹੁੰਦੀ ਹੈ। ਜੀ ਸਾਡੇ ਤੇ ਘਰ ਇਹ ਹੀ ਕਿਹਾ ਗਿਆ, ਮੇਰਾ ਦਾਦਾ ਕਹਿੰਦਾ ਸੀ ਭਾਈ ਗੋਲੀ ਮਾਰ ਕੇ ਆ ਕੇ ਕਹਿਣਾ ਵਾ ਵੀ ਸਾਡੀ ਲੜਾਈ ਹੋ ਗਈ। ਗੋਲੀ ਮਾਰ ਭੇਜੇ ਮੈਂ ਬੇਜ ਮਾੜਾ ਮੋਟਾ ਉਸਤਾਦ ਜੀ ਮੇਰੇ ਆ ਛੁਰੀ ਵੱਜੀ, ਮੈਂ ਇੱਥੇ ਨਹੀਂ ਆ ਚੱਕ ਕੇ ਦਿਖਾ ਨਾ, ਸਕਦਾ। ਦਿਖਾਈ ਮੇਰੇ ਜਨਮ ਨੇ ਲੜਾਈ ਦੇ ਵਿੱਚ ਇੱਥੇ ਉਹਨੇ ਢਿੱਡ 'ਚ ਕਰੈਕਟਰ ਨੇ ਛੁਰੀ ਕਰਾਤੀ ਸੀ, ਖੰਜਰ ਸੀ ਉਹਦੇ ਕੋਲ, ਮੈਂ ਉਹੀ ਫੜ ਕੇ ਉਹਦੀ ਲੱਤ ਤੇ 3 ਵਾਰੀ ਮਾਰੇ ਆ। ਠੀਕ ਆ ਮੁੰਡੇ, ਇੱਕ ਦੇ ਮੈਂ ਸਿਰ 'ਚ ਸ਼ੀਸ਼ੇ ਦੀਆਂ ਬੋਤਲਾਂ ਮਾਰੀਆਂ, ਹਜੇ ਵੀ ਉਹਨੂੰ ਪੁੱਛ ਸਕਦੇ ਹੋ ਜਾ ਕੇ। ਹਾਂਜੀ ਦਿਓ ਨੰਬਰ ਇਹਦਾ ਦਿਓ ਤੂੰ ਤਾਂ ਕਹਿੰਦਾ ਸੀ ਮੇਰੀ ਇੱਕ ਵਾਰੀ ਲੜਾਈ ਹੋਈ ਸੀ ਤੇ ਮੈਂ ਪਤਾ ਨਹੀਂ ਬੋਤਲ ਮਾਰਤੀ ਤੇ ਕੀ ਹੋਇਆ। ਉਹ ਮੈਂ ਦੱਸਿਆ ਨਹੀਂ ਇਹਨੇ ਵੀ ਆਪਣੇ ਦੱਸਿਆ ਸੀ। ਮੇਰੇ ਨਾ ਮਹੱਲੇ 'ਚ ਮੇਰੇ ਨਾ ਦੋਸਤ ਦੇ ਨਾਲ ਲੜਾਈ ਹੋ ਗਈ ਤੇ ਉਹ ਮੇਰੇ ਨਾ ਪਿੱਛੇ ਸੀਗਾ। ਮੈਨੂੰ ਪਤਾ ਸੀ ਕਿ ਉਹ ਮੈਨੂੰ ਲੱਭ ਰਿਹਾ। ਮੈਂ ਏਦਾਂ ਹੀ ਨਾ ਇੱਕ ਚੌਂਕ 'ਚ ਖੜਾ ਤੇ ਉਹ ਚੌਂਕ ਦੇ ਸਾਹਮਣੇ ਬੈਕਰੀ ਸੀ ਤੇ ਉਹ ਦੇਖਿਆ ਮੈਂ 3 ਮੋਟਰਸਾਈਕਲਾਂ ਨਾ 2-2 3-3 ਜਣੇ ਬੈਠੇ ਹੋ ਆ ਗਏ, ਹੱਥਾਂ 'ਚ ਸੋਟੀਆਂ ਪੜੀਆਂ ਲੜਨ ਆਏ। ਤੇ ਮੈਂ ਦੇਖਿਆ ਵਾਵਾ ਕੰਮ ਭਗਿਆ ਪਿਆ ਸੀ। ਮੈਂ ਉਹਨਾਂ ਨਾਲ ਦੇਖ ਕੇ ਬੈਕਰੀ 'ਚ ਵੜ ਗਿਆ। ਅੱਛਾ ਮੈਂ ਕਿਹਾ ਅੰਦਰ ਹੱਥੋਂ ਪਾਈ ਨਹੀਂ ਹੋ ਸਕਦੇ ਕਿਉਂਕਿ ਅੰਦਰ ਸ਼ੀਸ਼ੇ ਹੈ। ਹਾਂ ਅੱਛਾ ਮੈਂ ਸਮਝਿਆ ਬੋਤਲ ਚੁੱਕਣ ਗਿਆ ਅੰਦਰੋਂ ਕੋਈ। ਇਹਨੇ ਕਿ ਸ਼ੀਸ਼ੇ ਦੇ ਅੱਛਾ ਫਿਰ ਅੰਦਰ ਮੈਂ ਕਿਹਾ ਹੱਥੋਂ ਪਾਈ ਤੋਂ ਬਚਾਂਗੇ। ਉਹਨੇ ਇਦਾਂ ਹੀ ਆਉਂਦੇ ਸਾਰੇ ਮੇਰਾ ਗਿਰਬਾਨ ਫੜ ਲਿਆ, ਇੰਜ ਕਰਕੇ ਮੇਰਾ ਅੱਗੇ ਲਾਤਾ ਮੈਨੂੰ ਇਦਾਂ ਦੀਵਾਰ ਦਾ। ਅੱਛਾ ਤੇ ਮੈਂ ਕਿਹਾ ਇੱਥੇ ਛੱਡ ਹੈ ਇੱਥੇ ਛੱਡ। ਅੱਛਾ ਕਹਿੰਦਾ ਕਿਉਂ, ਮੈਂ ਤੈਨੂੰ ਦੁਕਾਨ ਤੇ ਛੱਡ। ਮੈਂ ਕਿਹਾ ਛੱਡ। ਮੈਂ ਇਦਾਂ ਗਿਰਬਾਨ 'ਚ ਹੀ ਬੰਦੇ ਗੜੇ 1 2 3 4 5 7। ਉਹ ਸਮਝਿਆ ਕਿ ਵੀ ਇਹ ਲੜੇਗਾ। ਮੈਂ ਕਿਹਾ ਯਾਰ 8 ਸਟਿੰਗਾਂ ਨਹੀਂ। ਸਟਿੰਗਰ ਨਹੀਂ ਕੀ ਕਹਿੰਦੇ ਉਹ ਇੱਥੋਂ ਫਿਰ ਵਾਪਸ ਆਇਆ ਹੋਣੀ ਸੀ। ਫਿਰ ਮੈਂ ਕਿਹਾ ਯਾਰ ਜਿਹਦੀ ਲੜਾਈ ਆ ਉਹ ਨਹੀਂ ਆਇਆ ਤੇ ਤੁਸੀਂ ਕਾਹਤੋਂ ਆਏ ਆ? ਫਿਰ ਉਹਦੇ ਨਾਲ ਹੋਵੇ ਫੇਰ ਹੀ ਕੁੱਟਣ ਦਾ ਮਜ਼ਾ ਆਉਣਾ। ਮੇਰ ਤੇ ਦੁਸ਼ਮਣ ਲਿਆਓ। ਆਹੋ ਉਹ ਕਹਿੰਦੇ ਯਾਰ ਸਾਡੇ ਕੋਲ ਗਲਤੀ ਹੋਈ, ਅਸੀਂ ਉਹਨੂੰ ਨਾਲ ਲੈ ਕੇ ਆਏ। ਉਹ ਫਿਰ ਉਹਨੂੰ ਲੈਣਗੇ, ਫਿਰ ਮੈਂ ਉੱਥੋਂ ਨਿਕਲ ਗਿਆ। ਮੈਂ ਕਿਹਾ ਪਤਾ ਨਹੀਂ ਫਿਰ 9 ਬੋਤਲਾਂ ਖਲਾਈਆਂ ਉਹ ਵੀ ਆ ਨਹੀਂ ਬੋਤਲਾਂ ਪਿਆਈਆਂ ਫਿਰ ਉਹਨਾਂ ਨੂੰ ਮੈਂ। ਹੁਣ ਇਹਦਾ ਉਸਤਾਦ ਜੀ ਹੱਲ ਕੀ ਆ? ਉਹ ਹੱਲ ਕੱਢ ਦਿਓ ਤੁਸੀਂ, ਤੁਹਾਡੀ ਮਿਹਰਬਾਨੀ। ਕਿਹਾ ਤੂੰ ਉਸਤਾਦ ਜੀ ਦਾ ਨੰਬਰ ਦੇ ਦੇ। ਹਾਂ ਲੈ ਰੋਲਾ ਹੀ ਮੁਕਾ। ਅਗਲਾ ਉਸਤਾਦ ਜੀ ਨਾ ਮੇਰੇ ਤੇ 302 ਨਾ ਪਵਾਈ, ਮੈਂ ਅੱਗੇ ਬੜੇ ਪਰਚੇ ਤੇਰੀ ਮੇਰੇ ਵੱਡੀ ਦੁਨੀਆ ਮਾਲਕੇ ਪ੍ਰੋਟੈਕਸ਼ਨ ਮੇਰੇ ਕੋਲੋਂ ਕੁਛ ਨਾ ਕੁਛ ਹੋ ਜਾਣਾ ਨਾ। ਦੁਬਾਰਾ ਕਾਲ ਕਰ ਉਸੇ ਭਾਈ ਨੂੰ, ਉਹਨੂੰ ਕਾਲ ਕਰਕੇ ਕਹਿ ਭਾਜੀ ਹਾਂ ਇਹ ਸਭ ਕੁਝ ਉਸਤਾਦ ਜੀ ਦੇ ਕਹਿਣ ਤੇ ਮੈਂ ਕਿਹਾ। ਸਾਰਾ ਸ਼ੋਅ ਹੀ ਉਹਨੇ ਕਲੀ ਗੱਲ ਦੱਸੀ ਤੇ ਐਨ ਦਾ ਨੰਬਰ ਵਾ, ਤੂੰ ਵਿੱਚੋਂ ਨਿਕਲ ਗਿਆ। ਨਹੀਂ ਲੇਕਿਨ ਭਾਵਾਂ ਇਹ ਹੁਣ ਉਹ ਵੀ ਕਰਦੇ ਨਾ। ਜਾ ਉਸਤਾਦ ਜੀ ਹੁਣ ਤੁਹਾਡਾ ਵੀ ਨੰਬਰ ਦੇ ਦੇਣਾ, ਲੇਕਿਨ ਉਹਨਾਂ ਨੂੰ ਗੁੱਸਾ ਇਹਦੇ ਤੇ ਹੀ ਹੈ ਕਿਉਂਕਿ ਕੀਤੀ ਇਹਨੇ ਜੋ ਸਾਹਮਣੇ ਆ ਗਿਆ ਨਾ ਉਹੀ ਗੱਲ ਆ ਮਿੱਠਾ ਜੀ। ਉਸਤਾਦ ਜੀ ਦੀ ਗੱਲ ਇਹਨੇ ਮਾਫੀ ਇੰਨੀ ਮੰਗ ਲਈ ਅਗਲਾ ਅੱਛਾ ਕਵੇ ਤੈਨੂੰ ਕੋਈ ਵੀ ਕੁਝ ਕਹਿ ਦੇਵੇ ਤੂੰ ਉਹਦੇ ਪਿੱਛੇ ਲੱਗ ਕੇ ਕਹਿ ਦੇ। ਇਹਨੇ ਤੇ ਕੋਈ ਵੀ ਕਿਸੇ ਨੇ ਵੀ ਕੋਈ ਗੱਲ ਕੀਤੀ ਬੰਦਾ ਤੋਂ ਕੋਈ ਮਾਫੀ ਮੰਗੀ। ਤੇ ਕਿੰਨੀ ਮੰਗੀ ਤੂੰ? ਕਿੰਨੀ ਵਾਰੀ ਮੰਗੀ? 25-30 ਵਾਰੀ ਮੰਗੀ। ਮੰਗ ਲਈ। ਹੁਣ ਕੀ ਕਰਨਾ? ਹੁਣ ਉਹਦੇ ਕੋਲ ਚੱਲ ਜਾ, ਉਹਨੇ ਕਿਹਾ ਭਾਜੀ ਮਾਰ ਲਓ, ਕੁੱਟ ਲਓ, ਚਪੇੜਾ ਮਾਰ ਲਓ, ਲੱਤ ਬਾਹ ਤੋੜ ਦਿਓ ਤੇ ਮਾਫ ਕਰ ਦਿਓ। ਏਦਾਂ ਕਰ। ਤੇ ਜੇ ਮਾਰ ਕੁੱਟ ਕੇ ਵੀ ਕਹਿਣ, ਲੰਗੜਾ ਤੈਨੂੰ ਕਰਕੇ ਵੀ ਕਹਿਣ ਜਾ ਹੁਣ ਏਦਾਂ ਹੀ ਤੁਰ, ਤੈਨੂੰ ਫਿਰ ਅਸੀਂ ਵੇਖ ਲਾਂਗੇ, ਫਿਰ ਕੀ ਕਰੇਂਗਾ? ਫਿਰ ਮੈਂ ਕਹਿਣਾ ਮਾਫ ਕਰ ਦੇ। ਉਹ ਜਾ ਦੁਰ ਫਿਟੇ ਮੂੰ ਤੇਰਾ। ਉਸਤਾਦ ਜੀ ਕਸਮ ਵਾਲੀ ਗੱਲ ਆ, ਮੈਨੂੰ ਜਿਹਦੀ ਮਰਜ਼ੀ ਕਸਮ ਖਵਾਓ। ਇਹਦੇ ਸਿਰ ਤੇ ਹੱਥ ਰੱਖ। ਮੈਂ ਮਜ਼ਾਕ ਨਹੀਂ, ਤੁਸੀਂ ਜੈਨੂਅਨ ਗੱਲ ਆ, ਅੱਲਾ ਦੀ ਕਸਮ ਵਾਲੀ ਗੱਲ ਆ। ਮੈਂ ਕਚਹਿਰੀ ਬਾਜ਼ਾਰ ਇੱਕ ਬੰਦੇ ਦਾ 40,000 ਰੁਪਇਆ ਦੇਣਾ। ਉਹ ਹੁਣ ਵੀ ਦੇਖਦਾ ਹੋਣਾ, ਸ਼ੋਅ ਸੁਣਦਾ ਹੋਣਾ। 40,000 ਰੁਪਇਆ ਮਿੱਠਾ ਜੀ ਮੈਂ ਉਹਦਾ ਦੇਣਾ। ਉਹਨੇ 1-2 ਵਾਰੀ ਮੈਨੂੰ ਕਿਹਾ ਜ਼ਰਾ ਧੜੱਲੇ ਦੇ ਨਾਲ। ਹਾਂ ਆਪਾਂ 11 ਵਜੇ ਉਹਦੇ ਘਰ, ਓਏ ਕੱਲਾ ਹੀ, ਮੋਟਰਸਾਈਕਲ ਵੀ ਕੋਲ ਕੋਈ ਨਹੀਂ, ਰਕਸ਼ੇ 'ਚ ਬੈਠਾ, ਪਿੱਛੋਂ ਮਾਂ ਦੀ ਦਬਾ ਲਈ, ਚਲ ਗਏ ਉਹਦੇ ਹੱਲ। 11 ਵਜੇ ਦਾ ਟਾਈਮ, ਮੈਂ ਬੈਲ ਦਿੱਤੀ, ਉੱਤੋਂ ਆਇਆ। ਮੈਂ ਕਿਹਾ ਭਾਜੀ ਥੱਲੇ ਆਓ। ਮੈਂ ਕਿਹਾ ਆਹ ਖਲੋਤਾ ਤੇਰੇ ਬੂਹੇ ਅੱਗੇ, ਪੈਸੇ ਹੈ ਨਹੀਂ। ਉਹਨੇ ਮੇਰਾ ਸਮਾਨ ਰੱਖ ਲਿਆ। ਮੈਂ ਕਾਊਂਟਰ ਲਾਣਾ ਸੀ ਨਾ, ਯੂਜ਼ ਮੋਬਾਈਲ ਸੇਲ ਪਰਚੇਜ਼ ਨਾਲ ਡਾਊਨਲੋਡਿੰਗ ਵਾਲਾ ਕੰਪਿਊਟਰ। ਉਹਨੇ ਮੇਰਾ ਕਾਊਂਟਰ ਰੱਖ ਲਿਆ, ਮੈਨੂੰ ਸਮਾਨ ਨਾ ਮੇਰਾ ਦੇਵੇ। ਕਹਿੰਦਾ 40,000 ਇੱਥੇ ਰੱਖੇਗਾ ਤੇ ਤੇਰਾ ਸਮਾਨ ਦੇਣਾ। ਮੈਂ ਕਿਹਾ ਯਾਰ ਆਹ ਕੀ ਚੱਕਰ? ਮੈਂ ਕਿਹਾ ਉਹਨੇ 3-4 ਦਿਨ ਕਾਊਂਟਰ ਨਹੀਂ ਲੱਗਣ ਦਿੱਤਾ। ਚਲ ਗਏ ਆਪਾਂ। ਮੈਂ ਕਿਹਾ ਥੱਲੇ ਆ ਗਿਆ। ਮੈਂ ਕਿਹਾ ਗੱਲ ਏਦਾਂ ਵਾ, ਜੋ ਤੁਹਾਡੇ ਕੋਲ ਕਰ ਹੁੰਦਾ ਕਰ ਲੋ, ਮੇਰੇ ਕੋਲ ਹੈ ਨਹੀਂ। ਆ ਤੇਰੇ ਬੂਹੇ ਤੇ ਆਇਆ ਖੜਾ ਵਾ, ਮੈਨੂੰ ਮਾਰ ਲੈ, ਕੁੱਟ ਲੈ, ਫੈਰ ਮਾਰ ਦੇ, ਪੁਲਿਸ ਨੂੰ ਫੜਾ ਦੇ। ਜੇ ਤੂੰ ਕਵੇਂ ਨਾ ਕਿਸ਼ਤਾਂ ਤੇ ਉਹ ਵੀ ਚੱਕਰ ਨਹੀਂ, ਜੇ ਤੂੰ ਕਵੇਂ ਅੱਧੇ ਦੇ ਦੇ ਉਹ ਵੀ ਨਹੀਂ, ਤੂੰ 500 ਵੀ ਕਵੇਂ ਨਾ ਵੀ ਇੱਕ ਬਸ 500 ਦੇ ਦੇ 40,000 ਚੋਂ ਕੱਖ ਨਹੀਂ। ਆ ਗਲੋਤਾ, ਜੋ ਤੇਰਾ ਦਿਲ ਕਰਦਾ ਕਰ ਲੈ।
ਮਾਫ ਕਰਨਾ ਵਾ ਤੇਰੀ ਮਰਜ਼ੀ ਆ, ਫੜਵਾਉਣਾ ਵਾ ਫੜਵਾ ਦੇ। ਉਹ ਕਹਿੰਦਾ ਯਾਰ ਕੀ ਬਹਾਦਰ ਜਿਹਾ ਜਿਗਰੇ ਵਾਲਾ ਵਾ, ਕਹਿੰਦਾ ਜਾ, ਕਹਿੰਦਾ ਸੁਭਾ ਆ ਕੇ ਕਾਊਂਟਰ, ਉਹਨੇ ਮੈਨੂੰ ਆਪ ਫੋਨ ਕਰਕੇ ਕਿਹਾ ਯਾਰ ਕਾਊਂਟਰ ਲੈ ਜਾ, ਕਹਿੰਦਾ ਆਪਣਾ ਬੰਦਾ ਚੰਗਾ ਹੋਣਾ ਨਾ। ਬਸ ਬੰਦਾ ਸ਼ਰੀਫ ਬੰਦਾ ਹੀ ਗੱਲ ਆ, ਉਹਨੂੰ ਜ਼ਿੰਦਗੀ ਤੰਦਰੁਸਤੀ ਦਾ। ਜੀ ਸੱਚੀ ਮੁੱਚੀ ਦਾ ਵਾਕਿਆ ਵਾ, ਕਸਮ ਕੁਸਮ ਨਹੀਂ ਖਾਵਾਂਗਾ। ਇੱਕ ਬੰਦੇ ਨੇ ਨਾ ਕਿਸੇ ਮੇਰੀ ਗਲਤੀ ਤੋਂ ਕਿਹਾ ਕਿ ਇਹਨੂੰ ਮੈਂ ਫੈਰ ਮਾਰ ਦੇਣਾ। ਉਹਦੀ ਕਰਿਆਨੇ ਦੀ ਦੁਕਾਨ ਸੀ, ਮੈਂ ਅਗਲੇ ਦਿਨ ਜਾ ਕੇ ਉਹਦੀ ਦੁਕਾਨ ਅੱਗੇ ਪਿੱਛੇ ਨੂੰ ਕਾਲਰ ਸੁੱਟ ਕੇ ਖਲੋ ਗਿਆ ਕਿ ਮਾਰ ਦੇਵੇ ਦੇਖੀ ਜਾਏਗੀ। ਡਰਿਆ ਡੁਰਿਆ ਨਹੀਂ, ਮੈਂ ਖਲੋਤਾ ਰਿਹਾ 2-3 ਦਿਨ ਖਲੋਂਦਾ ਰਿਹਾ, ਉਹਨੇ ਕੁਝ ਵੀ ਨਹੀਂ ਕਿਹਾ। ਗੱਲ ਰਫਾ ਦਫਾ ਹੋ ਗਈ। ਮੈਂ ਨਹੀਂ ਇੰਨੀ ਕਿ ਡਰਿਆ ਇਹਦੇ ਤਰ੍ਹਾਂ ਕਿ ਮਾਂ। ਅੱਛਾ ਉਹ ਸਾਥੋਂ ਕਿਤੇ ਫੇਰ ਨਾ ਖਾਤਾ ਖੋਲ ਲਵੇ, ਉਹ ਮੈਂ ਤੁਹਾਨੂੰ ਕਲੀਅਰ ਕਰ ਲਵਾਂ 40,000 ਕਿੱਦਾਂ ਦੇਣਾ ਸੀ। ਉਹ ਮੈਂ ਉੱਥੇ ਕਾਊਂਟਰ ਲਾਣਾ ਸੀ ਨਾ, ਉਹਦਾ ਰੈਂਟ ਸੀਗਾ 9,000 ਰੁਪਇਆ। ਡਰ ਗਿਆ ਕਿ ਤਾਂ ਫੇਰ ਨਾ ਖਾਤਾ ਖੋਲ। ਆਹੋ ਜਿਹੜੇ ਬੰਦੇ ਨੇ ਤੈਨੂੰ ਇੰਨਾ ਕੁਝ ਕਰਨ ਤੋਂ ਬਾਅਦ ਤੈਨੂੰ ਕਹਿੰਦਾ ਜਾ ਯਾਰ ਸੁਣ ਲੈ ਜੀ, ਅੱਲਾਹ ਦੀ ਜ਼ਿੰਦਗੀ ਤੰਦਰੁਸਤੀ ਉਹਨੇ ਬੱਚਿਆਂ ਦੀ। ਸੋਚ ਕੇ ਹੀ ਤੈਨੂੰ ਕਿਹਾ ਵਾ ਕਿ ਵੀ ਮੈਂ ਕੋਲ ਨਹੀਂ ਲੈ। ਨਹੀਂ ਉਹ ਏਦਾਂ ਸੀ ਕਿ ਉਸਤਾਦ ਜੀ ਮੈਂ ਉਹਨੂੰ 300 ਡੇਲੀ ਨਾਲ ਉੱਥੋਂ ਕਮਾਉਣੇ, ਦਿਹਾੜੀ ਜਿੱਡੇ ਵੀ 800 1000 1200 ਹੀ ਲੱਗਣੀ, ਉਹ ਚੋਂ 300 ਨੂੰ ਦੇ ਦੇਣਾ। ਪਰ ਜਿੱਦਣ ਕਿਤੇ ਕਮੇਟੀ ਵਾਲਿਆਂ ਨੇ ਤੰਗ ਕਰਨਾ, ਉਦੋਂ ਕਾਊਂਟਰ ਬੰਦ ਆ ਤੇ ਮੈਂ ਨਾ ਕਮਾਉਣਾ ਨਾ ਮੈਂ ਉਹਨੂੰ ਦੇਣਾ, ਉਹਨੇ ਲਿਖ ਲੈਣੇ। ਉਹ ਏਦਾਂ ਕਰਦੇ ਜਿੱਦਣ ਕਿਤੇ ਜੁਮੇ ਦੀ ਛੁੱਟੀ, ਐਤਵਾਰ ਦੀ, ਕੋਈ ਬਾਰਿਸ਼ ਆ ਗਈ, ਕੋਈ ਇਹ ਉਹ, ਕੋਈ ਵਾਰਡਨ ਵਾਲੇ ਤੰਗ ਕਰ ਰਹੇ, ਉਹ ਇੰਜ ਕਰਦੇ ਕਰਦੇ 40,000 ਚੜ ਗਿਆ। ਮੈਂ ਕਿਹਾ ਪੈਕਟ ਤੇਰੇ ਤੋਂ ਅੱਧੀ ਗਿਆ। ਐ ਕਰ ਹਾਂ ਪਰ ਅੱਛਾ ਛੱਡ ਦੇਣਾ। ਐ ਕਰ ਹੈਪੀ ਹੋ, ਹੈਪੀ ਹੋ, ਨਿਸ਼ਚਿਤ ਹੋ। ਵੇਖ ਲੈ ਤੇ ਤੋਂ ਇੱਕ ਸਕੇਲ ਥੱਲੇ ਵਾਲਾ ਕਿਹਦੇ ਕਿਹੜੀ ਕਿਹੜੀ ਵੱਡੀ ਗੱਲਾਂ ਸੁਣਾਉਂਦਿਆ। ਤੂੰ ਮਾਰੀ ਗਿਆ, ਮਿੱਟੀ ਹੋ ਗਿਆ ਵੈਸੇ। ਕਿੰਨੇ ਭਰਾ ਤੁਸੀਂ? 3 ਤੇ ਅਜੇ ਕਿਲੋ ਇੱਕ ਦੀ ਧੌਣ ਵੀ ਲੱਥ ਜੀ, ਇੱਕ ਦਾ ਉਹ ਠਹਿਰ ਜਾ ਓਏ। ਇੱਕ ਦਾ ਜੋਟਾ ਟੁੱਟ ਵੀ ਜਾਏਗਾ। ਕਿਹੜਾ ਰੌਲਾ ਵਾ? ਉਹ ਯਾਰ ਅੱਛਾ ਯਾਰ ਸਾਡਾ ਸ਼ੋਅ ਕਾ ਤੋਂ ਬਰਬਾਦ ਕਰਨੇ ਆ ਤੂੰ? ਇਹ ਉਸਤਾਦ ਜੀ ਬੋਲ ਵਿੱਚ ਗੱਲ ਕਰ ਤੂੰ। ਉਸਤਾਦ ਜੀ ਮੇਰੇ ਵੱਲੋਂ ਮਾਫ ਕਰਨਾ। ਮੈਂ ਤਾਂ ਨਹੀਂ ਕਰਦਾ ਭਾਈ ਮਾਦਰਤ। ਲਓ ਜੀ ਸ਼ਾਮ ਤੂੰ 20-25 ਵਾਰੀ ਕਰ ਲਈ। ਕੈਸਾ ਬਗੈਰਤ ਆਦਮੀ ਹੈ ਯਾਰ ਤੂੰ ਉਹ। ਮੈਨੂੰ ਕਹਿੰਦੇ ਆ ਕਹਿੰਦਾ ਤੁਸੀਂ ਮਾਰ ਲੈ। ਰਾਤ ਨੂੰ ਮੁੰਡੇ ਇਕੱਠੇ ਕਰਨੇ ਜੀ ਮੈਂ। ਹਾਂਜੀ ਉਹ ਭਾਈ ਠਹਿਰ ਜਾ ਓਏ, ਰਾਤ ਨੂੰ ਮੁੰਡੇ ਇਕੱਠੇ ਕਰਨੇ ਆ। ਰਾਸ਼ੀ, ਆਮਰ, ਦੱਛਾ ਸੀ ਸਾਰੇ ਇਕੱਠੇ ਹੋਣਾ ਨਾ ਵਾ। ਨਾ ਮਿੱਠੇ ਬਹਿ ਕੇ ਗੱਲ ਉਂਝ ਉਹਦਾ ਫੋਨ ਤੇ ਕਰ ਲੈ। ਨਹੀਂ ਠਹਿਰ ਜਾ। ਅੱਛਾ ਹੋਰ ਕਿਹੜੇ ਕਿਹੜੇ? ਮੁੰਡੇ ਇਕੱਠੇ ਹੋਣਗੇ, ਰਾਸ਼ੀ ਸਾਰੇ ਅਥਰੇ ਇਹਨੂੰ ਪਤਾ ਵਾ, ਸਾਰੇ ਦੇਖੇ ਆ। ਸਾਰੇ ਮੁੰਡੇ ਇਕੱਠੇ ਹੋਣਗੇ 15-16 ਜਣੇ ਆ। ਉਹਦੇ ਘਰ ਜਾਓਗੇ? ਨਹੀਂ ਨਹੀਂ ਹਾਂ। ਸਾਡਾ ਮੈਚ ਹੈ ਰਾਤ ਨੂੰ। ਮੈਂ ਤਾਂ ਕ੍ਰਿਕਟ ਖੇਲੀ ਆਪਣਾ ਆਪ ਘੁੰਮਦੇ ਅਸੀਂ। ਮੈਂ ਤੇ ਕਿਹਾ ਸਾਥ ਤੇ ਤਾਂ ਉਹਨਾਂ ਦਾ ਅਥਰਾ ਪੁਣਾ ਜਿਹੜਾ ਉਹ ਸਿਰਫ ਕੈਚ ਫੜਨ ਚ ਹੀ ਆ। ਹਾਂ ਕੈਚ ਬੈਟਿੰਗ ਬੋਲਿੰਗ ਬੱਚੇ ਲੜਨ ਵਾਲੇ ਹੈ ਹੀ ਨਹੀਂ। ਮੈਂ ਤੇ ਕਿਹਾ ਯਾਰ ਨੂੰ ਮੋਢਾ ਦੇਣ ਲੱਗਾ। ਨਹੀਂ ਮੈਂ ਯਾਰ ਨੂੰ ਮੈਂ ਚਪੜਾ ਪਵਾ ਦੜੀਆਂ, ਡਰਿਆ ਬੈਠਾ। ਉਹ ਜਿੰਨੀਆਂ ਤੂੰ ਮਾਫੀ ਮੰਗ ਲਈ, ਤੇਰੇ ਕੋਲ 15-20 ਪੀਸ ਰਹਿ ਗਏ ਮਾਫੀ ਦੇ ਪਿੱਛੇ। ਹਾਂ ਅੱਗੇ ਕੋਈ ਵੱਡਾ ਹਮਲਾ ਹੋ ਗਿਆ, ਤੂੰ ਕਿਤੋਂ ਮਾਫੀ ਮੰਗਣੀ? ਤੂੰ ਤਾਂ ਮਾਫੀ ਨਹੀਂ ਤੇਰੀ ਮਾਫੀ ਮੁੱਕ ਜਾਣੀ ਆ। ਉਸਤਾਦ ਜੀ ਇੱਧਰ ਆਹ ਮੰਗੋ ਮਾਫੀ। ਓਏ ਉਸਤਾਦ ਜੀ ਨਹੀਂ ਮੇਰੇ ਵੱਲੋਂ ਕਹਿ ਦਿਓ ਨਾ ਕਿ ਮੁੰਡੇ ਨਹੀਂ 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 ਦੀ ਤੂੰ ਆਪ ਮੰਗ ਉਸਤਾਦ। ਯਾਰ ਤੂੰ 20-25 ਵਾਰੀ ਆਪ ਮੰਗ ਲਈਆਂ, ਮੁੱਕ ਗਈ ਗੱਲ। ਚਲੋ ਮੈਂ ਤੁਹਾਡੇ ਨੂੰ ਮੰਗ ਲੈਂਦਾ। ਜਿੱਥੇ ਬਣਦੀ ਆ। ਪਹਿਲੇ ਤੈਨੂੰ ਮੈਂ ਪੁੱਛਣਾ ਸੀ ਭਾਜੀ ਮੇਰੀ ਗੱਲ ਸੁਣ, ਕਿਸ ਗੱਲ ਦਾ ਤੁਸੀਂ ਕਹਿ ਰਹੇ ਹੋ? ਹਾਂ। ਕਿਹੜੇ ਐਡੀਟਰ ਨੂੰ ਮੈਂ ਗੱਲ ਕੀਤੀ ਹੈ? ਕੀ ਮੈਂ ਗੱਲ ਕੀਤੀ ਹੈ? ਕਿਹੜਾ ਨਾਂ ਲਿਆ? ਕਿਹੜਾ ਮੈਂ ਨਾਂ ਲਿਆ? ਸਹੀ ਗੱਲ। ਤੁਹਾਨੂੰ ਮੈਂ ਕੀ ਕਿਹਾ? ਤੁਹਾਡੇ ਕਿਸੇ ਨੂੰ ਕੀ ਕਿਹਾ? ਉਹਨੇ ਹਲੇ ਕੁਝ ਵੀ ਨਹੀਂ ਕਿਹਾ ਤੇ ਤੂੰ ਮਾਫੀਆ ਮੈਂ ਸ਼ੁਰੂ ਕਰ ਦਿੱਤੀ। ਸਹੀ ਗੱਲ। ਆਹੋ ਉਹਨੇ ਲੈ ਕੇ ਆ ਮੇਰੀ ਗੱਲ ਸੁਣ। ਇਹ ਗੱਲ ਤੈਨੂੰ ਪੁੱਛਣੀ ਚਾਹੀਦੀ ਸੀ ਕਿ ਵੀ ਚੱਲ ਇਹ ਦੱਸ ਦੇ ਵੀ ਹੋਇਆ ਕੀ ਸੀ, ਕਿਹੜੀ ਗੱਲ ਤੂੰ ਕਿਹਾ ਦੱਸ। ਮੈਂ ਮਿੱਠੇ ਨੂੰ ਨਹੀਂ ਕਿਹਾ ਕਿ ਜਿਹੜਾ ਤੂੰ 4 ਸਾਲ ਪਹਿਲੇ ਛੱਡ ਗਿਆ ਤੇ ਇਹ ਉਹ ਤਾਂ ਮੈਂ ਪਿਛਲੇ ਸ਼ੋਅ 'ਚ ਮਿੱਠੇ ਕੋ ਮਾਦਰਤ ਮੈਂ ਕਰ ਲਈ ਕਿ ਵਾਕਈ ਉਹ ਬਣਦੀ ਸੀ ਸਾਈ ਗੱਲ। ਤੁਸੀਂ ਕਾਹਤੋਂ ਮਾਰ ਕਰੀ? ਨਹੀਂ ਮੈਂ ਕਰ ਲਈ ਨਾ ਗੱਲ। ਤੇ ਤੂੰ ਐਡੀਟਰ ਦੇ ਬਾਰੇ ਜੋ ਵੀ ਕਿਹੜਾ ਐਡੀਟਰ? ਕਿਹੜਾ ਕੀ ਨਾਮ? ਚੱਲ ਛੱਡ ਯਾਰ। ਐਡੀਟਰ ਕਿਹੜੇ ਦੇ ਬਾਰੇ 'ਚ ਤੂੰ ਗੱਲਾਂ ਕੀਤੀਆਂ? ਜਾਓ ਪਿੱਛੇ ਵੜ ਕੇ। ਬਾਹਰ ਦੀ ਬੈਲ ਪਜੀ ਸਾਰਾ ਕੇ ਫੈਰ ਕਰਤੇ ਕੋਪਾ ਖੋਲਤਾ। ਨਹੀਂ ਨਹੀਂ ਦੱਸ ਨਾ। ਨਹੀਂ ਐਡੀਟਰ ਦਾ ਨਾਂ ਤੇ ਨਹੀਂ ਲਿਆ ਕਿਸੇ ਦਾ ਵੀ। ਫੇਰ ਤੇ ਐਡੀਟਰ ਆਪਣੇ ਕੋਲ ਸ਼ਰਾਜ਼ ਵੀ ਹੈ। ਫੇਰ ਉਹਨੇ ਤੈਨੂੰ ਕਿਹਾ ਵੀ ਤੂੰ ਮਿੱਠੇ ਨੂੰ ਜਿਹੜੀ ਆ ਗੱਲ ਕਹੀ ਇਸ ਵਜ੍ਹਾ ਤੋਂ ਮੈਂ ਤੈਨੂੰ ਕਰਨਾ। ਤੇ ਫਿਰ ਕੀ? ਹਾਂ ਇਹ ਵੀ ਆਹੀ ਭੇਜਿਆ ਗਿਆ ਨਹੀਂ ਉਹਨੇ ਤੈਨੂੰ ਇਹ ਗੱਲ ਕਹੀ ਹੈ ਕੀ? ਕਿ ਤੂੰ ਜੋ ਮਿੱਠੇ ਨੂੰ ਕਿਹਾ ਐਡੀਟਰਾਂ ਦੇ ਬਾਰੇ, ਕੋਈ ਜੋ ਤੂੰ ਐਡੀਟਰਾਂ ਬਾਰੇ ਗੱਲ ਕੀਤੀ ਹੈ, ਤੈਨੂੰ ਪਤਾ ਤੂੰ ਕੀ ਕਿਹਾ? ਮੈਂ ਕਿਹਾ ਜੀ ਉਹ ਓਏ ਯਾਰ ਤੂੰ ਕੋਈ ਨਾਮ ਦਾ ਤਾਂ ਨਾਮ ਲਿਆ ਕੋਈ ਤੂੰ ਵਿੱਚ ਨਹੀਂ। ਤੇ ਫੇਰ ਕਾਹਦਾ ਡਰ ਤੈਨੂੰ? ਨਾਲੇ ਇੱਕ ਗੱਲ ਜ਼ਿੰਦਗੀ ਦੀ ਜ਼ਿਹਨ ਚ ਰੱਖੀ ਪੁੱਤਰ ਓਏ, ਇਹ ਜਿਹੜੇ ਲੰਮੀਆਂ ਲੈਣਾ ਐਡੇ ਡੇਂਜਰਸ ਲਫ਼ਜ਼ ਬੋਲਣ ਲੱਗਾ ਪਰ ਸੋਚੀਦਾ ਹੁੰਦਾ ਵਾ ਵੀ ਕੀ ਕਹਿਣਾ ਵਾ। ਹੁਣ ਅਗਲਾ ਤੇਰੇ ਘਰ ਅੱਜ ਭਰਾ ਨੂੰ ਉਹ ਨਹੀਂ ਆਂਦੇ ਯਾਰ ਲੈ ਘਰ ਅਗਲੇ ਨੇ ਦੱਸ ਕੇ ਆਉਣਾ ਵੀ ਅਸੀਂ ਆ ਰਹੇ ਆ ਵੀ ਚੌਲ ਬਣਾ ਲਓ ਬਿਰਿਆਨੀ ਦੀ। ਨਾ ਸਿੱਧਾ ਕਰਾਇਆ ਹੁੰਦਾ ਬੇਟਾ ਨੂੰ। ਹਾਂ ਜੀ ਹਾਂ ਜੀ ਜਾਨੇ ਕੋਈ ਕੋਈ ਉਹ ਤਾਂ ਨਹੀਂ ਜੀ ਉਹਨਾਂ ਇਹ ਤਾਂ ਕੰਮ ਨਹੀਂ। ਉਧਰ ਗੱਲ ਕਰ ਜਿਹਦਾ ਫੋਨ ਆਉਣ ਦਿਆ ਬਰੇ ਉਹਦਾ ਨੰਬਰ ਸੇਵ ਕਰ ਲਿਆ। ਉਹ ਤੂੰ ਵੀ ਉਹਦੇ WhatsApp ਤੇ ਤਸਵੀਰ ਦੇਖਣ ਦੇ ਆ ਵੀ ਕਿਹੜੀ ਲੱਗੀ ਆ ਯਾਰ ਬੰਦੇ ਨੇ ਮੇਰਾ ਸਾਹ ਵੀ ਲੋ, ਤੁਹਾਡੀ ਵਾਰੀ ਵੀ ਆ ਸਕਦੀਆਂ। ਐਵੇਂ ਸਾਡੀ ਵਾਰੀ ਅੱਜ ਸਾਡੀ ਆਵਾਂ ਦੇ ਲਾਂਗੇ। ਹਾਂ ਉਹਦੇ ਉੱਤੇ ਨਾਂ ਲਿਖਿਆ ਹੋਇਆ ਵਾ ਜਾਨੀ ਵਕੀਲ, ਵੀ ਤੁਹਾਡਾ ਨਾਂ ਲਿਖ ਦਿੱਤਾ ਕਿਸ ਤਰ੍ਹਾਂ ਤੋਂ ਸੇਵ ਕੀਤਾ? ਜਾਨੀ ਵਕੀਲ ਦੇ ਰਾਤ ਠਹਿਰ ਜਾ ਠਹਿਰ। ਕਿਸ ਤਰ੍ਹਾਂ ਤੋਂ ਸੇਵ ਕੀਤਾ ਨੰਬਰ ਉਹਨਾਂ? ਜਾਨੀ ਜਾਨੀ ਵਕੀਲ। ਜਾਨੀ ਵਕੀਲ ਕਿਉਂ? ਤੇ ਜਾਨੀ ਨੇ ਮਾਜ਼ਰਤ ਕੀਤੀ ਉਹਨਾਂ ਕੋਲ। ਅੱਛਾ ਜਾਨੀ ਉਹਨਾਂ ਨੂੰ ਕਿਹਾ ਤੂੰ? ਓਕੇ ਓਕੇ
ਉੱਤੇ ਗਾਣਾ ਵੀ ਬਣਾਇਆ ਇਹਨੇ, ਨਹੀਂ ਕੋਈ ਜਾਨੀ ਦਾ ਵਕੀਲਾ ਮਾਫੀ ਕਿਹੜੀ ਸ਼ੈ। ਨਹੀਂ ਗੱਲਾਂ ਜਦੋਂ ਕਿਸੇ ਗਰੀਬ ਬੰਦੇ ਦੀ ਗੱਲ ਕਿਸੇ ਦੇ ਹੱਥ ਲੱਗਦੀ ਆ, ਬਜਾਏ ਉਹਦਾ ਸੋਲੂਸ਼ਨ ਕੱਢਣ ਵਾਸਤੇ ਉਹਦਾ ਹੱਲ ਉਤਰੋਂ ਚੜ ਜਾਣੋ ਹੋ ਜਾ ਭਾਈ ਪਹਿਲੇ ਜੱਲਾਂ ਜੋ ਨਹੀਂ ਤੂੰ ਭਰਾਵਾ ਤੂੰ ਵੀਰਾ ਬਰਾਦਰੀ ਵੀ ਆ, ਐਸੀ ਗੱਲ ਨਹੀਂ। ਮੈਂ ਤੈਨੂੰ ਇਹ ਕਹਿੰਦੇ ਅੰਦਰੋਂ ਆਪਣਾ ਮਰਦ ਜਗਾ। ਮੈਂ ਤੇਰੇ ਨੂੰ ਮਾਫੀ ਮੰਗ ਲੈਣਾ ਯਾਰ ਭਾਈ, ਅਗਰ ਭਾਈ ਕੋਲੋਂ ਕੋਈ ਗਲਤੀ ਹੋ ਗਈ ਉਹਦੇ ਵੱਲੋਂ ਮੈਂ ਮਾਜ਼ਰਤ ਕਰਦਾ ਯਾਰ, ਏਦਾਂ ਨਾ ਉਹਨੂੰ ਡਿਸਟਰਬ ਕਰੋ। ਇਦਾਂ ਪਰੇਸ਼ਾਨ ਹੁੰਦਾ ਨਹੀਂ, ਇਦਾਂ ਕੀ ਉਹ ਹਟ ਜਾਊਗਾ? ਇਦਾਂ ਠੀਕ ਹੋ ਜਾਊਗਾ? ਹੁਣ ਬਾਰ-ਬਾਰ ਤੂੰ ਤਾਂ ਮਰੇ ਆਪਣੇ ਆਪ ਨੂੰ ਥੱਲੇ ਸੁੱਟਣੇ ਆ। ਉਹ ਭਾਈ ਉਹਨੂੰ 1000 ਵਾਕਿਆ ਲੜਾਈ ਵਾਲਾ ਦੱਸ ਦੇ, ਕਤਲੋਗਾਰ ਦਾ ਦੱਸ ਦੇ, ਉਹਦੀ ਮਾਫੀ ਥੋੜੀ ਸਲੋ ਹੋ ਸਕਦੀ ਆ, ਮੁੱਕ ਨਹੀਂ ਸਕਦੀ। ਲੈ ਇਹਨਾਂ ਦਾ ਉਹ ਕਹਿਣ ਦੇ ਤੂੰ ਯਾਰ ਗੁੱਜਰ ਬਾਦਸ਼ਾਹ ਦੱਸ ਯਾਰ ਕੀ ਕਰ। ਉਸਤਾਦ ਜੀ ਜਿਵੇਂ ਤੁਸੀਂ ਕਹਿਣਾ ਮੈਂ ਹਾਜ਼ਰ ਹਾਂ, ਤੁਸੀਂ ਮੇਰਾ ਨੰਬਰ ਦੇਣਾ, ਮੈਂ ਖਲੋਤਾ ਵਾਂ, ਮੈਂ ਜਿੱਦਾਂ ਤੁਸੀਂ ਕਹੋਗੇ ਮੈਂ ਹਾਜ਼ਰ ਹਾਂ। ਹੋਰ ਦੱਸੋ। ਹਾਂ ਵੀ ਦੱਸ ਕੀ ਕਰਨਾ ਦੱਸ। ਮੈਂ ਤੁਸੀਂ ਕਹੋ ਮੈਂ ਇਹਦੇ ਨਾਲ ਜਾਣਾ, ਇਹਦੇ ਘਰ ਇਹਦੇ ਨਾਲ ਰਹਿਣਾ ਵਾ 24 ਘੰਟੇ, ਹਾਂ ਵੀ ਦੱਸ। ਇਹਦੇ ਜਗ੍ਹਾ ਤੇ ਮੈਂ ਖਲੋਤਾ। ਗੁੱਜਰ ਬਾਦਸ਼ਾਹ ਸੁਲ੍ਹਾ ਸਫਾਈ ਬਿਹਤਰ ਹੈ, ਕਿਉਂਕਿ ਜਿੱਦਾਂ ਦਾ ਘਰ ਵਾ ਉਹਨੇ ਇੱਕ ਫੈਰ ਖੋਲਿਆ ਦੀ ਫੈਮਿਲੀ ਮਰ ਜਾਣੀ ਆ। ਇਹਦੀ ਮਾਂ ਦੀ ਸੁਲ੍ਹਾ ਸਫਾਈ ਬਣਦੀ ਨੋਨੀ ਬਾਦਸ਼ਾਹ ਮੈਂ ਸੁਣਾ ਕਰ ਐਵੇਂ ਅੱਧਾ ਟੱਬਰ ਟੀਰਾ ਕਰਾ ਬੈਠੇਗਾ। ਇੰਨਾ ਨਹੀਂ ਡਰੀਦਾ ਹੁੰਦਾ। ਆ ਠੀਕ ਹੈ, ਇੱਕ ਅੱਧੀ ਵਾਰੀ ਮੈਂ ਤੇਰੇ ਵੱਲੋਂ ਕਰ, ਤੂੰ ਮੇਰੇ ਖਿਲਾਫ ਹੋਣੇ ਆ ਵੀ ਉਹ ਚੜ ਉਹਦੇ ਵੱਲੋਂ ਆਉਂਦੇ ਇਹ ਮੈਂ ਤੇਰੀ ਸਾਈਡ ਐਸ ਤੋਂ ਲੈਣੇ ਆ ਕਿ ਪਾਗਲ ਇੰਜ ਨਹੀਂ ਆਪਣਾ ਆਪ ਨੂੰ ਸੁੱਟੀ ਨਾਲੇ ਨੋਨੀ ਬਾਦਸ਼ਾਹ ਵਕੀਲ ਬੰਦਾ, ਇੱਕ ਮੁੱਕੀ ਉਹਨੇ ਤੇਰੇ ਜਮਨੀ ਵਾਲੀ ਮਾਰੀ ਨਾ ਠਾਉਣਾ ਖੰਡਾ ਹੋ ਜਾਏਗਾ, ਸਾਰੀ ਜ਼ਿੰਦਗੀ ਗਾਉਣ ਤੋਂ ਬੈਠਾ ਰਹੇਗਾ। ਮਾਜ਼ਰਤ ਹੀ ਬਿਹਤਰ ਹੱਲ ਵਾ। ਇਹਨੂੰ ਪੁੱਛੇ ਨੂੰ ਇਹ ਕਿਤਾ ਪਤਾ ਉਹਨੇ ਯਮਨੀ ਪਾਈ ਹੁੰਦੀ। ਓਏ ਅੱਛਾ ਪੁਆਇੰਟ ਨੋਟਡ ਯੂਰ ਆਨਰ। ਇਹ ਵੀ ਲੈ ਅੱਲਾ ਦੀ ਕਸਮ, ਇਸਨੇ ਜਸਟ ਹਸਾਉਣ ਵਾਸਤੇ ਗੱਲ ਕੀਤੀ ਆ, ਹੋਰ ਐਸਾ ਮੇਰਾ ਕੋਈ ਮਨਸ਼ੂਰ ਨਹੀਂ। ਮੈਂ ਤਾਂ ਤੇਰੇ ਤੋਂ ਵੀ ਜ਼ਿਆਦਾ ਡਰਪੋਕ ਆ। ਉਹਨੇ ਗੱਲ ਵੀ ਵੈਸੇ ਤੈਨੂੰ ਕੀਤੀ ਤੇ ਉਹਨੇ ਤੇਰਾ ਹੀ ਨਾਂ ਲੈ ਕੇ ਗਿਆ ਵੀ ਤੂੰ ਮਿੱਠੇ ਨੂੰ, ਹੋ ਸਕਦਾ ਇਹਨੇ ਕਾਲ ਕਰਵਾਈ ਹੋਵੇ। ਉਸਤਾਦ ਜੀ ਮੈਂ ਕਸਮ ਦੇਣ ਨੂੰ ਤਿਆਰ ਆ, ਰਾਤ ਨੂੰ ਜੇ ਮੈਂ ਲੇਟ ਜਾਣਾ ਨਾ 1:30 ਵਜੇ ਵੀ ਮੈਂ ਜਾਵਾਂ ਨਾ, ਮੈਨੂੰ ਰਾਸ਼ੀ ਛੱਡ ਕੇ ਆਉਂਦਾ ਮੇਰੇ ਘਰ। ਇਹ ਗਲੀ ਇੱਕ ਐਡਾ ਕੁੱਤਾ, ਉਹਦੇ ਡਰ ਤੋਂ ਮੈਂ ਨਹੀਂ ਜਾਣਾ ਕੱਲਾ। ਇਹ ਤਾਂ ਫੇਰ ਬਦਮਾਸ਼ ਪੈ ਗਿਆ ਉਹਨੂੰ। ਜੀਓ ਕਸਮ ਦੇਣ ਡਿਆ ਵਾ। ਜੀਓ ਜੱਟਾ। ਉਸਤਾਦ ਜੀ ਹੁਣ ਦੱਸੋ ਕੀ ਕਰਨਾ, ਤੁਸੀਂ ਕੋਈ ਹੱਲ ਕਰੋ। ਮੁੰਡਾ ਸੁਲਾ ਹੀ ਪਰੇਸ਼ਾਨ। ਬਿਹਤਰ ਆ ਭਰਾਵਾ, ਉਹਨੂੰ ਕੁੱਪਾ ਵੇਲਾ ਕਰਨ ਦੀ ਲੋੜ ਹੀ ਨਹੀਂ ਹੈ। ਕੁੱਪਾ ਤੂੰ ਜਿਹੜਾ ਕੁੱਪੇ ਚਾਹ ਪੀ ਕੇ ਆਇਆ ਨੇ। ਫੈਮਿਲੀ ਛੋਟੀ ਆ, ਫੈਮਿਲੀ ਵੱਡੀ ਆ, ਮਕਾਨ ਛੋਟਾ ਵਾ, ਝਾੜੂ ਫਿਰ ਜਾਣਾ ਵਾ। ਯਾਰ ਨੋਨੀ ਉਸਤਾਦ ਜੀ ਤੇਰੇ ਘਰ ਦੇ ਆਪਣੇ 27 ਜੀ ਆ, ਤੂੰ ਲੈ ਜਾ ਪਵਾ ਦੇ ਸਾਰੇ। ਉਹਨਾਂ ਤੋਂ ਵੀ ਮਾਫੀ ਮੰਗਵਾ ਦਾਂਗੇ, ਐਡੀ ਗੱਲ ਨਹੀਂ ਕੋਈ ਨਹੀਂ। ਲੇਕਿਨ ਇਹ ਵੱਡਿਆਂ ਦਾ ਸਿਰ ਝੁਕਾਈ ਹੈ, ਮਾਂ ਬਾਪ ਦਾ ਨਾਂ ਡੋਬ ਦੇ ਸਿਆਣੀ ਉਮਰੇ। ਤੂੰ ਇਹ ਯਕੀਨ ਜਿੰਨੇ ਤੁਹਾਡੇ ਜੀ ਆ ਤੇ ਜਿੰਨਾ ਘੱਟ ਰਕਬਾ ਵਾ। ਪਿਓ ਤੇਰਾ ਸਾਫਾ ਸੁੱਟਣ ਦੇ ਹੋਵੇ ਪੈਰਾਂ 'ਚ, ਭਾਜੀ ਗਲਤੀ ਹੋ ਗਈ, ਲੱਖ ਲਾਣਤ, ਡੁੱਬ ਕੇ ਮਰ ਜਾ, ਤੇਰੀ ਜਵਾਨੀ ਤੇ ਲਾਣਤ। ਨਾਲੇ ਨੋਨੀ ਧੜੱਲੇ ਨਾ ਕਹਿ ਕੇ ਯਾਰ ਮਾਫ ਕਰ ਦੇ ਯਾਰ, ਬਸ ਗੱਲ ਮੁਕਾ। ਧੜੱਲੇ ਨਾਲ ਮੰਗ ਮਾਫੀ। ਆਪ ਜੇ ਠੀਕ ਆ, ਨਾਲੇ ਤੁਹਾਨੂੰ ਕੁਝ ਨਹੀਂ ਹੋ ਸਕਦਾ, ਜਿੰਨੇ ਤੁਹਾਡੇ ਜੀ ਆ ਗੋਲੀ ਵੀ ਫਸ ਕੇ ਨਾ ਕੋਈ ਐਂ ਦੇਖੀ ਤੂੰ ਉਹਦਾ ਸਾਹ ਬੰਦ ਹੋ ਜਾਣਾ। ਲਓ ਲੱਗਾ ਲਾ ਮਾਫੀ ਕਰਨ, ਉਹ ਕਰ ਲਾ ਮਾਫੀ। ਯਾਰ ਉਸਤਾਦ ਜੀ ਨੂੰ ਪੁੱਛ, ਜਿੱਦਾਂ ਉਹ ਕਹਿਣਗੇ ਤੂੰ ਓਕੇ ਕਰਦੇ, ਉਹ ਕੀ ਕਹਿਣਗੇ ਚਾਹੁੰਦਾ ਤੂੰ? ਚੱਲ ਦੱਸ। ਮੈਂ ਕਹਿੰਦਾ ਮਾਫ ਕਰ ਦੇਣ ਮੈਨੂੰ। ਉਹ ਨਹੀਂ ਕਰਨ ਦਿਆ ਅਗਲਾ, ਤੂੰ 25 ਵਾਰੀ ਕਿਹਾ ਨਹੀਂ ਕਰਨ ਦਿਆ, ਕੀ ਕਰੀਏ ਹੁਣ? ਮਰ ਜੀਏ, ਪੈਰੀ ਪੈ ਜੀਏ, ਜਾ ਕੇ ਲੰਮੇ ਪੈ ਜੀਏ, ਵਿਸ਼ ਜੀਏ, ਇਦਾਂ ਤੇ ਸਗੋਂ ਕੰਮ ਖਰਾਬ। ਦਿਮਾਗ ਖਰਾਬ, ਅੱਗੇ ਤੋਂ ਵੀ ਮਾਫੀਆਂ ਜੋਗੇ ਹੀ ਰਹਿ ਜਾਣਗੇ ਫਿਰ। ਦਿਮਾਗ ਖਰਾਬ। ਅੱਗੇ ਤੋਂ ਵੀ ਮੰਗ ਲਾਂਗੇ। ਉਹ ਜਾਏ ਨੋਨੀ ਮਾਫੀ ਮੰਗ ਲਾ, ਇਹ ਗੱਲ ਕਲੀਅਰ ਕਰਾ, ਤੇਰਾ ਭਰਾ ਕਮੰਡੀ ਵੀ ਜਾਂਦਾ। ਸਰ ਜੀ ਮੈਂ ਸਾਰੇ ਪਾਸੇ ਦੇ ਕੈਮਰੇ ਦੀ ਆਡੀਅנס ਨੂੰ ਸਾਹਮਣੇ ਰੱਖ ਕੇ ਉਸ ਬੰਦੇ ਕੋਲੋਂ ਮਾਫੀ ਮੰਗਦਾ ਵਾਂ। ਅਗਰ ਮੇਰੀ ਕੋਈ ਗੱਲ ਬੁਰੀ ਲੱਗੀ ਹੈ ਤੇ ਦਿਲੀ ਤੌਰ ਤੇ ਮੈਂ ਮਾਜ਼ਰਤ ਕਰਦਾ ਵਾਂ। ਖੁਸ਼ ਰਵੇ, ਆਬਾਦ ਰਵੇ। ਨੈਕਸਟ ਮੈਂ ਇਸ ਪਲੇਟਫਾਰਮ ਤੋਂ ਜਾਂ ਕਿਸੇ ਵੀ ਜਗ੍ਹਾ ਤੋਂ ਐਸੀ ਗੱਲ ਨਹੀਂ ਕਰੂੰਗਾ ਜਿਹਦੇ ਨਾਲ ਕਿਸੇ ਦੀ ਦਿਲ ਅਜ਼ਾਰੀ ਹੋ। ਨਾਲੇ ਇਹ ਵੀ ਕਹਿ ਦੇਣਾ ਕਿ ਸਾਰਾ ਕੁਝ ਉਸਤਾਦ ਨੇ ਕਿਹਾ ਸੀ, ਮੈਂ ਉਹਨੂੰ ਕਹਿਣ ਤੱਕ ਬਚ ਜਾ ਗਾਂ ਵੀ ਤੇ ਕਿਤੇ। ਕਹਦੇ ਰੋ ਰੋ, ਮੈਨੂੰ ਕਾਹਦੀ ਉਸਤਾਦ ਜੀ ਨੂੰ ਟੈਨਸ਼ਨ? ਕੋਈ ਟੈਨਸ਼ਨ ਨਹੀਂ ਹੋ। ਕਹਿ ਨੋਨੀ ਹੁਣ ਤੂੰ ਵੇਖ ਮੇਰੀ ਗੱਲ ਸੁਣ, ਉਸਤਾਦ ਜੀ ਹੁਣ ਬਾਦਸ਼ਾਹ ਕਿੱਧਰ ਗਏ? ਹੁਣ ਬਾਦਸ਼ਾਹ ਨੇ ਕਿਹਾ ਕਿਹੜੇ ਹੈ ਯਾਰ ਇਹ ਪ੍ਰੋਡਕਸ਼ਨ ਕੀ ਸੀ? ਮਾਲਕੇ ਪ੍ਰੋਡਕਸ਼ਨ। ਕੌਣ? ਠੀਕ ਹੈ ਨੋਨੀ ਬਾਦਸ਼ਾਹ, ਮਰਜ਼ੀ ਹੈ ਤੇਰੀ। ਉਸਤਾਦ ਜੀ ਤੁਹਾਡੇ ਆਸਰੇ ਤੇ ਸਾਰੀ ਗੱਲ ਆ। ਮੇਰੇ ਆਸਰੇ ਤੇ ਮਾਫੀਆਂ ਮੰਗੀ ਜਾ ਰਹੇ। ਹਾਂਜੀ ਤੁਸੀਂ ਵੀ ਮੰਗੋ ਨਾ ਇੱਕ ਫਿਰ। ਲੈ ਉਹ ਜਾ ਯਾਰ, ਪਾਗਲ ਹੋ ਗਿਆ ਤੂੰ ਉਸਤਾਦ ਦੇ ਕੋਲੋਂ। ਇਹ ਕੰਮ ਨਹੀਂ ਹੋਣਾ, ਹੋਰ ਜਿੱਦਾਂ ਕਹੇਗਾ ਤੂੰ ਇਹ ਕੰਮ ਨਹੀਂ ਹੋਣਾ। ਚਲੋ ਫਿਰ ਮੈਂ ਇਹਨਾਂ ਦੇ ਉਸਤਾਦ ਜੀ ਨੂੰ ਅਸੀਂ ਨੀਵਾ ਨਹੀਂ ਕਰ ਸਕਦੇ ਨਾ ਹੋ। ਯਾਰ ਗੁੱਜਰ ਬਾਦਸ਼ਾਹ, ਤੂੰ ਰਾਤ ਨੂੰ ਉਹਨੂੰ ਬੰਦੇ ਨੂੰ ਮਿਲ, ਠੀਕ ਹੋ ਗਿਆ ਉਹਨੂੰ ਕਹ ਭਾਈ ਤੇਰੇ ਕੋ ਬੱਚੇ ਨੇ ਮਾਫੀ ਮੰਗ ਲਈ 20-25 ਵਾਰੀ, ਠੀਕ ਹੋ ਬਸ। ਦੂਜੀ ਗੱਲ ਤੂੰ ਦੱਸ ਕਿ ਤੈਨੂੰ ਕੀ ਤਕਲੀਫ ਕੀ ਹੋਈ ਹੈ? ਓਕੇ ਹੋ ਗਿਆ ਸਰ। ਠੀਕ ਹੈ ਜੀ, ਕਿਹਨੂੰ ਅਸੀਂ ਕੀ ਕਿਹਾ ਵਾ? ਓਕੇ ਮੈਂ ਉਹਦੇ ਨਾਲ ਗੱਲ ਕਰ ਲੈਣਾ ਸਾਰੀ ਮਿਲ ਤੇ ਕੇ। ਜੇ ਅੱਗੋਂ ਕੋਈ ਗੱਲਬਾਤ ਕਰੇ ਕਿ ਭਾਈ ਆ ਨੋਨੀ ਆ ਉਹਦਾ ਘਰ ਹੀ ਜਾਂ ਜੇ ਮਤਾਂ ਨੂੰ ਹੱਥ ਲਾ ਕੇ ਦਿਖਾ। ਹਾਂ ਵੈਰੀ ਗੁੱਡ। ਠੀਕ ਹੈ ਜੀ। ਨੋਨੀ ਨੂੰ ਤੂੰ ਮੈਨੂੰ ਗੱਲ ਕਰ ਦੇਣੀ, ਮੈਂ ਰਾਸ਼ੀ ਆਮਰ ਦੱਛਾ ਸਾਰੇ ਲੈ ਕੇ ਉੱਥੇ ਤੇਰੇ ਕੋਲ ਪਹੁੰਚਾਗਾ। ਉਹਦੇ ਵਾਲਸਾਂ ਨਮਾਜ਼ੀ ਭਰੇਜੀ ਆ ਸਾਰੀ ਸਵੇਰੇ ਕਿਹਦੇ? ਇਹਦੇ ਫਜਰ ਪੜਨ ਨਿਕਲਦੇ ਆ ਹੈ, ਉਠਾ ਠੋਲਾ ਕਰ ਚ ਪੇ ਮੜਾ ਗਿਆ।
ਅੱਛਾ ਕੋ ਕਹਿੰਦਾ ਮਾੜਾ ਜਿਹਾ ਉਹ ਬਜ਼ੁਰਗ ਪਰ ਜ਼ਿਆਦਾ ਏਜ ਵਾ ਹਲਕਾ ਠਾਠ ਹੋ ਰਹੀ ਹਲਕਾ ਪਾਪੀ ਵੱਜਣਾ ਵਾ ਜਾਓਗੇ ਉਤੋਂ ਬਾੜੀ ਟੈ ਉਹਦੇ ਤੇ ਕੋੜੋਂ ਪੈਰ ਲੱਗ ਗਿਆ ਤੇ ਖਲਾਸ ਅੱਬੇ ਨੂੰ ਨਹੀਂ ਮਾੜੀ ਤਾਂ ਕਰ ਹੁਣ ਬੜੇ ਜਾਗੀ ਨਹੀਂ ਕਰ ਯਾਰ ਇਹ ਨਹੀਂ ਜਗਾਉਣੇ ਆ ਇਹਦੀ ਕਿਸੇ ਦਿਨ ਨਾ ਗੈਰਤ ਜਗਾਓ ਇਹਨੂੰ ਗੱਲਾਂ ਬਾਤਾਂ ਕਰਕੇ ਸਹੀ ਹੈ ਅੱਛਾ ਅੱਬੇ ਬਾਰੇ ਬੋਲਿਆ ਉਸਤਾਦ ਵੀ ਅੱਬਾ ਹੀ ਹੁੰਦਾ ਵਾ ਤੇ ਮੈਂ ਕਹਿਣ ਤੇ ਡਿਆ ਵਾ ਅੱਬੇ ਨੂੰ ਮਾੜੀ ਤਾਂ ਨਹੀਂ ਕਹਿਣਾ ਤੂੰ ਇੱਧਰ ਵਾਲੇ ਅੱਬੇ ਕੋ ਮਾਫੀ ਮੰਗਵਾਈ ਜਾਂਦਾ ਕੋਈ ਗੱਲਬਾਤ ਕਰਦੇ ਅੱਬੇ ਨੂੰ ਵੀ ਕਹੇਗਾ ਅੱਬਾ ਜੀ ਮਾਫੀ ਮੰਗੋ ਨਹੀਂ ਉਹਨਾਂ ਨੂੰ ਤੇ ਹਿੱਸੇ ਦੀ ਮੈਂ ਮੰਗਣਾ ਤੇ ਮੈਨੂੰ ਕਹਿੰਦੇ ਸਾਈ ਤੁਸੀਂ ਵੀ ਮੰਗੋ ਨਹੀਂ ਤੁਹਾਡੇ ਹਿੱਸੇ ਦੀ ਮੈਂ ਮੰਗ ਲਿਆ ਉਹਨਾਂ ਜਿੱਦਾਂ ਤੁਹਾਡੇ 'ਚ ਫਰਕ ਕੋਈ ਨਹੀਂ ਤੁਸੀਂ ਇੱਥੇ ਹੋ ਉੱਥੇ ਆ। ਯਾਰ ਤੈਨੂੰ ਪਤਾ ਵਾ ਕਿ ਆ ਪਿਛਲੇ 6-7 ਮਹੀਨੇ ਉਸਤਾਦ ਜੀ ਕਿਹਦੇ ਨਾਲ ਲੜੇ ਕਿਹੜੇ ਥੰਬ ਨਾਲ ਲੜੇ ਪਤਾ ਹਾਂ ਤੁਹਾਨੂੰ ਪਤਾ ਵੀ ਨਹੀਂ ਇਸ ਸ਼ਹਿਰ 'ਚ ਨਹੀਂ ਇਸ ਸ਼ਹਿਰ ਤੋਂ ਬਾਹਰ ਵੀ ਬਹੁਤ ਲੜੇ ਕਿਸੇ ਨੂੰ ਦੱਸਿਆ ਪੁੱਛਿਆ ਹੀ ਨਹੀਂ ਆਪ ਇਕੱਲੇ ਜਾ ਰਹੇ ਹਰ ਜਗ੍ਹਾ ਤੇ ਮੈਂ ਇਕੱਲਾ ਜਾ ਨਹੀਂ ਨਾ ਸਕਦਾ ਇਹਨਾਂ ਦੇ ਅੱਗੇ ਪਿੱਛੇ ਜੀ ਨੇ ਮੈਂ ਇਕੱਲਾ ਵਾਂ। ਕੋਈ ਵੀ ਨਹੀਂ ਸੀ ਜੀ ਜੀ ਹੈ ਸੀ ਲੇਕਿਨ ਉਹਨਾਂ ਨੂੰ ਮੈਂ ਕਿਹਾ ਹੀ ਨਹੀਂ ਕਿਸੇ ਜੀ ਨੂੰ ਹਾਂ ਹਾਲਾਂਕਿ ਜੀਆਂ ਨੂੰ ਕਿਹਾ ਹੁੰਦਾ ਤੇ ਇੰਜ ਉਹਨਾਂ ਨੇ ਕਿਹਾ ਹੀ ਨਹੀਂ ਅਸੀਂ ਗਵਾਹ ਹਾਂ ਮੈਂ ਜ਼ਾਤੀ ਤੌਰ ਤੇ ਉਸਤਾਦ ਜੀ ਇੱਕ ਕੰਮ ਕਰੋ ਇਹਨੂੰ ਨਾ 15-20 ਦਿਨ ਆਪਣੀ ਛੋਟੀ ਕਾਰ ਦੇ ਦਿਓ ਫਿਰ ਮੋਟਰਸਾਈਕਲ ਤੇ ਫਿਰੇਗਾ ਕਿਸੇ ਨੇ ਪਿੱਛੋਂ ਲਾਫਾ ਕਰਾਤਾ ਨਹਿਰ 'ਚ ਰੁੜਿਆ ਪਿਆ ਹੋਵੇਗਾ ਫਾਇਦਾ ਫਿਰ ਹੁਣ ਕੀ ਕਰਾਂ ਕਾਰ ਤੇ ਆਵੇ ਜਾਵੇ ਜ਼ਰਾ ਤੇਲ ਪਵਾ ਲਿਆ ਕਰੇਗਾ ਕੋਈ ਨਹੀਂ ਇਹਨਾਂ ਕਰ ਲੇਗਾ ਹੁਣ ਕਾਲੇ ਸ਼ੀਸ਼ੇ ਵੀ ਲਵਾ ਦਿਓ ਯਾਰ ਕਾਰ ਚੋਂ ਕੋਈ ਡਿਜ਼ਾਪਾ ਕੂਗਾ ਕਰ ਲੱਗੇ ਤੇ ਉਹ ਕਾਰ ਵੀ ਵਿੱਚ ਇਨਵੋਲਵ ਹੋ ਜਾਣੀ ਦਾ ਕਿ ਕਾਰ ਕਿਹਦੀ ਆ ਮੈਂ ਵੀ ਨਾਲ ਫਸਾਂਗਾ ਫਿਰ ਰਕਸ਼ਾ ਕਰਾ ਦੋ ਲੈਲੀ ਦਾ ਨਹੀਂ ਤੇ ਵੀ ਕਰਾਚੀ ਵਾਲੀ ਸਾਈਡ ਤੇ ਨਿਕਲ ਗਏ ਨਾ ਨਾਲੇ ਵੇਲਾ ਦੇ ਗਿਆ ਵੀ ਨਾਲੇ ਉੱਥੇ ਉਸ ਤੋਂ ਵੀ ਵੱਡੀਆਂ ਮਗਰ ਬੱਚਾ ਬੈਠੀਆਂ ਇਹ ਬੇ ਇਹੀ ਤੇ ਕਹਿ ਰਹੇ ਜਾਏਗਾ ਕਿੱਥੇ ਡਰ ਕੇ ਜੀਏਗਾ ਨਾ ਤੇ ਡਰ ਕੇ ਜੀਣਾ ਕੋਈ ਜ਼ਿੰਦਗੀ ਨਹੀਂ ਫਿਰ ਹਰ ਜਗ੍ਹਾ ਇਹਦਾ ਵੀ ਖਤਰੇ ਵਾਲੀ ਹੈ 100 ਸਾਲ ਦੀ ਗਿੱਦੜ ਦੀ ਜ਼ਿੰਦਗੀ ਨਾਲ ਇੱਕ ਕੁੱਤੇ ਦੀ ਜ਼ਿੰਦਗੀ ਜੀਣਾ ਉਸਤਾਦ ਜੀ ਡਰ ਕੇ ਜੀਣੇ ਨਾਲੋਂ ਮਾਫੀ ਮੰਗ ਕੇ ਕਾਫੀ ਜੀ ਚੰਗੀ ਹੈ ਭਾਈ ਯਾਰ ਮੈਨੂੰ ਉਹਦੇ ਤੋਂ ਨਹੀਂ ਆਉਣ ਡਈ ਵੀ ਇਹ ਯਾਰ ਬਹੁਤ ਅੱਛੀ ਹੈ ਮਾਫੀ ਵਰਗਾ ਝੁਕਣ ਵਰਗਾ ਆਪਣੇ ਆਪ ਨੂੰ ਸਰੈਂਡਰ ਕਰ ਦੇਣ ਵਰਗਾ ਦੁਨੀਆ ਤੇ ਇਸ ਤੋਂ ਜ਼ਿਆਦਾ ਇਸ ਤੋਂ ਅੱਛੀ ਬਦਮਾਸ਼ੀ ਕੋਈ ਨਹੀਂ ਕੋਈ ਨਹੀਂ ਹੈ ਬਿਲਕੁਲ ਸਹੀ ਇੱਕ ਮਿਸਾਲ ਆ ਲੇਕਿਨ ਇਹਦੇ ਬਾਵਜੂਦ ਅਗਲਾ ਨਹੀਂ ਮੰਨ ਰਿਹਾ ਕੀ ਕਰੇਗਾ ਫਿਰ ਕੀ ਕਰਨਾ ਫੇਰ ਮੰਗ ਲਓ ਮਾਫ਼ੀ। ਉਹ ਫੇਰ ਨਾ ਮਾਫ ਕਰੇ ਫਿਰ ਇਹੀ ਆ ਕਿ ਉਹਨੂੰ ਕਵੇ ਕਿ ਮਾਫ ਕਰ ਦੇ ਉਹ ਕਵੇ ਮੈਂ ਨਹੀਂ ਕਰਦਾ ਫੇਰ ਫਿਰ ਕਿਸੇ ਕੋਲ ਕੋ ਦੇਵੇ ਕਿ ਯਾਰ ਇਹਨੂੰ ਕਿ ਮਾਫ ਉਹ ਕਵੇ ਮੈਂ ਕਿਸੇ ਦਾ ਵੀ ਨਹੀਂ ਮੈਂ ਤੈਨੂੰ ਛੱਡਣਾ ਹੀ ਨਹੀਂ ਬਸ ਮੈਂ ਤੇਰੇ ਨਾਲ ਹਿਸਾਬ ਕਰਨਾ ਫੇਰ ਕਿ ਬੰਦਾ ਹਿਸਾਬ ਕਰਕੇ ਮਾਫੀ ਮੰਗ ਲੇ ਤੇ ਹਿਸਾਬ ਜਿਹੜਾ ਉਹਨੇ ਕਰਨਾ ਉਹ ਤੋਂ ਬਾਅਦ ਉਹ ਬਚੇ ਹੀ ਨਾ ਉਹਨੇ ਹਿਸਾਬ ਆਪਣੇ ਹਿਸਾਬ ਦਾ ਕਰਨਾ ਕਿਉਂਕਿ ਇਹ ਤਾਂ ਪਤਾ ਲੱਗ ਨਾ ਉਹਦੀ ਔਕਾਤ ਕੀ ਇਹਨੂੰ ਮਾਫ ਤੇ ਨਾ ਕੀਤਾ ਉਹਦੀ ਉਸਤਾਦ ਜੀ ਐਂਡ ਹੱਲ ਇਹੀ ਆ ਫਿਰ ਮਾਫੀ ਮੰਗਣੀ ਪੈਣੀ ਲੈ ਓਏ ਇਹੋ ਜਿਹੇ ਮੌਕੇ ਤੇ ਆ ਤਾਂ ਆਦਾ ਮਕਾਮ ਹੁੰਦਾ ਵਾ ਜਾਂ ਆਪ ਹੈ ਨਹੀਂ ਜਾਂ ਅਗਲਾ ਹੈ ਨਹੀਂ ਗੱਲ ਯਾਰ ਮੈਨੂੰ ਇਹਦੀ ਫਿਕਰ ਨਹੀਂ ਹੈ ਹਾਂ ਇਹਦੇ ਘਰ ਦੇ ਵਿੱਚ ਜੀ ਬਹੁਤੇ ਆ ਏਦਾਂ ਦੇ ਬੰਦੇ ਕੋਈ ਪਤਾ ਨਹੀਂ ਹੁੰਦਾ ਅਗਲੇ ਤਾਂ ਐਂਜ ਕਰਕੇ ਨਾਲੀ ਘਮਾਉਣੀ ਆ ਨਾ ਦਿਲ ਕਰੇ ਪਤਾ ਨਹੀਂ ਕਿਹੜਾ ਜ਼ੱਦ ਚ ਆ ਜਾਣਾ ਯਾਰ ਇਹਨੂੰ ਪਨਾਹ ਦੇ ਦਈਏ ਉਸਤਾਦ ਜੀ ਕਿਤੇ ਲੁਕੋ ਦਈਏ ਉਧਰ ਮੇਰੇ ਕੋ ਆ ਜਵੇ ਇੱਧਰ ਦਿਖਾਈ ਹਵਾਲ ਕੋਈ ਤੱਕ ਜੇ ਫੇਰ ਗੱਲ ਕਰੀ ਉਸਤਾਦ ਜੀ ਮੇਰੇ ਮਹੱਲੇ ਚੋਂ ਜਾ ਕੇ ਪੁੱਛ ਲਓ ਮੈਂ ਯੂ ਆਰ ਅੰਡਰ ਅਰੈਸਟ ਆ ਠੀਕ ਹੈ ਮੈਂ ਤੇਰੀ ਇੰਗਲਿਸ਼ ਤੋਂ ਸਦਕੇ ਜਾ ਆਹੋ ਮੈਂ ਮੈਨੂੰ ਮਹੱਲੇ 'ਚ ਕਹਿੰਦੇ ਆ ਸਾਰੇ ਮੈਂ ਯੂ ਆਰ ਅੰਡਰ ਅਰੈਸਟ ਆ ਉਸਤਾਦ ਜੀ ਕੋਈ ਗੱਲਬਾਤ ਹੋ ਗਈ ਸੀਗੀ ਤੇ ਉਹ ਸ਼ਾਦੀ ਤੇ ਇੱਕ ਮੈਂ ਗਿਆ ਉੱਥੇ ਯਾਰ ਕਿਹੜੀ ਲੈਣ ਕਿ ਮੈਂ ਆਵਾਂ ਉਸਤਾਦ ਜੀ ਮੈਂ ਆਇਆ ਮੈਨੂੰ ਸਾਰੇ ਕਹਿੰਦੇ ਆ ਦੇਖ ਲਾ ਲੈ ਦੱਸ ਯਾਰ ਮਤਲਬ ਪਤਾ ਹੀ ਮੈਂ ਆਉਂ ਕਹਿੰਦਾ ਮੈਂ ਯੂ ਆਰ ਅੰਡਰ ਅਰੈਸਟ ਆ ਕਿੱਦਾਂ ਬੈਠਾ ਤੂੰ ਯਾਰ ਮੇਰਾ ਇੰਤਜ਼ਾਮ ਹੈ ਇੱਕ ਆਪਣਾ ਹਿਸਾਬ ਕਿਤਾਬ ਆ ਮਹੱਲੇ 'ਚ ਜੇ ਕੋਈ ਵਰਦੀ ਪੁੱਛ ਲਓ ਜਾ ਕੇ ਜਲ ਮੱਲੀ ਮੈਂ ਯੂ ਆਰ ਅੰਡਰ ਅਰੈਸਟ ਆ ਸੱਚ ਆਓ ਯਾਰ ਤੂੰ ਯੂ ਆਰ ਅੰਡਰ ਅਰੈਸਟ ਆ ਹਾਂਜੀ ਹਲਕੇ ਜਿਹੇ ਹੈਂਡਸ ਆ ਅਸੀਂ ਵੀ ਆ ਗੱਲ ਆਹ ਭਾਈ ਮੇਰੇ ਇਧਰ ਜਿਹੜਾ ਚਾਰੋਂ ਤਰਫ ਸੇ ਘੇਰ ਲਿਆ ਗਿਆ ਉਹ ਲੈ ਜਾ ਕਹਿੰਦਾ ਇੱਧਰ ਜਿਹੜਾ ਚਾਰੋਂ ਤਰਫ ਸੇ ਘੇਰ ਲਿਆ ਗਿਆ ਉਹ ਹੁਣ ਕੀ ਕਰਨਾ ਵਾ ਹਲਕੀ ਜੀ ਸਮੈਲ ਤਲੇ ਅਪਰਾਸ਼ ਖੋਲ ਮੜੀ ਜੀ ਅਪਰਾਸ਼ਾ ਖੋਲ ਹੈ ਕਰ ਹੈ ਭੱਪੇ ਵਰਗਾ ਮੂੰਹ ਕਰ ਕਬਸ ਟੈਪ ਹੈ ਕਰ ਹੱਸ ਜਰਾ ਆ ਲੋਗ ਗਏ ਜੀ ਭਾਜੀ ਸੁਣਾਉਣ ਲੱਗਾ ਜੇ ਸ਼ਾਦੀ ਇੱਕ ਤੇ ਗਿਆ ਸਾਜ ਜੀ ਹਾਂ ਉੱਥੇ ਕੋਈ ਗੱਲਬਾਤ ਹੋ ਗਈ ਉਹਨਾਂ ਨੇ ਮੁੰਡਿਆਂ ਨੇ ਨਾ ਐਵੇਂ ਮਹਿੰਦੀ ਤੇ ਥੋੜੀ ਜਿਹੀ ਠਾਠਈ ਆ ਜੀ ਨਿਜ਼ਾਮ ਕਰਤਾ ਜਦੋਂ ਸ਼ਾਦੀ ਤੇ ਜਾਣਾ ਤੁਹਾਡੀ ਗੱਲਬਾਤ ਉੱਥੇ ਅਕਸਰ ਹੋ ਹੀ ਜਾਂਦੀ ਹਾਂ ਨਹੀਂ ਗੋਲੀ ਚੱਲ ਗਈ ਭਾਜੀ ਸਿੱਧੀ ਗੱਲ ਫਿਰ ਮੈਨੂੰ ਕਿਉਂ ਮੂੰਹ ਕਢਾਉਂਦੇ
ਉੱਥੇ ਕਿਸੇ ਨੇ ਕਾਲ ਕਰਤੀ, ਪੁਲਿਸ ਆ ਗਈ। ਠੀਕ ਹੈ। ਉਹ ਪੁਲਿਸ ਜਦੋਂ ਆਈ ਉਸਤਾਦ ਜੀ, ਉਹ ਉਹਨਾਂ ਦੇ ਨਾਲ, ਉਹ ਅੱਗੇ ਮੁੰਡੇ ਤੇ ਪੁਲਿਸ ਮਗਰ ਅਖੀਰ ਉਹਨਾਂ ਨੇ ਘੇਰਾ ਪਾ ਕੇ ਘੇਰ ਲਿਆ। ਠੀਕ ਹੈ। ਆ ਕਾਰਖਾਨੇ ਬਾਜ਼ਾਰ ਦਾ ਇਹ ਵਾਕਿਆ। ਠੀਕ। ਉਸ ਤੋਂ ਬਾਅਦ ਉਸਤਾਦ ਜੀ ਉਹ ਉੱਥੇ ਕੋਈ ਕਿਸੇ ਮੁੰਡੇ ਨੇ ਨਾ ਉਹਦੇ ਨਾਲ ਹਰਕਤ ਕਰਤੀ ਪੁਲਿਸ ਵਾਲੇ ਦੇ ਨਾਲ, ਉਹਦੀ ਸੂਈ ਫਸ ਗਈ। ਉਹ ਕਹਿੰਦਾ ਮੈਂ ਬੰਦਾ ਲੈ ਕੇ ਜਾਣਾ। ਉਹ ਸੀਗਾ ਧੂਲੇ ਦਾ ਭਰਾ ਜਿਹਨੇ ਹਰਕਤ ਕੀਤੀ। ਅੱਛਾ। ਉਹ ਕਹਿੰਦੇ ਭਾਈ ਮੈਂ ਇੱਕ ਰਾਤ ਵਾਸਤੇ ਬੰਦਾ ਅੰਦਰ ਦੇਣਾ ਹੀ ਦੇਣਾ, ਜੋ ਮਰਜ਼ੀ ਹੋਈ ਵੇ। ਠੀਕ ਆ। ਉੱਥੇ ਉਹਨਾਂ ਨੇ ਸਾਰੇ ਦੇਖਣ ਵੀ ਹੁਣ ਕੀ ਕਰੇ। ਕਹਿੰਦਾ ਜਾਂ ਬੰਦਾ ਉਹ ਚੱਲੇ ਜਾਂ ਉਹਦੀ ਜਗ੍ਹਾ ਕੋਈ ਬੰਦਾ ਦਿਓ। ਹੁਣ ਮੈਂ ਜਿਹੜਾ ਉੱਥੇ ਗਿਆ ਸੀ, ਮੈਂ ਕਿਹਾ ਕਾਹਦੀ ਟੈਨਸ਼ਨ, ਕਾਹਦੀ ਪਰੇਸ਼ਾਨੀ? ਉਹ ਕਹਿੰਦੇ ਯਾਰ ਦੂਲੇ ਦਾ ਭਰਾ ਵਾ, ਬਰਾਤ ਨਾਲ ਸੁਬਾਹ ਲੈ ਕੇ ਜਾਣਾ ਇਹਨੂੰ, ਸਾਡੇ ਵਾਸਤੇ ਤਾਂ ਮੁਸ਼ਕਲ ਬਣੀ ਆ, ਕੋਈ ਜਾਣ ਨਹੀਂ ਦਿਆ। ਮੈਂ ਕਿਹਾ ਤੁਹਾਡਾ ਵੀਰ ਖੜਾ। ਮੈਂ ਆਪਣਾ ਮੋਬਾਈਲ, ਬਟੂਆ ਸਾਰਾ ਕੁਝ ਕੱਢ ਕੇ ਮੈਂ ਕਿਹਾ ਫੜ, ਮੈਂ ਜਾਣਾ। ਕਿੰਨੇ ਪੈਸੇ ਚੁੱਕੇ? ਕੋਈ ਪੈਸਾ ਨਹੀਂ। ਮੈਂ ਉਹਨੂੰ ਸਿਰਫ ਇਹ ਕਿਹਾ, ਮੈਂ ਕਿਹਾ 5 ਦੀ ਜ਼ਿੰਮੇਵਾਰੀ ਕਿਹਦੀ? ਕਹਿੰਦੇ ਸਾਡੀ। ਮੈਂ ਕਿਹਾ ਲੰਗਰ 3 ਟਾਈਮ ਦਾ? ਕਹਿੰਦੇ ਸਾਡਾ। ਮੈਂ ਕਿਹਾ 5 ਸਿਗਰਟ? ਕਹਿੰਦੇ ਮਿਲ ਜੇਗਾ। ਮੈਂ ਕਿਹਾ ਓਕੇ। 3 ਦਿਨ ਉੱਥੇ ਰਿਹਾ, ਨਿਹਾਰੀ ਦੇ ਨਾਲ ਨਾਸ਼ਤਾ, ਹਲਵਾ ਪੂੜੀਆਂ, ਭਾਵੇਂ ਆ ਰਹੇ। ਉਹਨਾਂ ਨੇ ਆਪਣਾ ਥੋੜਾ ਬਰਾਤ, ਵਲੀਮਾ, ਬਕਲਾਵਾ, ਭਗਤਾ ਧੂ ਕੇ ਮੇਰੀ ਜ਼ਬਾਨ ਕਰਾਤੀ। ਅੱਛਾ ਯਾਰ, ਤੂੰ ਇਹ ਗੌਰ ਕੀਤਾ, ਤੂੰ ਹਿਸਾਬ ਲਾਇਆ ਕਿ ਕੋਈ ਸਕ੍ਰਿਪਟ ਵੀ ਨਹੀਂ ਸਮਝ ਚ ਆਇਆ? ਹੋ ਸਕਦਾ ਕਿਸੇ ਨੇ ਚੇਜ਼ਾ, ਤੇਰੇ ਯਾਰ ਦੋਸਤ ਨੇ ਤੇਰੇ ਨਾਲ ਚੇਜ਼ਾ ਕਰਾਇਆ ਹੋਵੇ ਜਾਣ ਕੇ, ਨਹੀਂ ਕਿਸੇ ਨੇ ਚੇਜ਼ਾ ਕਰਾਤਾ ਹੋਵੇ। ਹੋ ਸਕਦਾ। ਇਹ ਵੀ ਹੋ ਸਕਦਾ। ਤੂੰ ਉਹਦਾ ਮਤਲਬ ਪਹਿਲਾਂ ਹੀ ਡਰ ਗਿਆ। ਆਹੋ। ਨਹੀਂ ਡਰਨਾ। ਉਹ ਉਸਤਾਦ ਜੀ ਉਹਨੇ ਸਾਰੀ ਡਿਟੇਲ ਕਢਾ ਕੇ ਇਹਨੂੰ ਦੱਸੀ ਕਿ ਤੂੰ ਇੱਥੇ ਬਹਿਣਾ, ਆ ਤੇਰਾ ਘਰ ਆ, ਤੇਰਾ ਸਹੀ ਨਾਮ ਆ, ਸਾਰਾ ਕੁਝ ਉਹਨੂੰ ਸਹੀ ਇੱਕ ਮਿਸਾਲ ਹੈ, ਤੈਨੂੰ ਪਤਾ ਲੱਗ ਜਾਏ ਵੀ ਵਾਕਈ ਕਿਸੇ ਮੇਰੇ ਬੇਲੀ ਨੇ ਚੇਜ਼ਾ ਕਰਾਇਆ, ਫੇਰ ਕੀ ਕਰੇਗਾ? ਉਹਦੇ ਕੋਲ ਵੀ ਮਾਫੀ ਮੰਗੇਗਾ? ਨਹੀਂ, ਫਿਰ ਮੇਰੀ ਬਦਵਾ ਨਿਕਲੇਗੀ। ਸ਼ਾਲਾ ਗੱਡੀ ਥੱਲੇ ਆਵੇ, ਉਹਨੂੰ ਆਏ ਕਿਸੇ ਦੀ ਆਈ ਲਾਂਤੀ ਇਨਸਾਨ ਕਰਤਾਰ, ਜਿੰਨੇ ਵੀ ਇਥੋਂ ਕੋਈ ਡਰਾਮਾ ਕਰਨ ਦੀ ਕੋਸ਼ਿਸ਼ ਕੀਤੀ, ਮੇਰੇ ਵੱਲੋਂ ਉਹਦੇ ਤੇ ਉਹ ਬਦਲ ਡਿੱਗੇ ਜਿਹ ਚ ਪੱਥਰ ਆ, ਕੁਦਰਤੀ ਤੌਰ ਤੇ। ਮੇਰੇ ਜੋ ਵੀ ਬਦਵਾ ਹੀ ਆ ਉਹਨੂੰ। ਜੈਨੂਨ ਗੱਲ ਆ, ਮਾੜੇ ਬੰਦੇ ਦਾ ਦਿਲ ਦਿਖਾਇਆ ਜੀ। ਨਹੀਂ, ਤੂੰ ਕੀਤਾ ਵਾ? ਮੈਂ ਤੇ ਲਾੜਕਪੁਰ ਨਾਲ ਜਿਹਦਾ ਕੀਤਾ ਭਾਈ। ਤੇਰੇ ਨੂੰ ਕੁਝ ਸ਼ਿਕਾਇਤ ਆ ਗਈ ਨਾ, ਮੈਨੂੰ ਕਸਮੇ ਬਹੁਤ ਵਾਰ ਟਾਣਾ। ਉਹ ਮੈਨੂੰ ਕੀ ਲੋੜ ਆ? ਚਲੋ ਠਹਿਰ ਤੂੰ ਯਾਰ, ਠਹਿਰ ਚਲੋ। ਇਸ ਦਫ਼ਤਰ ਦੇ ਵਿੱਚੋਂ ਤੇਰੇ ਨਾਲ ਕਿਸੇ ਨੇ ਚੇਜ਼ਾ ਕਰਾਇਆ, ਬੰਦਾ ਤੂੰ ਲੱਭਣਾ। ਅੱਛਾ ਜੀ, ਪ੍ਰੈਂਕ ਹੋ ਗਿਆ ਇਹਦੇ ਨਾਲ? ਮੇਰੇ ਵੱਲ ਨੂੰ ਨਾ ਇਹ ਮੈਂ ਤੇਰੇ ਥੱਪੜ ਮਾਰ ਮੂੰਹ ਲਾਲ ਕਰ ਦੇਣਾ। ਮੈਂ ਨਹੀਂ ਕੋਈ ਆਈਟਮ ਕੀਤੀ। ਤੇਰੇ ਕੋਲੋਂ ਹੀ ਹੋ ਸਕਦੀ ਹੈ। ਮੈਂ ਕੁਛ ਨਹੀਂ ਕੀਤਾ। ਤੁਹਾਡੀ ਕਸਮ ਵਾਲੀ ਗੱਲ। ਉਸਤਾਦ ਜੀ ਨੂੰ ਦੱਸੋ। ਉਹ ਮੈਨੂੰ ਕਸਮ ਖਾਣਾ, ਕਸਮ ਹੈ ਅੱਲਾ ਦੀ। ਨਹੀਂ ਮੈਂ ਕਾਹਤੋਂ ਦੱਸਣਾ ਨੂੰ? ਉਹ ਲੱਭੇ ਬੰਦਾ, ਤੁਸੀਂ ਆਪਣਾ ਉਹ ਦੱਸੋ ਕਿ ਭਾਈ ਮੈਂ ਇਹਨੂੰ ਮਨਾ ਲੈਣਾ। ਆਪਣਾ ਓਪੀਨੀਅਨ ਦਿਓ ਨਾ। ਉਸਤਾਦ ਜੀ ਇਹਨੂੰ ਇੱਕ ਚੰਡ ਖਾ ਲੈ, ਮੇਰਾ ਹੱਥ ਫੜ ਲੈਣਾ। ਐਵੇਂ ਇੱਕ ਚੰਡ ਖਾ ਲਵੇ ਐਡਾ ਸਕ੍ਰਿਪਟ। ਪਹਿਲੇ ਕਨਫਰਮ ਤੇ ਕਰ ਲੈਣਾ, ਇਹ ਤੇ ਕੋਈ ਗੱਲ ਨਹੀਂ। ਇੱਥੇ ਸ਼ੱਕ ਆ, ਇੱਥੇ ਯਕੀਨ ਸ਼ੱਕ ਮੈਂ ਤੈਨੂੰ ਕਸਮ ਖਾ ਕੇ ਕਹਿੰਦੇ ਮੈਂ ਨਹੀਂ ਕੁਝ ਕੀਤਾ। ਆਹੋ ਮੇਰੇ ਕੋਲ ਇੰਨਾ ਟਾਈਮ ਹੀ ਨਹੀਂ ਹੈ। ਤੁਸੀਂ ਉਹਨੂੰ ਯਕੀਨ ਦਿਵਾ ਦਿਓ। ਆ ਜਿਹੜਾ ਕੁੱਪਾ ਵੇਲਾ ਕਰ ਦੇਣਾ। ਮਿੱਠਾ ਹੱਸਣ ਲਿਆ ਬਾਟੀ। ਨਹੀਂ, ਲੈ ਵੀ ਹੁਣ ਤੂੰ ਨਾ ਕੁਝ ਰਸਤੇ ਤੇ ਆਇਆ। ਤੂੰ ਨਾ ਗੋਲੀ ਨਾਲ ਮਰਨ ਵਾਲਾ ਬੰਦਾ ਨਹੀਂ ਹੈ। ਮੈਂ ਤੈਨੂੰ ਇਹ ਕਹਿ ਦਿੰਦਾ, ਮੈਂ ਤੈਨੂੰ ਅੱਜ ਨਾਲ ਨਹੀਂ ਲੈ ਕੇ ਆਉਣਾ, ਤੇਰੀ ਡੈਥ ਹੋ ਜਾਵੇ। ਤੂੰ ਇਹਦੇ ਨਾਲ ਮਰ। ਤੂੰ ਹੀ ਕੀਤਾ ਵਾ ਯਾਰ। ਉਹ ਨਹੀਂ ਮਾਮਾ, ਮੈਂ ਇਹਨਾਂ ਕੰਮਾਂ ਦੇ ਸਖਤ ਖਿਲਾਫ ਆ। ਯਾਰ ਕਾਲਾਂ ਤੂੰ ਕਾਢ ਗਾਲਾਂ ਹੁੰਦੀਆਂ। ਕੱਢ ਬਦਮਾਵਾਂ ਦੇ, ਆਪੇ ਬੰਦਾ ਤੇਰੇ ਲਓ ਸਾਹਮਣੇ। ਜੀ। ਨਹੀਂ ਇਹ ਨਹੀਂ ਕੰਮ ਕਰਨਾ। ਨਹੀਂ ਸਤਾਈ ਪੜ੍ਹਾ ਨਾ ਦੇ ਗਾਲ ਕੱਢਣੀ, ਨਾ ਬਦਦੁਆ ਦੇਣੀ। ਓਕੇ। ਤੇਰੇ ਦਿਮਾਗ ਦਾ ਤੇਰਾ ਚੈਲੰਜ ਇਹ ਹੈ ਕਿ ਤੂੰ ਬੰਦਾ ਲੱਭਣਾ ਕਿ ਕਿਹੜਾ, ਔਰ ਬੰਦਾ ਮੰਨੇ ਕਿ ਹਾਂਜੀ ਭਾਜੀ ਇਹਨੇ ਮੈਨੂੰ ਫੜ ਲਿਆ। ਉਹ ਕਿੱਦਾਂ ਤੂੰ ਸਕੀਮ ਲਾਉਣੀ ਆ ਇਹ ਤੂੰ ਕਰ। ਤੇਰੇ ਤੇ ਕਸਮਾਂ ਚਕਾ ਜੋ ਮਰਜ਼ੀ ਕਰ, ਲੇਕਿਨ ਤੂੰ ਉਹਨੂੰ ਕੋਈ ਬਦਜ਼ਬਾਨੀ ਨਹੀਂ ਕਰਨੀ। ਮੈਨੂੰ ਮਤਲਬ 4 ਸਕਿੰਟ ਦੇ ਦਿਓ ਸੋਚਣ ਦੀ। ਚੁੱਪ ਕਰ। ਅਸੀਂ ਪ੍ਰੋਗਰਾਮ ਖਤਮ ਕਰ ਦੇਣਾ ਨਾ, ਅਗਲੇ ਪ੍ਰੋਗਰਾਮ ਤੱਕ ਤੂੰ ਸੋਚ ਲਾ, ਲੱਭ ਲਾ, ਮਿਲ ਲਾ, ਉਹ ਕਰ, ਸਾਰਾ ਇਨਵੈਸਟੀਗੇਸ਼ਨ ਕਰ। ਹੈ ਬੰਦਾ ਦਫ਼ਤਰ ਦਾ ਹੀ? ਦਫ਼ਤਰ ਹੀ ਹੈ ਇਸ ਟਾਈਮ ਵੀ, ਦਫ਼ਤਰ 'ਚ ਹੀ ਹੈ। ਹੱਲ ਹੈ। ਆਹੋ ਹੋ ਸਕਦਾ ਜਿਹੜਾ ਦਫ਼ਤਰ ਹੈ ਤਾਂ ਸਾਰੇ ਦਫ਼ਤਰ ਹੀ ਹੈ। ਹਾਂਜੀ ਹਾਂ, ਗੱਲ ਮੁੱਕੀ ਬਸ। ਲਓ ਜੀ, ਬੰਦੇ ਆ ਜਾ ਕੇ ਤੇਰਾ ਸ਼ੱਕ ਸਾਡਾ ਦੋਵਾਂ ਤੇ ਹੀ ਹੈ ਨਾ। ਅਸੀਂ ਦੋਵੇਂ, ਉਹ ਤਾਂ ਮੈਨੂੰ ਕਹਿ ਨਹੀਂ ਸਕਦਾ। ਮੈਂ ਤਾਂ ਏਦਾਂ ਦਾ ਹੈ ਹੀ ਨਹੀਂ ਵੀਰਿਆ। ਮੈਂ ਤੈਨੂੰ ਕਦੀ ਪਤਾ ਇਦਾਂ ਦਾ ਕੋਈ ਓਵਰ ਮਜ਼ਾਕ ਕਿਸੇ ਨਾਲ ਵੀ ਨਹੀਂ ਕਰਦਾ। ਨਹੀਂ ਉਹ ਦੇਖਣਾ, ਹੁਣ ਮੇਰੀ ਗੱਲ ਸੁਣਨਾ, ਇੱਕ ਗੱਲ ਮੈਂ ਤੈਨੂੰ ਕੁਝ ਤੈਨੂੰ ਪੁਆਇੰਟ ਦੇ ਦਵਾਂ ਜਿਹੜੇ ਤੂੰ ਜ਼ਿਹਨ 'ਚ ਰੱਖ, ਤਾਂ ਕਿ ਤੂੰ ਖਪੇ ਘੱਟ। ਕਿਸੇ ਬੰਦੇ ਨੇ ਤੈਨੂੰ ਇਹ ਕਹਿਣਾ ਵਾ ਕਿ ਹਾਂਜੀ ਮੈਂ ਸੀ। ਨਹੀਂ। ਇਸ ਤੋਂ ਜਿਹੜਾ ਵੀ ਕਵੇ ਨਾ ਕਿ ਮੈਂ ਨਹੀਂ ਸੀ, ਉੱਤੇ ਯਕੀਨ ਨਹੀਂ ਕਰਨਾ। ਓਕੇ। ਕਿਸੇ ਨੇ ਵੀ ਨਹੀਂ ਤੈਨੂੰ ਕਹਿਣਾ ਕਿ ਮੈਂ ਸੀ। ਸਹੀ ਕਹਿਣਾ ਕਿਸੇ ਨੇ? ਨਹੀਂ ਚੋਰ ਨੇ ਕਹਿਣਾ ਮੈਂ ਚੋਰ, ਨਹੀਂ, ਤੇ ਸਾਰਿਆਂ ਨੇ ਕੀ ਕਹਿਣਾ? ਮੈਂ ਨਹੀਂ ਹੈਗਾ। ਚੋਰ ਨੇ ਵੀ ਵਿੱਚ ਹੀ ਕੀ ਜਾਣਾ? ਮੈਂ ਵੀ ਨਹੀਂ ਹੈਗਾ। ਤੇ ਫਿਰ ਸਮਝ ਆ ਰਹੀ? ਏਦਾਂ ਤੂੰ ਅਗਰ ਸਾਰਿਆਂ ਦਾ ਇਹ ਮੰਨੀ ਜਾਏਗਾ ਕਿ ਮੈਂ ਵੀ ਨਹੀਂ, ਤੇ ਫਿਰ ਤਾਂ ਕੋਈ ਵੀ ਨਹੀਂ। ਤੂੰ ਕੁਝ ਮੈਂ ਤੇਰਾ ਅਕਲ ਦੇਖਣੀ ਹੈ। ਤੂੰ ਕਹਿੰਦਾ ਨਾ ਕਿ ਮੈਂ 28-29 ਸਾਲ ਉਮਰ ਹੋ ਗਈ ਹੈ ਦੁਨੀਆ। ਸਾਜੀ ਮਾਜ਼ਰਤ ਇੱਕ ਗੱਲ, ਮੈਂ ਕਿਹਾ ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਜੇ ਉਹ ਵਕੀਲ ਆ ਤੇ ਉਹ ਮੈਨੂੰ ਅਗਲੇ ਘੰਟੇ ਕਹੇ ਕਿ ਪੁੱਤਰ ਤੇਰਾ ਕੰਮ ਹੋਣ ਲੱਗਾ ਵਾ, ਉਹਨੇ ਮੈਨੂੰ ਹਫਤੇ ਦਾ ਕਿਉਂ ਟਾਈਮ ਯਾਰ ਤੂੰ ਉਹਨੂੰ ਛੱਡ ਦੇ ਹੁਣ, ਉਹਨੂੰ ਛੱਡ ਦੇ। ਇਹ ਤੇ ਮੈਨੂੰ ਸੁਨੈਣ ਨੇ ਭਲਾ ਕੀ ਕਿਹਾ? ਸੁਨੈਣ ਨੇ ਮੈਨੂੰ ਕਿਹਾ, ਕਹਿੰਦਾ ਅੱਜ ਤਵਾਰ ਆ। ਇਹ ਸੁਨੈਣ ਨੇ ਕਿਹਾ, ਮਿੱਠੇ ਨੇ ਕਿਹਾ, ਉਹਨੇ ਕਿਹਾ। ਇਹ ਤੂੰ ਹੁਣ ਨਹੀਂ ਦੱਸਣਾ। ਤੂੰ ਕੱਲ ਤੱਕ ਬੰਦਾ ਲੱਭਣਾ। ਤੂੰ ਸਮਝ ਕੇ ਤੂੰ ਨਾ ਇੱਕ ਮਿਸ਼ਨ ਉਹ ਜਿਹੜਾ ਫੌਜੀਆਂ ਕੋ ਨਹੀਂ ਹੁੰਦੇ,
ਜਿਹੜੇ ਸੁੰਘ ਕੇ ਜਾਂਦੇ, ਤੂੰ ਉਹ ਆ। ਓਕੇ ਹਾਂ, ਜਰਮਨ ਸ਼ੈਫਰਡ। ਪਤਾ ਕੀ ਗੱਲ ਆ ਭਰਾ, ਮੇਰਾ ਤਾਂ ਕੋਈ ਯਾਰ ਸੱਜਣ ਵਕੀਲ ਹੈ ਹੀ ਨਹੀਂ, ਮੈਂ ਤਾਂ ਐ ਚਵੜ ਮਾਰ ਨਹੀਂ ਸਕਦਾ। ਹਾਂ, ਇਹ ਸਾਰਿਆਂ ਨੇ ਏਦਾਂ ਹੀ ਕਹਿਣਾ ਤੈਨੂੰ, ਸਾਰਿਆਂ ਨੇ। ਇਹ ਤੇ ਹੁਣ ਪਤਾ ਲੱਗੂਗਾ ਨਾ, ਮੈਂ ਵੀ ਜੋ ਬੰਦਾ ਲੱਭਾਂਗਾ। ਮੇਰਾ ਹਾਂਜੀ, ਮੇਰਾ ਯਾਰ ਲੋ ਜੀ ਨਾਜ਼ਰੀਨ, ਗੱਲ ਇਹ ਹੈ, ਅਸੀਂ ਇਹ ਸਾਰਾ ਪ੍ਰੋਗਰਾਮ ਜਿਹੜਾ ਇੱਕ ਐਵੇਂ ਸੀ ਨੋਨੀ ਨੂੰ ਤੰਗ ਕਰ ਰਹੇ ਸਾਂ, ਔਰ ਜੈਨਵਨ ਨੋਨੀ ਪਰੇਸ਼ਾਨ ਸੀ ਬਹੁਤ ਜ਼ਿਆਦਾ। ਮੈਂ ਕਿਹਾ ਯਾਰ ਐਵੇਂ ਮਤਲਬ ਬਹੁਤਾ ਨਾ ਕੰਮ ਖਰਾਬ ਹੋ ਜੇ। ਆ ਬ੍ਰੇਕ ਵਿੱਚ ਅਸੀਂ ਇੱਕ ਦੋ ਲਈ ਤੇ ਉਹਦੇ ਚ ਮੈਨੂੰ ਜੈਨਵਨ ਨੇ ਕਿਹਾ ਸਾਜੀ ਮੇਰਾ ਅਟੈਕ ਹੋ ਜਾਣਾ। ਸਾਜੀ ਮੈਨੂੰ ਸੱਚੀ ਕਿਹਾ ਕਿ ਨਹੀਂ? ਤੇ ਮੈਂ ਇਸ ਤੋਂ ਦੱਸ ਦਿੱਤਾ, ਲੇਕਿਨ ਇਹ ਨਿੰਨਾ ਦੱਸਦਾ ਕਿ ਅਸੀਂ ਸਾਰਾ ਐਵੇਂ, ਸ਼ੁਗਲ ਉਹ ਵੀ ਸਾਡਾ ਭਰਾ ਸੀ ਜਿਹਨੇ ਫੋਨ ਕੀਤਾ, ਲੇਕਿਨ ਉਹਦਾ ਰੌਲਾ ਨਹੀਂ। ਇੱਥੋਂ ਜਿਹਨੇ ਕਰਵਾਇਆ ਉਹ ਬੰਦਾ ਲੱਭਣਾ, ਸਹੀ ਗੱਲ। ਉਹ ਵੀ ਸਾਡਾ ਵੀਰ ਆ। ਤੇ ਬਸ ਤੁਸੀਂ ਸਾਰੇ ਹੀ ਸਾਡੇ ਭਰਾ ਨੇ। ਐ ਵੀ ਅਸੀਂ ਮਤਲਬ ਨੋਨੀ ਨਾਲ ਮਜ਼ਾ ਕੀਤਾ, ਲੇਕਿਨ ਮੈਂ ਨਹੀਂ ਕੀਤਾ, ਕਿਸੇ ਨੇ ਕੀਤਾ ਸਾਡੇ ਸਾਰਿਆਂ ਦੇ ਵਿੱਚੋਂ। ਮੇਰੇ ਤੇ ਤੂੰ ਮੈਂ ਵੀ ਵਿੱਚ ਮੇਰੇ ਤੇ ਵੀ ਇਨਵੈਸਟੀਗੇਸ਼ਨ ਪੂਰੀ ਕਰਨੀ ਹੈ। ਹਾਂ ਕਰ ਓਕੇ, ਠੀਕ ਹੈ ਨਾ? ਹਾਂ, ਅਸੀਂ ਸਾਰੇ ਹੀ ਕਹਿ ਰਹੇ ਭਾਈ ਅਸੀਂ ਨਹੀਂ, ਸਾਰਿਆਂ 'ਚ ਇੱਕ ਲੱਭਣਾ ਮੈਂ। ਇੱਕ ਲੱਭਣਾ। ਠੀਕ ਹੈ ਜੀ, ਤਾਂ ਕੌਣ? ਆਪਣਾ ਖਿਆਲ ਰੱਖੋ, ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਅੱਛਾ, ਤੁਸੀਂ ਵੀ ਗੈਸ ਕਰਨਾ, ਜਾਓ। ਕਿੰਨੇ ਕਰਾਇਆ ਹੁਣ? ਲਓ ਜੀ, ਤੁਸੀਂ ਦੱਸ ਦਿਓ ਕਿੰਨੇ ਕਰਾਇਆ, ਜੋ ਕੋ ਦੇਣਾ ਮੰਨ ਜਾਗੇ ਤੁਹਾਨੂੰ। ਤੁਸੀਂ ਸਾਰਿਆਂ ਦਾ ਹਿਸਾਬ ਲਾਉਣਾ ਕਿ ਕੌਣ ਇਹ ਕਰਾ ਸਕਦਾ ਵਾ। ਠੀਕ ਹੈ ਜੀ, ਇਹ ਤੁਹਾਡੇ ਲਈ ਵੀ ਟਾਸਕ ਆ। ਸਹੀ ਹੋ। ਤੇ ਆਪਣਾ ਖਿਆਲ ਰੱਖੋ ਬਹੁਤ ਬਹੁਤ। ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਲਵ ਯੂ। ਸਭ ਤੋਂ ਖੂਬਸੂਰਤ ਜ਼ਿੰਦਗੀ ਉਹ ਆ ਜਿਹੜੀ ਬਗੈਰ ਲੜਾਈ ਤੋਂ, ਬਗੈਰ ਕਿਸੇ ਗੱਲਬਾਤ ਤੋਂ, ਬਗੈਰ ਕਿਸੇ ਡਰ ਤੋਂ ਕਿ ਆਹ ਨਾ ਹੋ ਜਾਣ, ਉਹ ਜਿਹੜੀ ਗੁਜ਼ਾਰੀ ਜਾਂਦੀ ਹੈ। ਹਾਂ ਸਭ ਤੋਂ ਖੂਬਸੂਰਤ ਜ਼ਿੰਦਗੀ ਉਹ ਆ। ਔਰ ਸਭ ਤੋਂ ਖੂਬਸੂਰਤ ਬਦਮਾਸ਼ੀ ਇਹ ਆ ਕਿ ਉਹਨੂੰ ਕਹੋ ਭਾਈ ਅੱਛਾ ਅੱਲਾ ਤੇਰਾ ਭਲਾ ਕਰੇ। ਇਸ ਤੋਂ ਵੱਡੀ ਬਦਮਾਸ਼ੀ ਕੋਈ ਨਹੀਂ। ਕੀ ਬਾਤ ਹੈ। ਬਦਮਾਸ਼ੀ ਲਫ਼ਜ਼ ਗਲਤ ਆ, ਲੇਕਿਨ ਬਦਮਾਸ਼ੀ ਫੀਲਿੰਗ ਨਾ ਕਹਿ ਰਿਹਾ ਕਿ ਜਿੱਤਣਾ ਨਾ ਤੁਸੀਂ। ਅਗਰ ਹਰ ਬੰਦੇ ਨੂੰ ਹੁੰਦਾ ਨਾ ਮੈਂ ਤੋਂ ਜਿੱਤਾਂ, ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਤੁਸੀਂ ਅਗਰ ਕੋ ਕਹਿੰਦਾ ਕਿ ਭਾਈ ਦੇਖੋ ਨਾ, ਗਿਆ ਉਹਦੇ ਕੋਲ, ਉਹਨੇ ਕਿਹਾ ਭਾਈ ਮਾਰ ਲਾ ਕੁੱਟ ਲਾ, ਉਹਨੇ ਕਿਹਾ ਜਾ ਸਵੇਰੇ ਕਾਊਂਟਰ ਲੈ ਜੀ ਯਾਰ, ਉਹ ਇਹਦੀ ਜਿੱਤ ਸੀ। ਸਹੀ ਗੱਲ। ਸਮਝ ਆ ਰਹੀ ਨਾ? ਤੇ ਇਦਾਂ ਇਹਦੇ ਨਾਲ ਦੀ ਖੂਬਸੂਰਤ ਜਿੱਤ ਹੀ ਕੋਈ ਨਹੀਂ ਹੈਗੀ। ਠੀਕ ਹੈ, ਠੀਕ ਹੋ ਗਿਆ। ਔਰ ਉਹ ਐਸੇ ਬੰਦੇ ਉਸਤਾਦ ਜੀ, ਰਿਲੈਕਸ ਹੋਇਆ ਕੁਛ? ਬੜਾ ਹੁਣ ਤੂੰ ਵਕੀਲ ਨੂੰ ਛੱਡ ਦੇ। ਛੱਡਤਾ। ਠੀਕ ਆ, ਉਹ ਸਾਡਾ ਭਰਾ ਵਾ, ਉਹਦੀ ਕੋਈ ਟੈਨਸ਼ਨ ਨਹੀਂ। ਓਕੇ, ਪਿੱਛੇ ਜਿਹੜਾ ਬੰਦਾ ਨਾ ਘਰ ਦਾ ਭੇਤੀ, ਉਹ ਲੱਭਣਾ। ਸਮਝ ਆ ਰਹੀ ਗੱਲ ਦੀ? ਮੈਂ ਨਾ- ਉਹ ਲੱਭਣਾ ਤੂੰ ਬਸ। ਡਨ ਹੋ ਗਈ। ਠੀਕ ਆ, ਕੁੱਪੇ ਵੇਲੇ ਤੇ ਮੈਂ ਰਾਤ ਨੂੰ ਮੁੰਡੇ ਲੈ ਆਵਾਂਗਾ ਤੇ ਮੈਂ ਇਹ ਉਹ ਗੱਲਾਂ ਤੇ ਗੁੱਜਰ ਦੀਆਂ ਗੱਲਾਂ ਤੇ ਇਹਦੀਆਂ ਸਾਰੀਆਂ ਤੇ ਸਾਰਿਆਂ ਦੀਆਂ। ਠੀਕ ਹੈ ਨਾ? ਚਾਰ ਦੋਸਤਾਂ ਦੀ ਏਡੇ ਨਾਂ ਗਣਾਤੇ, ਮੁਦੱਸਰ ਫਲਾਣਾ ਬਸ਼ਰ ਬਸ਼ਰ ਕਸ਼ਰ ਹੈ। ਫਿਰ ਦੂਜੀ ਗੱਲ ਆ, ਉਹਦੀ ਗਲੀ 'ਚ ਤੇਰੇ ਯਾਰ ਜਿਹੜੇ ਨੇ ਉਹ ਰਹਿੰਦੇ ਪਠਾਨ, ਉਹਨਾਂ ਦਾ ਵੀ ਰੈਫਰੈਂਸ। ਉਹ ਮੈਂ ਤਾਂ ਯਾਰ ਫਿਰ ਉਹ ਵੀ ਚਲੋ ਉਹ ਆਪੇ ਕਰ ਲੇਗਾ। ਤੂੰ ਫਲਾਣੇ ਨਾਈ ਦੇ ਕੋਲ ਵੀ ਹਾਂ, ਨਾਈ ਉਹ ਕੋਲ ਵੀ ਕਿਸੇ ਪਹਿਲਾਂ ਨੇ ਤੋਂ। ਤੇਰੇ ਜਿਹੜਾ ਬਹੁਤਾ ਕੋਈ ਕਲੋਜ਼ ਆ ਨਾ, ਫਿਰ ਉਹ ਸਵੇਰੇ ਕਿਸੇ ਨੇ ਦੱਸਿਆ। ਫਿਰ ਕਿੰਨੇ ਕਿਹਾ ਕਿ ਸਵੇਰੇ ਤੇਰਾ ਅੱਬਾ ਜਾਂਦਾ ਹੁੰਦਾ ਤੇ ਐਵੇਂ ਹਲਕਾ ਜਿਹਾ ਟੱਚ ਤੇ ਇਹ ਉਹ ਸਭ ਤੋਂ ਜ਼ਿਆਦਾ। ਠੀਕ ਮੈਂ ਹੈ, ਦੱਸਾਂਗਾ। ਲਓ ਜੀ, ਆਪਣਾ ਖਿਆਲ ਰੱਖੋ। ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ ਤੇ ਤੁਸੀਂ ਵੀ ਗੈਸ ਕਰਨਾ। ਅੱਲਾ ਹਾਫਿਜ਼ ਜੀ।